ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 5 ਤਰੀਕ ਆ, ਦਿਨ ਸ਼ਨਿਚਰਵਾਰ ਆ, ਤੇ ਤੁਹਾਡੇ ਲਈ ਸਪੈਸ਼ਲ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਤੇ ਸਾਡੇ ਅੱਜ ਦੇ ਅਪਡੇਟ ਅਮਰੀਕਾ, ਜਿਹਦੇ ਵਿੱਚ ਇਮੀਗ੍ਰੇਸ਼ਨ ਦਾ ਸਪੈਸ਼ਲ ਪ੍ਰੋਗਰਾਮ ਹੁੰਦਾ, ਉਸ ਦੇ ਸਪਾਂਸਰ ਹੈਗੇ ਆ ਖਾਲਸਾ ਇੰਸ਼ੋਰੈਂਸ ਏਜੰਸੀ, ਸੈਨੋਜ਼ੇ, ਕੈਲੀਫੋਰਨੀਆ ਤੋਂ। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਅਮਰਜੀਤ ਸਿੰਘ, ਨਛੱਤਰ ਸਿੰਘ ਸੰਘਾ, ਅਮਰਜੀਤ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ, ਪਰਮਵੀਰ ਸਿੰਘ ਦਿਓਲ, ਲਖਵੀਰ ਸਿੰਘ ਸਮਰਾ, ਕਮਲਜੀਤ ਸਿੰਘ, ਮੱਖਣ ਸਿੰਘ ਦੌਲਤਪੁਰੀਆ, ਮੇਜਰ ਸਿੰਘ ਸਿੱਧੂ, ਬਰਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ, ਹਰਜੀਤ ਸਿੰਘ, ਕਰਨੈਲ ਸਿੰਘ ਰੰਧਾਵਾ, ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਜੇ ਟਿਰਕੀਆਣਾ ਸੈਨੋਜ਼ੇ ਤੋਂ, ਜੇਡੀ ਟਰੱਕ ਸਟਾਪ, ਐਂਟੀਲੋਪ ਟਰੱਕ ਸਟਾਪ, ਸਤਪਾਲ ਸਿੰਘ, ਬਿਕਰਮਜੀਤ ਸਿੰਘ, ਖਾਲਸਾ ਟਰਾਂਸ, ਜਿਨ੍ਹਾਂ ਨੂੰ ਟਰੱਕ ਡਰਾਈਵਰਾਂ ਦੀ ਜ਼ਰੂਰਤ ਹੈ। ਇਹਨਾਂ ਸਾਰੇ ਹੀ ਜਿਹੜੇ ਸਾਡੇ ਸਪਾਂਸਰ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਸਾਡੇ ਨਾਲ ਜੁੜੇ ਹੋਏ ਆ ਜੇ ਟਿਰਕੀਆਣਾ ਜੀ। ਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਆਪਾਂ ਇਮੀਗ੍ਰੇਸ਼ਨ ਦੇ ਮੁੱਦਿਆਂ ਤੇ ਗੱਲਬਾਤ ਕਰਾਂਗੇ ਤੇ ਸਰੋਤਿਆਂ ਨੂੰ ਦੱਸਦੇ ਜਾਈਏ, ਅੱਜ ਜੇ ਉਹਨਾਂ ਨੂੰ ਕੋਈ ਐਮਰਜੈਂਸੀ ਜਾਣਾ ਪੈਣਾ, ਸੋ ਕਾਲਸ ਨਹੀਂ ਲੈ ਸਕਾਂਗੇ, ਪਰ ਜੋ ਕੁਝ ਪਿਛਲੇ ਹਫ਼ਤੇ ਵਾਪਰਿਆ ਜਾਂ ਆਉਣ ਵਾਲੇ ਸਮੇਂ 'ਚ ਇਮੀਗ੍ਰੇਸ਼ਨ ਨਾਲ ਰਿਲੇਟਡ ਹੋਣਾ ਆ, ਉਹ ਆਪਾਂ ਡਿਸਕਸ ਕਰਾਂਗੇ। ਉਹਨਾਂ ਦੇ ਆਫਿਸ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ ਜ਼ਰੂਰ। ਅੱਜ ਆਫਿਸ ਦੇ EMPLOYEE ਆਨਸਰ ਕਰਨਗੇ। ਟੈਲੀਫੋਨ ਨੰਬਰ ਉਹਨਾਂ ਦੇ ਆਫਿਸ ਦਾ ਮੈਂ ਦੱਸ ਦਿੰਦਾ, 4159090503, 4159090503। ਸੋ ਅੱਜ ਦੇ ਇਮੀਗ੍ਰੇਸ਼ਨ ਦੇ ਮੁੱਦਿਆਂ ਵੱਲ ਚੱਲੀਏ ਤੇ ਕਹਿੰਦੇ ਵੀ USA ਦੇ ਵਿੱਚ ਜਿਹੜੇ ਹਸਪਤਾਲ ਆ, ਉਹਨਾਂ ਦੇ ਵਿੱਚ ਨਰਸਸ ਦੀ ਬੜੀ ਘਾਟ ਹੈਗੀ ਆ, ਤੇ ਹੁਣ ਉਹ ਬਾਹਰਲੇ ਮੁਲਕਾਂ ਦੇ ਜਿਹੜੇ ਨਰਸਸ ਆ, ਉਹਨਾਂ ਨੂੰ ਦੇਖ ਰਹੇ ਆ ਇਮੀਗ੍ਰੇਸ਼ਨ ਦੇ ਮਾਮਲੇ 'ਚ। ਜੀ, ਸੋ ਜਿਹੜੇ ਵੀ ਅਮਰੀਕਨ ਹਸਪੀਟਲ ਆ, ਕਾਫੀ ਉਹਨਾਂ ਦੀ ਸ਼ਾਰਟੇਜ ਚੱਲ ਰਹੀ ਹੈ, ਤਾਂ ਕਰਕੇ ਉਹਨਾਂ ਨੂੰ ਜਿਹੜੇ ਨਰਸਿਸ ਦਾ ਜਿਹੜਾ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਉੱਤੇ ਰਿਲਾਈ ਕਰਨਾ ਪੈ ਰਿਹਾ। ਹੁਣ ਜਿਹੜਾ ਇਹ ਪ੍ਰੋਗਰਾਮ ਆ, ਇਹ US ਦੇ ਵਿੱਚ ਜਿਹੜਾ ਹੈਗਾ ਇੰਡੀਅਨ ਨਰਸਿਸ, ਤੇ ਉਹਨਾਂ ਦੇ ਲਈ ਨਹੀਂ ਇੰਨਾ ਕੋਈ ਫਾਇਦੇਮੰਦ, ਕਿਉਂਕਿ ਉਹਨਾਂ ਨੂੰ ਜਿੱਦਾਂ ਆਪਾਂ ਦੱਸਿਆ ਕਿ ਇੰਡੀਆ ਦਾ ਜਿਹੜਾ ਇੰਪਲੋਇਮੈਂਟ ਬੇਸ ਗ੍ਰੀਨ ਕਾਰਡ ਆ, ਉਹਨਾਂ ਦੀ 15-15 ਸਾਲ ਦੀ ਵੇਟ ਆ। ਸੋ ਉਹਨਾਂ ਨੂੰ ਤਾਂ ਕਿਸੇ ਨੇ ਸਪਾਂਸਰ ਨਹੀਂ ਕਰਨਾ ਹੈ ਨਾ, ਪਰ ਜਿਹੜੇ ਬਾਕੀ ਦੇਸ਼ ਆ, ਉੱਥੇ ਇੰਡੀਆ ਤੇ ਚਾਈਨਾ ਤੋਂ ਇਲਾਵਾ ਉਹਨਾਂ ਦਾ 2 ਸਾਲਾਂ 3 ਸਾਲਾਂ ਦੇ ਵਿੱਚ ਨੰਬਰ ਲੱਗ ਜਾਂਦਾ। ਸੋ ਕਾਫੀ ਜ਼ਿਆਦਾ ਜਿਹੜੇ ਇਹ ਨਰਸਿਸ ਆ, ਫਿਲੀਪੀਨਸ ਤੋਂ, ਯੂਰਪ ਤੋਂ, ਜਾਪਾਨ ਤੋਂ, ਹੋਰ ਇੱਦਾਂ ਦੀਆਂ ਕਾਫੀ ਕੰਟਰੀਜ਼ ਤੋਂ ਲੈ ਕੇ ਆਉਂਦੇ ਸੀਗੇ ਇੰਡੀਆ ਵਾਲਿਆਂ ਲਈ, ਸਿਰਫ ਤਾਂ ਕਰਕੇ ਕਿਉਂਕਿ ਵੇਟ ਬਹੁਤ ਜ਼ਿਆਦਾ ਲੰਬੀ ਹੈ, ਲਾਈਨ ਬਹੁਤ ਜ਼ਿਆਦਾ ਲੰਬੀ ਹੈ ਹਰੇਕ ਕੈਟਾਗਰੀ ਵਾਂਗੂ, ਤਾਂ ਕਰਕੇ ਇੰਡੀਆ ਦੇ ਲਈ ਇਹਦੇ ਲਈ ਔਖਾ। ਸੋ ਇਹ ਕੋਈ ਇੰਡੀਆ ਦੇ ਉਹਦੇ ਲਈ ਨਿਊਜ਼ ਨਹੀਂ ਹੈਗੀ, ਪਰ ਇਨ ਜਨਰਲ ਨਿਊਜ਼ ਹੈਗੀ ਕਿ ਜਿਹੜੀ ਇਹਨਾਂ ਨੂੰ ਨਰਸਿਸ ਦੇ ਉੱਤੇ ਫੋਰਨ ਵੀਜ਼ੇ ਦੇ ਉੱਤੇ ਇਹਨਾਂ ਨੂੰ ਰਿਲਾਈ ਕਰਨਾ ਪੈ ਰਿਹਾ। ਸੋ ਕੀ ਸੀਗਾ ਕਿ ਜਿੱਦਾਂ ਆਪਾਂ ਦੇਖਿਆ ਕਿ ਪੈਂਡੇਮਿਕ ਚੱਲਦਾ ਸੀਗਾ, ਤੇ ਕਾਫੀ ਜਿਹੜੇ ਗ੍ਰੀਨ ਕਾਰਡ ਸੀਗੇ ਫੈਮਿਲੀ ਬੇਸ ਵਾਲੇ, ਉਹ ਨਹੀਂ ਉਹਨਾਂ ਨੇ ਇਸ਼ੂ ਕੀਤੇ, ਕਿਉਂਕਿ ਕੌਂਸੂਲੇਟ ਜਿਹੜਾ ਸੀਗੇ ਉਹ ਬੰਦ ਸੀਗੇ, ਤੇ ਵੀਜ਼ੇ ਵਗੈਰਾ ਦੇ ਨਹੀਂ ਰਹੇ ਸੀਗੇ। ਸੋ ਇਹ ਜਿਹੜੇ ਫਿਰ ਸਾਰੇ ਅਨਯੂਜ਼ਡ ਜਿਹੜੇ ਨੰਬਰ ਹੁੰਦੇ ਆ ਫੈਮਿਲੀ ਬੇਸ ਵਾਲੇ ਤੋਂ, ਇਹ ਜਿਹੜਾ ਇਹਨਾਂ ਦੇ ਰੂਲ ਦੇ ਮੁਤਾਬਿਕ ਉਹ ਫਿਰ ਇੰਪਲੋਇਮੈਂਟ ਬੇਸ ਵਾਲੇ ਦੇ ਵਿੱਚ ਟ੍ਰਾਂਸਫਰ ਕਰ ਦਿੰਦੇ, ਕੈਰੀ ਓਵਰ ਕਰ ਦਿੰਦੇ ਆ। ਤੇ ਪਿਛਲੇ 2 ਸਾਲਾਂ ਦੇ ਵਿੱਚ ਕਾਫੀ ਜ਼ਿਆਦਾ ਨਰਸਿਸ ਦੀ ਡਿਮਾਂਡ ਆਈ ਆ, ਤੇ ਹੁਣ ਜਿਹੜੇ US ਹਸਪੀਟਲ ਸੀਗੇ, ਉਹਨਾਂ ਨੂੰ ਆਲਰੇਡੀ ਕਾਫੀ ਸ਼ਾਰਟੇਜ ਚੱਲ ਰਹੀ ਸੀਗੀ। ਹੋਰ ਇਹਨਾਂ ਦਾ ਜਿਹੜੇ ਆਲਰੇਡੀ ਐਗਜ਼ਿਸਟਿੰਗ ਸਟਾਫ ਸੀਗਾ, ਜਿਹੜੇ ਅਮਰੀਕਨ ਨਰਸਿਸ ਸੀਗੇ, ਉਹ ਆਲਰੇਡੀ ਕਾਫੀ ਬਰਨਟ ਆਊਟ ਹੋ ਗਏ। ਉਹਨਾਂ ਨੇ ਕਾਫੀ ਡਬਲ ਟ੍ਰਿਪਲ ਸ਼ਿਫਟਸ ਜਿਹੜੀਆਂ ਕਹਿ ਲਓ ਕਰਨੀਆਂ ਪਈਆਂ, ਤੇ ਕੋਵਿਡ ਕਰਕੇ ਕਈ ਲੋਕੀ ਜਿੱਦਾਂ ਜੌਬ ਛੱਡ ਕੇ ਵੀ ਚਲ ਗਏ ਸੀਗੇ। ਸੋ ਕੈਲੀਫੋਰਨੀਆ ਦੇ ਵਿੱਚ ਹੀ ਕਹਿੰਦੇ ਕਿ 40,000 ਨਰਸਿਸ ਦੀ ਸ਼ਾਰਟੇਜ ਆ, ਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਨ ਫਰਾਂਸਿਸਕੋ ਦੀ ਸਟੱਡੀ ਨੇ ਇਹ ਜਿਹੜਾ ਕਨਫਰਮ ਕੀਤਾ। ਜਿਹੜੇ ਹੁਣ ਹਸਪੀਟਲ ਐਡਮਿਨਿਸਟ੍ਰੇਟਰ ਆ, ਉਹ ਕਹਿੰਦੇ ਆ ਕਿ US ਦੇ ਵਿੱਚੋਂ ਦੀ ਇਨਫ ਜਿਹੜੀਆਂ ਨਰਸਿਸ ਆ ਉਹ ਗ੍ਰੈਜੂਏਟ ਨਹੀਂ ਹੋ ਰਹੇ ਆ, ਤੇ ਡਿਮਾਂਡ ਜਿਹੜੀ ਹਰ ਸਾਲ ਵੱਧਦੀ ਜਾ ਰਹੀ ਹੈ, ਤਾਂ ਕਰਕੇ ਜਿਹੜੇ ਹਸਪਤਾਲ ਉਹਨਾਂ ਨੂੰ ਫਿਲੀਪੀਨਸ, ਜਮੈਕਾ ਤੇ ਹੋਰ ਜਿਹੜੇ ਇੰਗਲਿਸ਼ ਸਪੀਕਿੰਗ ਕੰਟਰੀ ਜਿਹੜੇ ਹੈਗੇ, ਸੋ ਇਹਦੇ ਵਿੱਚ ਇੰਗਲਿਸ਼ ਓਬਵੀਅਸਲੀ ਉਹਨਾਂ ਨੇ ਇੰਗਲਿਸ਼ ਸਪੀਕਿੰਗ ਕੰਟਰੀ ਵੱਲ ਜ਼ਿਆਦਾ ਟਾਰਗੇਟ ਕਰਨਾ ਹੈ ਨਾ, ਕਿਉਂਕਿ ਨੇਚਰ ਆਫ ਦਾ ਪੋਜੀਸ਼ਨ ਇਦਾਂ ਦੀ ਹੈ। ਤੇ ਹੁਣ ਜਿਹੜੇ ਵੀ ਨਰਸਿੰਗ ਫੀਲਡ ਦੇ ਵਿੱਚ ਜਿਹੜੇ ਵੀ ਰਿਕਰੂਟਰ ਆ ਫੋਰਨ ਨਰਸਿਸ ਦੇ, ਉਹਨਾਂ ਦਾ ਕਾਫੀ ਕੰਮ ਵਧਿਆ ਹੋਇਆ ਇਸ ਵੇਲੇ। ਤੇ ਸਾਲ ਦੇ ਵਿੱਚ ਦੱਸਦੇ ਜਾਈਏ ਕਿ 1,40,000 ਇੰਪਲੋਇਮੈਂਟ ਬੇਸ ਗ੍ਰੀਨ ਕਾਰਡ ਜਿਹੜੇ ਉਹ ਮਿਲਦੇ ਹੁੰਦੇ ਸੀਗੇ, ਤੇ 2,26,000 ਜਿਹੜੇ ਆ ਫੈਮਿਲੀ ਬੇਸ ਗ੍ਰੀਨ ਕਾਰਡ ਮਿਲਦੇ ਸੀਗੇ ਜੀ। ਤੇ ਪਿਛਲੇ 2 ਸਾਲਾਂ ਤੋਂ ਕਿਉਂਕਿ ਕੌਂਸੂਲੇਟ ਵਗੈਰਾ ਬੰਦ ਹੋਣ ਕਰਕੇ ਜਿਹੜੇ ਆਹ 2,26,000 ਵਾਲਾ ਕੋਟਾ ਤਾਂ ਇਹਨਾਂ ਦਾ ਪੂਰਾ ਨਹੀਂ ਹੋਇਆ।
ਸੋ ਇਸ ਸਾਲ ਕਹਿੰਦੇ ਜਿਹੜੇ ਇੰਪਲੋਇਮੈਂਟ ਬੇਸ ਵਾਲੇ ਗ੍ਰੀਨ ਕਾਰਡ ਆ ਉਹ 2,80,000 ਅਵੇਲੇਬਲ ਆ। ਸੋ ਕਿੱਥੇ 1,40,000 ਸੀਗੇ 2 ਲੱਖ ਆਲਮੋਸਟ ਤੁਹਾਡਾ 1,40,000 ਡਬਲ ਹੋ ਗਿਆ ਆਲਮੋਸਟ। ਜੀ ਤੇ ਹੁਣ ਜਿਹੜੇ ਰਿਕਰੂਟਰ ਆ ਉਹ ਕਾਫੀ ਹਸਪੀਟਲਸ ਵਗੈਰਾ ਨਾਲ ਕੋਆਰਡੀਨੇਟ ਕਰ ਰਹੇ ਆ। ਤੇ ਯੂਐਸ ਇਮੀਗ੍ਰੇਸ਼ਨ USCIS ਕਹਿੰਦੀ ਹੈ ਕਿ ਜਿਹੜੇ ਵੀ ਵਰਕ ਪਰਮਿਟਸ ਵਗੈਰਾ ਹੈਗੇ ਨੇ ਹੈਲਥ ਕੇਅਰ ਵਰਕਰ ਦੇ, ਉਹਨਾਂ ਨੂੰ ਆਪਾਂ ਛੇਤੀ ਜਿਹੜਾ ਇਸ਼ੂ ਕਰ ਦੇਣਾ। ਸਾਨੂੰ ਪਤਾ ਹੀ ਆ ਹੁਣ ਡਿਲੇ ਤਾਂ ਹਰ ਕਿਤੇ ਚੱਲ ਰਿਹਾ, ਅਸਾਲਮ ਵਾਲੇ ਵਰਕ ਪਰਮਿਟਸ ਹਰੇਕ 'ਚ ਡਿਲੇ ਆ, ਪਰ ਉਹ ਕਹਿੰਦੇ ਕਿ ਜਿਹੜੇ ਹਸਪੀਟਲਸ ਵਾਲੇ ਜਿਹੜੇ ਵਰਕਰਸ ਆ ਉਹਨਾਂ ਦੇ ਜਿਹੜੇ ਵਰਕ ਪਰਮਿਟ ਆ ਉਹਨੂੰ ਆਪਾਂ ਐਕਸਪੀਡਾਈਟ ਕਰ ਦਾਂਗੇ ਜੇ ਸਾਨੂੰ ਰਿਕੁਐਸਟ ਕੀਤੀ ਜਾਵੇ। ਜੀ ਇਹਦੇ ਨਾਲ ਇੰਟਰਨੈਸ਼ਨਲ ਨਰਸ ਸਟਾਫਿੰਗ ਸੋਲਿਊਸ਼ਨਸ ਜਿਹੜੀ ਇੱਕ ਕਾਫੀ ਵੱਡੀ ਪਲੇਸਮੈਂਟ ਕੰਪਨੀ ਹੈ, ਉਹ ਕਹਿੰਦੇ ਕਿ ਉਹਨਾਂ ਦੀ ਜਿਹੜੀ ਇੰਟਰਨੈਸ਼ਨਲ ਰਿਕਰੂਟਿੰਗ ਦੀ ਜਿਹੜੀ ਡਿਮਾਂਡ ਸੀ ਨਰਸਿਸ ਦੀਆਂ ਉਹ 300 ਤੋਂ 400% ਜਿਹੜੀਆਂ ਉਹ ਵੱਧ ਗਈਆਂ ਜਦੋਂ ਦਾ ਪੈਂਡੈਮਿਕ ਜਿਹੜਾ ਚੱਲ ਰਿਹਾ। ਜੀ ਤੇ ਇਹਦੇ ਨਾਲ ਜਿਹੜੀਆਂ ਹੁਣ ਕਿਉਂਕਿ ਜਦੋਂ ਤੁਸੀਂ ਵੀਜ਼ੇ ਦੀ ਗੱਲ ਕਰਦੇ ਹੋ, ਫੋਰਨ ਵਰਕਰ ਦੀ ਗੱਲ ਕਰਦੇ ਹੋ, ਤੇ ਜਿਹੜੀਆਂ US ਦੇ ਵਿੱਚ ਯੂਨੀਅਨਸ ਵਗੈਰਾ ਹੁੰਦੀਆਂ ਜਿੱਦਾਂ ਨੈਸ਼ਨਲ ਨਰਸਿਸ ਯੂਨਾਈਟਿਡ, ਇਹਨਾਂ ਦੇ ਕੋਈ 1,75,000 ਨਰਸਿਸ ਇਹਨਾਂ ਦੀਆਂ ਮੈਂਬਰ ਆ। ਉਹ ਕਹਿੰਦੇ ਕਿ ਤੁਸੀਂ ਇਹਨਾਂ ਤੇ ਸਕਰੂਟਨੀ ਕਰੋ ਇਹਨਾਂ ਦੇ ਵੀਜ਼ੇ ਪ੍ਰੋਗਰਾਮ ਤੇ, ਸਾਨੂੰ ਇਹਨਾਂ ਤੇ ਸ਼ੱਕ ਆ ਕਿ ਇਹ ਜਿਹੜੇ ਨਰਸਿਸ ਵਗੈਰਾ ਨੂੰ ਲਿਆਓਗੇ ਫਿਰ ਇਹਨਾਂ ਨੂੰ ਅਨਸੇਫ ਕੰਡੀਸ਼ਨਸ ਦੇ ਵਿੱਚ ਵਰਕ ਕੰਡੀਸ਼ਨਸ ਦੇ ਵਿੱਚ ਕੰਮ ਕਰਾਉਣਾ, ਲੋੜ ਨਾਲੋਂ ਵੱਧ ਕੰਮ ਕਰਾਉਣਾ, ਜਿਹੜੇ US ਦੇ ਲੇਬਰ ਲਾਅ ਇੰਪਲੋਇਮੈਂਟ ਲਾਅ ਉਹਨਾਂ ਨੂੰ ਫੋਲੋ ਨਹੀਂ ਕਰਨਾ। ਤੇ ਇਹ ਕਹਿੰਦੇ ਕਿ ਕੰਸਰਨ ਤਾਂ ਸਾਡਾ ਕਾਫੀ ਦੇਰ ਤੋਂ ਚੱਲੀ ਜਾਂਦਾ, ਪਰ ਜਿਹੜੇ ਫੋਰਨਰਸ ਜਦੋਂ ਇਹ ਲੈ ਕੇ ਆਉਂਦੇ ਆ ਉਹ ਘੱਟੋ ਘੱਟ ਸਾਲ ਦਾ ਇੱਕ ਕੰਟਰੈਕਟ ਜਿਹੜਾ ਕਰਦੇ ਆ, ਤਾਂ ਕਰਕੇ ਜਿਹੜੇ ਉਹ ਨਰਸਿਸ ਆ ਉਹ ਇੱਕ ਤਰ੍ਹਾਂ ਲੋਕਡਾਊਨ ਹੋ ਜਾਂਦੇ ਆ ਹਸਪੀਟਲਾਂ ਤੇ, ਡਰਦੇ ਮਾਰੇ ਜਿਹੜੇ ਆ ਉਹ ਬੋਲਦੇ ਨਹੀਂ ਆ ਤੇ ਕਾਫੀ ਜ਼ਿਆਦਾ ਉਹਨਾਂ ਦਾ ਜਿਹੜਾ ਕਹਿ ਲਓ ਅਬਿਊਜ਼ ਹੁੰਦਾ। ਤੇ ਇਹ ਬੇਸਿਕਲੀ ਕੀ ਕਹਿੰਦੇ ਆ ਕਿ ਤੁਸੀਂ ਜਿਹੜੇ ਸਾਡੇ ਇੱਥੇ ਲੋਕਲ ਜਿਹੜੇ ਨਰਸਿਸ ਆ ਉਹਨਾਂ ਨੂੰ ਤੁਸੀਂ ਸੇਫਟੀ ਪ੍ਰੀਕਾਸ਼ਨਸ ਵਗੈਰਾ ਜ਼ਿਆਦਾ ਦਿਓ ਤਾਂ ਕਿ ਉਹ ਛੱਡ ਕੇ ਨਾ ਜਾਣ। ਤੇ ਤੁਸੀਂ ਜਿਹੜਾ ਤੁਹਾਡਾ ਵੀਜ਼ਾ ਪ੍ਰੋਗਰਾਮ ਹੈ ਤੁਹਾਡਾ ਇੱਕ ਫੇਕ ਸੋਲਿਊਸ਼ਨ ਹੈ, ਅਸਲੀ ਸੋਲਿਊਸ਼ਨ ਨਹੀਂ ਹੈਗਾ। ਅਸਲੀ ਸੋਲਿਊਸ਼ਨ ਤੁਹਾਡਾ ਇਹੀ ਹੈ ਕਿ ਜੇ ਤੁਸੀਂ US ਦੇ ਵਿੱਚ ਜਿਹੜਾ ਨਰਸਿੰਗ ਦੇ ਪ੍ਰੋਗਰਾਮਸ ਵਗੈਰਾ ਉਹਨਾਂ ਨੂੰ ਵਧਾਓ ਤੇ ਉਹਨਾਂ ਨੂੰ ਵਧੀਆ ਜਿਹੜੀਆਂ US ਦੇ ਸਟੈਂਡਰਡ ਦੇ ਅਕੋਰਡਿੰਗ ਨਰਸਿਸ ਨੂੰ ਜਿਹੜੀਆਂ ਇੰਪਲੋਇਮੈਂਟ ਕੰਡੀਸ਼ਨ ਦਿਓ ਤਾਂ ਕਿ ਉਹ ਭੱਜਣ ਨਾ ਇਹ ਪ੍ਰੋਫੈਸ਼ਨ ਤੋਂ। ਤੇ ਤੁਸੀਂ ਜਾਣ ਕੇ ਇਹ ਪ੍ਰੋਫੈਸ਼ਨ ਨੂੰ ਇੰਨਾ ਡੇਗ ਦਿੰਦੇ ਹੋ ਕਿ ਜਿਹੜੇ ਲੋਕਲ ਲੋਕ ਆ ਉਹ ਕੰਮ ਨਹੀਂ ਕਰਨਾ ਚਾਹੁੰਦੇ, ਤੇ ਫਿਰ ਤੁਸੀਂ ਜਿਹੜੇ ਇਮੀਗ੍ਰੈਂਟ ਨਰਸਿਸ ਉਹਨਾਂ ਤੇ ਤੁਸੀਂ ਰਿਲਾਈ ਕਰਦੇ ਹੋ। ਸੋ ਦੇਖੋ ਹੁਣ ਇਹ ਕਿੱਦਾਂ ਰਿਜ਼ੋਲਵ ਹੁੰਦਾ, ਪਰ ਬੇਸਿਕਲੀ ਇਹ ਹੈ ਕਿ ਇੰਡੀਆ ਨੂੰ ਛੱਡ ਕੇ, ਚਾਈਨਾ ਨੂੰ ਛੱਡ ਕੇ ਜਿਹੜੇ ਬਾਕੀ ਜਿਹੜੇ ਦੇਸ਼ ਆ ਉਹਨਾਂ ਤੋਂ ਨਰਸਿਸ ਜਿਹੜੇ ਆਉਂਦੇ, ਸਪੈਸ਼ਲੀ ਯੂਰਪੀਅਨ, ਕਿਉਂਕਿ ਯੂਰਪ 'ਚ ਪੈਸੇ ਘੱਟ ਬਣਦੇ ਆ, ਉਹਨਾਂ ਨੂੰ ਇਹ ਚੀਜ਼ ਦਾ ਬਹੁਤ ਫਾਇਦਾ ਕਿਉਂਕਿ ਸਿੱਧੇ ਉਹਨਾਂ ਦਾ 2 ਸਾਲ 'ਚ ਗ੍ਰੀਨ ਕਾਰਡ ਆ ਜਾਏਗਾ। ਤੇ ਇਹ ਦੱਸਦੀ ਹੈ ਕਿ ਕੰਟਰੀ ਆਫ ਬਰਥ ਦੇ ਹਿਸਾਬ ਨਾਲ ਚੱਲਦੀਆਂ ਲਾਈਨਾਂ, ਇਹ ਕੰਟਰੀ ਆਫ ਸਿਟੀਜ਼ਨਸ਼ਿਪ ਦੇ ਹਿਸਾਬ ਨਾਲ ਨਹੀਂ ਚੱਲਦੀਆਂ। ਜਿਹੜਾ ਇੰਡੀਅਨ ਹੁਣ ਕਵੇ ਕਿ ਮੈਂ ਯੂਰਪੀਅਨ ਸਿਟੀਜ਼ਨ ਹਾਂ, ਉਹਨੂੰ ਫਿਰ ਵੀ 15 ਸਾਲ ਹੀ ਲੱਗਣੇ ਆ ਕਿਉਂਕਿ ਕੰਟਰੀ ਆਫ ਬਰਥ ਦੇ ਹਿਸਾਬ ਨਾਲ ਲਾਈਨ ਚੱਲੂਗੀ। ਸੋ ਬਿਲਕੁਲ, ਸੋ ਜੇ ਕੋਈ ਕੈਨੇਡਾ ਜਾਂ ਯੂਰਪ ਦੇ ਵਿੱਚ ਹੈਗਾ ਆ ਸੋ ਉਹਨਾਂ ਦੇ ਚਾਂਸ ਲੱਗ ਸਕਦੇ, ਰਾਈਟ? ਜੇ ਉੱਥੇ ਦਾ ਬੋਰਨ ਆ, ਹਾਂਜੀ ਬੋਰਨ, ਠੀਕ ਆ। ਤੇ ਅਗਲੀ ਖਬਰ ਵੱਲ ਚੱਲੀਏ। ਆਪਣੇ ਸੈਨੋਜ਼ੇ ਤੋਂ ਹੀ ਕਾਂਗਰਸ ਵੂਮਨ ਜ਼ੋ ਲੋਫਗ੍ਰੇਨ ਜਿਹੜੀ ਆ ਬਹੁਤ ਲੰਮੇ ਸਮੇਂ ਤੋਂ ਕਾਂਗਰਸ ਵੂਮਨ ਹੈਗੀ ਆ, ਉਹ ਨਵਾਂ ਬਿੱਲ ਕਹਿੰਦੇ ਲੈ ਕੇ ਆ ਰਹੀ ਆ ਜਿਹਦੇ ਵਿੱਚ ਇਮੀਗ੍ਰੇਸ਼ਨ ਕੋਰਟਸ ਨੂੰ ਡਿਪਾਰਟਮੈਂਟ ਆਫ ਜਸਟਿਸ ਤੋਂ ਬਾਹਰ ਰੱਖਿਆ ਜਾਊਗਾ। ਜੀ ਬਿਲਕੁਲ। ਸੋ ਜਿਹੜੇ ਤਾਂ ਸਾਲਾਂ ਵਾਲੇ ਪਤਾ ਹੀ ਆ ਉਹਨਾਂ ਨੂੰ ਇਮੀਗ੍ਰੇਸ਼ਨ ਕੋਰਟਸ ਦਾ ਕੀ ਹਾਲ ਆ, ਰੇਡੀਓ ਜਿਹੜੇ ਸੁਣਨ ਵਾਲੇ ਲਿਸਨਰ ਤੇ ਵਿਊਅਰ ਉਹਨਾਂ ਨੂੰ ਵੀ ਪਤਾ ਹੀ ਆ ਕਿ ਕਿੰਨੀ ਵਾਰੀ ਆਪਾਂ ਕਿਹਾ ਕਿ ਟਰੰਪ ਨੇ ਇੱਦਾਂ ਕਰਤਾ, ਬਾਈਡਨ ਨੇ ਇੱਦਾਂ ਕਰਤਾ, ਕਿੰਨੀ ਜਿਹੜੀਆਂ ਚੇਂਜਸ ਉਹ ਜਿਹੜੀਆਂ ਹੋ ਜਾਂਦੀਆਂ। ਸੋ ਇਹ ਰਿਪਰੈਜ਼ੈਂਟੇਟਿਵ ਨੇ ਬੇਸਿਕਲੀ ਇੱਕ ਨਵਾਂ ਕਾਨੂੰਨ ਜਿਹੜਾ ਉਹ ਪਾਸ ਕੀਤਾ, ਮਤਲਬ ਇੰਟਰੋਡਿਊਸ ਕੀਤਾ, ਪਾਸ ਨਹੀਂ ਅਜੇ ਹੋਇਆ। ਲੈ ਕੇ ਆ ਹਾਂਜੀ, ਜੇ ਆਹ ਪਾਸ ਹੋ ਜਾਂਦਾ ਤਾਂ ਫਿਰ ਜਿਹੜੇ ਇਮੀਗ੍ਰੇਸ਼ਨ ਜਿਹੜੇ ਕੋਰਟ ਆ ਉਹ ਐਗਜ਼ੈਕਟਿਵ ਬ੍ਰਾਂਚ ਦੇ ਥੱਲੋਂ ਨਿਕਲ ਕੇ ਇੱਕ ਇੰਡੀਪੈਂਡੈਂਟ ਐਂਟੀਟੀ ਬਣ ਜਾਊਗੇ। ਸੋ ਕਰੰਟਲੀ ਕੀ ਹੈਗਾ ਕਿ ਜਿਹੜੇ ਇਮੀਗ੍ਰੇਸ਼ਨ ਕੋਰਟ ਆ ਉਹ ਡਿਪਾਰਟਮੈਂਟ ਆਫ ਜਸਟਿਸ ਦੇ ਥੱਲੇ ਆਉਂਦੇ ਆ। ਜਦੋਂ ਡਿਪਾਰਟਮੈਂਟ ਆਫ ਜਸਟਿਸ ਦੇ ਥੱਲੇ ਕੋਈ ਚੀਜ਼ ਆਉਂਦੀ ਹੈ ਤੇ ਫਿਰ ਜਿਹੜਾ ਅਟਰਨੀ ਜਨਰਲ ਆ ਜਿਹੜੀ ਕਿ ਇੱਕ ਪੋਲੀਟੀਕਲ ਅਪਾਇੰਟਮੈਂਟ ਹੈ, ਸੋ ਟਰੰਪ ਦਾ ਜਿਹੜਾ ਅਟਰਨੀ ਜਨਰਲ ਆ ਉਹਨੇ ਕਹਿਣਾ ਕਿ ਮੈਂ ਆਹ ਵਾਲੇ ਡਿਸੀਜਨ ਰਿਵਿਊ ਕਰਨੇ ਆ, ਇਹਨੂੰ ਇਸ ਹਿਸਾਬ ਨਾਲ ਇੰਟਰਪ੍ਰੈਟ ਕਰਨਾ ਚਾਹੀਦਾ। ਆਪਾਂ ਜਿੱਦਾਂ ਦੇਖਿਆ ਕਿ ਮੈਟਰ ਆਫ ਏਬੀ ਕਿੰਨਾ ਇੰਪੋਰਟੈਂਟ ਕੇਸ ਲਾਅ ਸੀਗਾ ਜਿਹਨੇ ਸਾਰੇ ਸਾਊਥ ਅਮਰੀਕਨ ਜਿਹੜੇ ਕੇਸ ਸੀਗੇ ਕਾਈਂਡ ਆਫ ਬੰਦ ਕਰਤੇ ਸੀਗੇ। ਟਰੰਪ ਹੋਣਾ ਨੇ ਆ ਕੇ ਆਪਣਾ ਲਾਅ, ਆਪਣੇ ਅਟਰਨੀ ਜਨਰਲ ਨੇ ਆਪਣੀ ਗਾਈਡੈਂਸ ਦੇਣੀ, ਬਾਈਡਨ ਹੋਣਾ ਨੇ ਆਪਣੀ ਗਾਈਡੈਂਸ ਦੇਣੀ। ਸੋ ਕੀ ਸੀਗਾ ਕਿ ਜਿਹੜੇ ਇਮੀਗ੍ਰੈਂਟ ਸੀਗੇ ਉਹ ਇਹਦੇ ਕਰਕੇ ਕੀ ਹੋਇਆ ਕਿ ਸਾਰਾ ਜਿਹੜਾ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਉਹ ਕਾਫੀ ਪੋਲੀਟੀਸਾਈਜ਼ ਹੋ ਗਿਆ। ਸੋ ਹੁਣ ਜਿਹੜਾ ਇਮੀਗ੍ਰੇਸ਼ਨ ਕੋਰਟ ਆ ਇਸ ਵੇਲੇ ਡਿਪਾਰਟਮੈਂਟ ਆਫ ਜਸਟਿਸ ਥੱਲੇ ਆਉਂਦੇ ਆ ਤੇ ਇਹਨਾਂ ਨੂੰ ਤੁਸੀਂ ਆਰਟੀਕਲ 1 US ਕਨਸਟੀਟਿਊਸ਼ਨ ਦੇ ਥੱਲੇ ਰੀਸਟਰਕਚਰ ਦੁਬਾਰਾ ਕਰ ਸਕਦੇ ਆ। ਤੇ ਇਹ ਜਿਹੜੇ ਰਿਪਰੈਜ਼ੈਂਟੇਟਿਵ ਸੀਗੇ ਇਹਨਾਂ ਨੇ ਇਹ ਕਿਹਾ ਕਿ ਇਹਨਾਂ ਨੂੰ ਇੱਕ ਇੰਡੀਪੈਂਡੈਂਟ ਸਿਸਟਮ ਬਣਾ ਦਿਓ, ਜਿੱਦਾਂ US ਦਾ ਟੈਕਸ ਕੋਰਟ ਹੁੰਦਾ ਜਾਂ ਬੈਂਕਰਪਸੀ ਕੋਰਟ ਹੁੰਦਾ ਜਾਂ ਹੋਰ ਜਿਹੜੇ ਕੋਰਟ ਆ, ਇੱਦਾਂ ਤੁਸੀਂ ਇਮੀਗ੍ਰੇਸ਼ਨ ਕੋਰਟ ਨੂੰ ਵੀ ਇੰਡੀਪੈਂਡੈਂਟ ਬਣਾਓ ਤਾਂ ਕਿ ਇਹ ਜਦੋਂ ਸਰਕਾਰਾਂ ਚੇਂਜ ਹੋਣ ਇਹ ਫਰਕ ਨਾ ਇਹਦੇ ਉੱਤੇ ਕੋਈ ਪਵੇ। ਸੋ ਬੇਸਿਕਲੀ ਪੋਲਿਟਿਕਸ ਦੇ ਘਰਾਵ 'ਚ ਨਾ ਇਹ ਆਣ।
ਤੇ ਕਾਫੀ ਸਾਰੇ ਜਿਹੜੇ ਲੋਕੀ ਇੱਥੇ ਬੋਲੇ, ਕਮੈਂਟ ਕੀਤਾ, ਇਮੀਗ੍ਰੇਸ਼ਨ ਲਾਇਰਸ ਨੇ, ਹੋਰ ਬਾਕੀ ਜਿਹੜੇ ਪੋਲੀਟੀਸ਼ੀਅਨਸ ਆ। ਸੋ ਬੇਸਿਕਲੀ ਇਹ ਕਹਿੰਦੇ ਆ ਕਿ ਸਾਡਾ ਜਿਹੜਾ ਇਮੀਗ੍ਰੇਸ਼ਨ ਕੋਰਟ ਸਿਸਟਮ ਆ, ਜਦ ਜਦ ਤੱਕ ਇਹ ਡਿਪਾਰਟਮੈਂਟ ਆਫ ਜਸਟਿਸ ਦੇ ਥੱਲੇ ਰਹੂਗਾ, ਇੰਨਾ ਇਹ ਇਫੈਕਟਿਵ ਨਹੀਂ ਹੋ ਸਕਦਾ। ਤੇ ਕਿਉਂਕਿ ਸਾਡੀਆਂ ਪਾਲਿਸੀ ਤੇ ਪ੍ਰਾਇਓਰਟੀ ਕਾਫੀ ਜਿਹੜੀਆਂ ਕੰਟਰੀ ਦੀਆਂ ਉਹ ਚੇਂਜ ਕਰਦੀ ਰਹਿੰਦੀਆਂ, ਤੇ ਅਸੀਂ ਅਜੇ ਵੀ ਤੁਸੀਂ ਉਹੀ ਪੁਰਾਣੀਆਂ ਜਿਹੜੀਆਂ ਬਹਿਸਬਾਜ਼ੀਆਂ 'ਚ ਫਸੇ ਰਹਿਣਾ, ਕਿਉਂਕਿ ਦੁਨੀਆ ਅੱਗੇ ਮੂਵ ਹੋਈ ਜਾਂਦੀ ਹੈ। ਤੁਹਾਨੂੰ ਟੈਲੈਂਟ ਦੀ ਲੋੜ ਆ, ਲੋਕਾਂ ਦੀ ਲੋੜ ਆ। ਤੇ ਦੇਖੋ ਹੁਣ ਇਹ ਕਿਸ ਹਿਸਾਬ ਨਾਲ ਰਿਜ਼ੋਲਵ ਹੁੰਦਾ। ਬੇਸਿਕਲੀ ਕੀ ਹੈ ਕਿ ਲੌਂਗ ਸਟੋਰੀ ਸ਼ਾਰਟ ਇਹ ਹੈ ਕਿ ਜਿਹੜਾ ਕੇਸ ਬੈਕਲੌਗ ਸੀਗਾ ਕੋਰਟਸ ਦਾ, ਉਹ 1.6 ਮਿਲੀਅਨ ਕੇਸ ਹੁਣ ਜਿਹੜੇ ਆ ਉਹ ਪੈਂਡਿੰਗ ਹੈ ਇਸ ਵੇਲੇ ਸਾਰੇ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ, ਜਿਹੜਾ ਕਿ ਆਲਰੇਡੀ ਇੱਕ ਬਹੁਤ ਜ਼ਿਆਦਾ ਬਿਗ ਨੰਬਰ ਆ ਜਿਹਨੂੰ ਉਹ ਰਿਜ਼ੋਲਵ ਨਹੀਂ ਕਰ ਪਾ ਰਹੇ। ਰੇਡੀਓ ਦੇ ਜਿਹੜੇ ਲਿਸਨਰ ਆ ਉਹ ਵੀ ਕਾਫੀ, ਤੁਸੀਂ ਦੇਖਿਆ ਹੋਣਾ, ਕੰਪਲੇਨ ਕਰਦੇ ਕਿ ਮੇਰਾ 2015 ਤੋਂ ਪੈਂਡਿੰਗ ਆ, ਮੇਰੀ ਤਰੀਕ ਜਿਹੜੀ ਆ ਉਹ ਪੋਸਟਪੋਨ ਹੋਈ ਜਾ ਰਹੀ ਆ। ਸੋ ਦੇਖੋ 1.6 ਉਹਨਾਂ ਦੇ ਪੈਂਡਿੰਗ ਆ, ਤੇ ਆਉਣ ਵਾਲੇ ਵੀ ਮਿਲੀਅਨਸ ਦੇ ਵਿੱਚ ਲੋਕੀ ਆ ਰਹੇ ਆ। ਸੋ ਜਿਹਨਾਂ ਦੇ ਕੇਸ ਪੈਂਡਿੰਗ ਆ, ਹੁਣ ਜਿੱਦਾਂ ਕੋਈ ਕਹਿੰਦਾ ਕਿ ਮੇਰਾ 2015 ਤੋਂ ਆ, ਮੈਂ ਤਾਂ ਬਹੁਤ ਵੇਟ ਕਰ ਰਿਹਾ। ਸੋ ਕੋਈ ਇਹਦੀ ਗਰੰਟੀ ਨਹੀਂ ਕਿ ਅੱਗੇ ਭਾਵੇਂ 10 ਸਾਲ 15 ਸਾਲ ਹੋਰ ਲੱਗ ਜਾਣ, ਕਿ ਜਿਹੜਾ 2015 ਵਾਲਾ ਵਾ ਭਾਵੇਂ ਉਹਨੂੰ 2030 ਤੱਕ ਵੀ ਵੇਟ ਕਰਨਾ ਪੈ ਸਕਦਾ। ਮਤਲਬ ਸਿਸਟਮ ਜਿਹੜਾ ਹੈਗਾ ਉਹ ਮਿਜ਼ਰੇਬਲੀ ਕਹਿ ਲਓ ਕਿ ਫੇਲ ਹੋ ਰਿਹਾ ਇਮੀਗ੍ਰੇਸ਼ਨ ਵਾਲਾ। ਸੋ ਜੇ ਆਹ ਬਿੱਲ ਪਾਸ ਹੋ ਜਾਂਦਾ, ਇਹ ਕੋਰਟਸ ਇੱਦਾਂ ਚੱਲ ਜਾਂਦੇ ਆ, ਸੋ ਫਿਰ ਕੀ ਸੀਗਾ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਉਹਨਾਂ ਕੋਲ ਥੋੜੀ ਜਿਹੀ ਹੋਰ ਪਾਵਰ ਆ ਜਾਊਗੀ, ਕੰਟੈਂਪਟ ਆਫ ਕੋਰਟ ਦੀ। ਟੈਂਪਰੇਰੀ ਜੱਜ ਉਹ ਐਸਟੈਬਲਿਸ਼ ਕਰ ਸਕਦੇ ਆ ਆਪਣੀ ਫੈਸਿਲਿਟੀ, ਮਤਲਬ ਆਪਣੇ ਹਿਸਾਬ ਨਾਲ ਉਹ ਜਿਹੜੇ ਕੋਰਟਸ ਉਹ ਮੈਨੇਜ ਕਰ ਸਕਦੇ ਆ। ਇਹ ਜਿਹੜਾ ਬਿੱਲ ਆ, ਡੈਮੋਕ੍ਰੈਟਿਕ ਤੇ ਰਿਪਬਲਿਕਨ ਕਮੇਟੀਜ਼ ਕਾਫੀ ਇਹਨਾਂ ਨੂੰ ਸਪੋਰਟ ਕਰ ਰਹੀਆਂ। ਬਾਕੀ ਦੇਖੋ ਇਹ ਪਾਸ ਹੁੰਦਾ ਕਿ ਨਹੀਂ ਹੁੰਦਾ। ਹੁਣ ਹੋਇਆ ਕੀ ਹੈ ਕਿ ਰਿਪਬਲਿਕਨਸ ਨੇ ਲਾਸਟ ਕੁਝ ਸਾਲਾਂ 'ਚ, ਪਹਿਲਾਂ ਤਾਂ ਚਲੋ ਫਿਰ ਕੰਪਰੋਮਾਈਜ਼ ਵਗੈਰਾ ਕਰ ਲੈਂਦੇ ਸੀਗੇ, ਐਮਨੈਸਟੀ ਵਗੈਰਾ ਵੀ। ਹੁਣ ਤਾਂ ਉਹਨਾਂ ਦੀ ਜਿਹੜੀ ਪਾਲਿਸੀ ਉਹ ਇਹ ਹੈ ਕਿ ਬਿਲਕੁਲ ਜ਼ੀਰੋ ਟੋਲਰੈਂਸ, ਉਹਨਾਂ ਨੇ ਕੋਈ ਵੀ ਚੀਜ਼ ਜਿਹੜੀ ਇਮੀਗ੍ਰੇਸ਼ਨ ਵਾਲੀ ਆ ਉਹ ਪਾਸ ਨਹੀਂ ਕਰਨੀ ਜਿਹੜਾ ਇਮੀਗ੍ਰੈਂਟਸ ਨੂੰ ਬੈਨੀਫਿਟ ਦੇਵੇ। ਇਹ ਜਿਹੜੇ ਫਿਰ ਬਿੱਲ ਆ, ਇਹ ਅਮਰੀਕਨ ਬਾਰ ਐਸੋਸੀਏਸ਼ਨ, ਅਮਰੀਕਨ ਇਮੀਗ੍ਰੇਸ਼ਨ ਐਸੋਸੀਏਸ਼ਨ, ਫੈਡਰਲ ਬਾਰ ਐਸੋਸੀਏਸ਼ਨ ਤੇ ਨੈਸ਼ਨਲ ਐਸੋਸੀਏਸ਼ਨ ਆਫ ਇਮੀਗ੍ਰੇਸ਼ਨ ਜੱਜਸ, ਇਹ ਸਾਰੀਆਂ ਜਿਹੜੀਆਂ 4 ਮੁੱਖ ਸੰਸਥਾਵਾਂ ਇਹ ਬਿੱਲ ਨੂੰ ਜਿਹੜੀਆਂ ਬੈਕ ਕਰਦੀਆਂ। ਪਰ ਇਹ ਬਿੱਲ ਪਾਸ ਹੋਣ ਦਾ ਇੱਕ ਰਿਸਕ ਵੀ ਹੈ, ਕਿਉਂਕਿ ਹੁਣ ਜਿਹੜੀ ਜੇ ਇਹ ਬਿੱਲ ਪਾਸ ਹੋ ਜਾਂਦਾ ਤੇ ਫਿਰ ਇਹਨਾਂ ਦੀ ਜਿਹੜੀ ਫੰਡਿੰਗ ਆ ਉਹ ਕਾਂਗਰਸ ਦੇ ਥਰੂ ਜਿਹੜੀ ਆਇਆ ਕਰੂਗੀ। ਸੋ ਡਰ ਇਹ ਹੈ ਕਿ ਜੇ ਇਮੀਗ੍ਰੇਸ਼ਨ ਕੋਰਟਸ ਨੇ ਕੋਈ ਇਦਾਂ ਦਾ ਡਿਸੀਜਨ ਪਾਸ ਕਰਤਾ ਜਿਹੜਾ ਕਾਂਗਰਸ ਨੂੰ ਪਸੰਦ ਨਹੀਂ ਹੋਇਆ, ਤੇ ਉਹਨਾਂ ਨੇ ਜਿਹੜੀ ਇਹਨਾਂ ਦੀ ਫੰਡਿੰਗ ਉਹ ਕੱਟ ਲੈਣੀ, ਕਿ ਫਿਰ ਸੈਲਰੀ ਸੂਲਰੀਜ਼ ਇਹਨਾਂ ਦੀਆਂ ਪੂਰੀਆਂ ਨਹੀਂ ਹੋਣੀਆਂ, ਤੇ ਕੋਰਟ ਇਹਨਾਂ ਕੋਲ ਰਨ ਕਰਨੇ ਥੋੜੇ ਜਿਹਾ ਔਖੇ ਹੋ ਜਾਣੇ ਆ। ਸੋ ਬਸ ਇੱਕ ਆਹ ਕੰਸਰਨ ਇਹਨਾਂ ਦਾ ਕਿ ਜਿਹੜੀ ਫੰਡਿੰਗ ਆ ਉਹ ਕਿੱਥੋਂ ਦੀ ਆਊਗੀ, ਉਹਨਾਂ ਬਾਰੇ ਇਹਨਾਂ ਨੇ ਅਜੇ ਕੋਈ ਵਿਚਾਰ ਨਹੀਂ ਕੀਤਾ। ਜੀ ਬਿਲਕੁਲ। ਅਗਲੀ ਆਪਾਂ ਜੇ ਡਿਸਕਸ ਕਰੀਏ ਤਾਂ ਕਹਿੰਦੇ ਭਈ ਇਮੀਗ੍ਰੇਸ਼ਨ ਪਾਲਿਸੀ ਨੇ ਇੱਕ ਨਵੀਂ ਟੈਕਨੋਲੋਜੀ ਐਡ ਕੀਤੀ ਹੈਗੀ ਆ ਤਾਂ ਕਿ ਇਲੀਗਲ ਇਮੀਗ੍ਰੇਸ਼ਨ ਨੂੰ ਕੰਬੈਟ ਕੀਤਾ ਜਾ ਸਕੇ, ਉਹਦੇ ਨਾਲ ਫਸਿਆ ਜਾ ਸਕੇ। ਜੀ ਸੋ ਜੀ ਜਿਹੜਾ ਸਦਰਨ ਬਾਰਡਰ ਹੈ ਉਹ ਕਾਫੀ ਮਿਲਟਰਾਈਜ਼ ਹੋ ਰਿਹਾ, ਤੇ ਆਟੋਮੇਸ਼ਨ ਹਰੇਕ ਚੀਜ਼ 'ਚ ਆ ਰਹੀ ਹੈ ਨਾ, ਗੱਡੀਆਂ 'ਚ, ਕਾਰਾਂ, ਜਹਾਜ਼ਾਂ 'ਚ ਦੇਖਦੇ ਹੀ ਆਪਾਂ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਵੀ ਅਨਾਊਂਸਮੈਂਟ ਕੀਤੀ ਹੈ ਕਿ ਜਿਹੜਾ ਇਨਸਾਨ ਦਾ ਬੈਸਟ ਫਰੈਂਡ ਆ, ਡੌਗ ਜਿਹੜਾ ਹੁੰਦਾ, ਇੱਦਾਂ ਦਾ ਇਹਨਾਂ ਨੇ ਇੱਕ ਰੋਬੋ ਡੌਗ ਬਣਾਇਆ ਹੈ। ਰੋਬੋ ਡੌਗ ਜਿਹੜਾ ਸੀਗਾ, ਆਪਾਂ ਇੰਟਰਨੈਟ ਤੇ ਕਾਫੀ ਸਾਲਾਂ ਤੋਂ ਹੀ ਆਪਾਂ ਦੇਖ ਰਹੇ ਹਾਂ, ਲੋਕੀ ਖੁਸ਼ ਵੀ ਕਾਫੀ ਹੁੰਦੇ ਸੀਗੇ ਕਿ ਕਿੱਡਾ ਐਡਵਾਂਸ ਡੌਗ ਆ ਇਹ, ਡੋਲਦਾ ਨਹੀਂ ਛੇਤੀ ਕਿਤੇ, ਕਾਫੀ ਪਹਾੜੀਆਂ ਤੇ ਚੜ੍ਹ ਜਾਂਦਾ, ਰੇਤਾਂ ਦੇ ਵਿੱਚ ਚੱਲ ਜਾਂਦਾ। ਸੋ ਇਹ ਜਿਹੜੇ ਹੁਣ ਰੋਬੋ ਡੌਗ ਸੀਗੇ, ਇਹਨਾਂ ਦਾ ਆਪਸ 'ਚ ਸਮਝੌਤਾ ਹੋ ਗਿਆ, ਕੰਟਰੈਕਟ ਹੋ ਗਿਆ, ਤੇ ਇਹ ਕਹਿੰਦੇ ਜਿਹੜੇ ਰੋਬੋ ਡੌਗ ਆ ਇਹਨਾਂ ਦੇ ਵਿੱਚ ਹੁਣ ਇਹਨਾਂ ਨੇ ਇਨਫਰਾਰੈਡ ਜਿਹੜੀ ਨਾਈਟ ਵਿਜ਼ਨ ਵਗੈਰਾ ਵੀ ਲਾਈ ਹੋਈ ਆ, ਫੋਟੋਆਂ, ਇਹ ਸੈਂਸਰ ਲੱਗੇ ਹੋਏ ਆ। ਇਹ ਰੋਬੋ ਡੌਗ ਇਹਨਾਂ ਨੇ ਕਹਿੰਦੇ ਬਾਰਡਰ ਤੇ ਹੁਣ ਛੱਡ ਦੇਣੇ ਆ, ਤੇ ਉੱਥੋਂ ਦੀ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਜ਼ਿਆਦਾ ਤਾਦਾਦ 'ਚ ਛੱਡ ਸਕਦੇ ਆ ਕਿ ਕਿੱਥੋਂ ਕਿਹੜਾ ਬੰਦਾ ਕ੍ਰਾਸ ਹੁੰਦਾ, ਫੋਟੋ ਵਗੈਰਾ ਲਾ ਸਕਦੇ ਆ, ਤੇ ਸੇਫ ਲੰਘਣਾ ਫਿਰ ਲੋਕਾਂ ਦਾ ਇੱਥੋਂ ਦੀ ਥੋੜਾ ਔਖਾ ਹੋ ਜਾਊਗਾ। ਤੇ ਇਹ ਜਿਹੜੀ ਰੋਬੋ ਡੌਗ ਵਾਲੀ ਕੰਪਨੀ ਆ ਉਹ ਇਹਨੂੰ ਕਹਿੰਦੀ ਹੈ ਕਿ ਇਹ ਆਟੋਮੇਟਿਡ ਗਰਾਊਂਡ ਸਰਵੇਲੈਂਸ ਵਹੀਕਲ ਹੈਗੇ ਆ, ਉਹਨੂੰ ਜਿੱਦਾਂ ਕਹਿ ਲਓ ਕਿ ਐਜ਼ ਅ ਡੌਗ ਨਹੀਂ ਸਾਦੇ, ਪਰ ਇਹ ਹੈਗੇ ਡੌਗ ਹੀ ਆ। ਦੇਖਣ ਜਿਹੜੀਆਂ ਇਹਨਾਂ ਦੀਆਂ ਫੋਟੋ ਵਗੈਰਾ ਰਿਲੀਜ਼ ਹੋਈਆਂ, ਬਿਲਕੁਲ ਉਹੀ ਸ਼ੇਪ ਆ, 4 ਲੱਤਾਂ, ਬਿਲਕੁਲ ਸਪੀਡ ਖਿੱਚਦੇ ਆ ਜੀ। ਤੇ ਇਹ ਜਿਹੜੀ ਫਿਰ ਪਾਰਟਨਰਸ਼ਿਪ ਸੀਗੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਤੇ ਇੱਕ ਗੋਸਟ ਰੋਬੋਟਿਕਸ ਕੰਪਨੀ ਹੈ ਫਿਲਾਡੈਲਫੀਆ ਦੀ, ਇੱਕ ਮਿਲਟਰੀ ਕੰਟਰੈਕਟਰ ਆ, ਉਹਨਾਂ ਦੇ ਵਿੱਚ ਇਹ ਜਿਹੜੀ ਡੀਲ ਇਹ ਹੋਈ ਹੈ। ਤੇ ਇਹਨੂੰ ਕਾਫੀ ਲੋਕਾਂ ਨੇ ਇਹਨਾਂ ਨੇ ਕਿਹਾ ਕਿ ਇਹ ਜ਼ਰੂਰੀ ਹੈ, ਕਿਉਂਕਿ ਆਉਣ ਵਾਲੇ ਟਾਈਮਾਂ 'ਚ ਪਤਾ ਨਹੀਂ ਤੁਸੀਂ ਹਾਲਾਤ ਕਿਸ ਹਿਸਾਬ ਨਾਲ ਡੀਸਟੇਬਲਾਈਜ਼ ਹੁੰਦੇ ਆ। ਜੇ ਬਾਰਡਰ ਸਾਡਾ ਇੱਦਾਂ, ਗੱਲ ਕਿਸੇ ਹੱਦ ਤੱਕ ਇਹਨਾਂ ਦੀ ਠੀਕ ਵੀ ਹੈ ਕਿ ਕਹਿੰਦੇ ਜੇ ਐਡਾ ਵੱਡਾ ਬਾਰਡਰ ਖੁੱਲ੍ਹਾ ਰਹੂਗਾ, ਹਿਊਮਨ ਸਮਗਲਿੰਗ ਬਹੁਤ ਹੋ ਰਹੀ ਹੈ, ਡਰੱਗ ਸਮਗਲਿੰਗ ਬਹੁਤ ਜ਼ਿਆਦਾ ਹੋ ਰਹੀ ਹੈ। ਇਸ ਤੋਂ ਇਲਾਵਾ ਹੋਰ ਕਾਫੀ ਕੰਟਰਾਬੈਂਡ ਜਾਂ ਫਾਇਰ ਆਰਮਸ ਵਗੈਰਾ ਇੱਧਰ ਉੱਧਰ ਬੜੇ ਜਾਂਦੇ ਆ, ਤੇ ਵੈਪਨ ਆਫ ਮਾਸ ਡਿਸਟਰਕਸ਼ਨ ਵੀ ਜਿਹੜੇ ਆ ਸਕਦੇ ਆ, ਤੇ ਸਾਨੂੰ ਇੱਦਾਂ ਦੀ ਟੈਕਨੋਲੋਜੀ ਤੇ ਰਿਲਾਈ ਕਰਨਾ ਪੈਣਾ। ਸੋ ਇਹਦੀ ਜਿਹੜੀ ਟੈਸਟਿੰਗ ਸੀਗੀ ਪਹਿਲਾਂ ਤਾਂ ਇਨਡੋਰ ਸੀਗੀ, ਫਿਰ ਇਹਨਾਂ ਨੇ ਆਊਟਡੋਰ ਕੀਤੀ। ਸੋ ਜਿਹੜੇ ਇਹ ਰੋਬੋਟ ਡੌਗ ਹੈਗੇ ਆ, ਇਹ ਕਾਫੀ ਇਫੈਕਟਿਵ ਆ,
ਤੇ ਕਾਫੀ ਜਿਹੜੇ ਸਿਨੈਰੀਓਜ਼ ਦੇ ਵਿੱਚ ਇਹ ਤੁਰ ਫਿਰ ਸਕਦੇ ਆ, ਠੰਡ ਹੋਵੇ, ਗਰਮੀ ਹੋਵੇ, ਡੈਜ਼ਰਟ ਹੋਵੇ, ਜਿੱਦਾਂ ਦਾ ਮਰਜ਼ੀ ਪਹਾੜੀਆਂ-ਪੂੜੀਆਂ ਹੋਣ। ਤੇ ਇਹਨਾਂ ਦਾ ਜਿੱਦਾਂ ਜਦੋਂ ਇਹਨਾਂ ਨੇ ਡੈਮੋ ਕੀਤਾ ਤੇ ਇਹ ਕਹਿ ਲਓ ਕਿ ਦਰਵਾਜ਼ਾ ਤੋੜ ਕੇ ਅੰਦਰ ਜਾ ਕੇ ਹਾਲ ਵਗੈਰਾ ਦੇ ਵਿੱਚ ਚੱਲ ਕੇ ਸਰਵੇਲੈਂਸ ਪੂਰੀ ਕਰ ਸਕਦੇ ਹੈਗੇ ਕਿਸੇ ਵੀ ਘਰ ਦੇ ਵਿੱਚ ਜਾ ਕੇ। ਤੇ ਜੀ ਪੁਲਿਸ ਨੂੰ ਮਤਲਬ ਜਾਣ ਦੀ ਲੋੜ ਨਹੀਂ ਪਊਗੀ, ਰਿਮੋਟਲੀ ਉਹ ਇਹਨੂੰ ਟ੍ਰੇਨ ਕਰ ਸਕਦੇ ਆ, ਹੈਂਡਲ ਕਰ ਸਕਦੇ ਆ। ਤੇ ਪੌੜੀਆਂ-ਪੂੜੀਆਂ ਚੜ੍ਹ ਜਾਂਦਾ, ਜਿਹੜੇ ਤੁਸੀਂ ਕਿਸੇ ਘਰ ਦੇ ਵਿੱਚ ਛੱਡ ਦਿਓ, ਇਹਨੇ ਪੂਰਾ ਨਾਪ ਲੈਣਾ ਕਿ ਕਿਹੜੇ ਘਰ 'ਚ, ਕਿਹੜੇ ਕਮਰੇ 'ਚ ਕੌਣ-ਕੌਣ ਬੈਠਾ ਹੈ ਨਾ, ਤੇ ਫੋਟੋਆਂ ਖਿੱਚ ਕੇ ਜਿਹੜੀਆਂ ਵਾਪਸ ਆਈਸ ਵਾਲਿਆਂ ਨੂੰ ਭੇਜ ਸਕਦਾ। ਅੱਛਾ ਜੀ ਤੇ ਜਿਹੜੇ ਇਹਦੇ ਕ੍ਰਿਟਿਸਾਈਜ਼ ਕਰਦੇ ਆ ਲਾਇਰਸ ਵਗੈਰਾ, ਉਹ ਬੇਸਿਕਲੀ ਇਹੀ ਕਹਿੰਦੇ ਆ ਕਿ ਤੁਸੀਂ ਬਹੁਤ ਜ਼ਿਆਦਾ ਇਹਨਾਂ ਨੂੰ ਪਾਵਰ ਦੇ ਰਹੇ ਆ, ਤੇ ਇਮੀਗ੍ਰੈਂਟਸ ਤਾਂ ਵਿਚਾਰੇ ਵੈਸੇ ਹੀ ਥੱਕੇ ਟੁੱਟੇ ਆਉਂਦੇ ਆ ਕਿ ਤੁਸੀਂ ਇੱਥੋਂ ਦੀ ਸ਼ੁਰੂਆਤ ਕਰੋਗੇ ਤੇ ਸਾਨੂੰ ਪਤਾ ਨਹੀਂ ਇਹਦਾ ਅੰਤ ਕਿੱਥੇ ਜਾ ਕੇ ਹੋਣਾ। ਕਿ ਤੁਸੀਂ ਇੱਦਾਂ ਹੁਣ ਇਹ ਨਹੀਂ ਕਿ ਬਾਰਡਰ ਤੇ ਆਉਂਦੇ ਹੀ ਜਿਹੜੇ ਗਰੀਬ ਕੰਟਰੀਆਂ ਤੋਂ ਆਉਂਦੇ ਆ ਉਹਨੂੰ ਤੁਸੀਂ ਇੱਦਾਂ ਦੇ ਆਟੋਮੈਟਿਕ ਰੋਬੋਟ ਨਾਲ ਉਹਨਾਂ ਦਾ ਸਵਾਗਤ ਕਰੋ। ਜੀ ਸੋ ਪਰ ਇਹ ਹੈ ਕਿ ਕੰਟਰੈਕਟ ਇਹ ਆਲਰੇਡੀ ਹੋ ਚੁੱਕਾ ਵਾ, ਡੀਲ ਆਲਰੇਡੀ ਬਣ ਚੁੱਕੀ ਆ। ਸੋ ਇਹ ਆਉਣ ਵਾਲੇ ਟਾਈਮਾਂ ਦੇ ਵਿੱਚ ਜਿਹੜੇ ਆ ਆਪਣੇ ਪੰਜਾਬੀ ਆਉਂਦੇ ਆ, ਉਹਨਾਂ ਨੂੰ ਹੋ ਸਕਦਾ ਇਹ ਚੀਜ਼ ਦਾ ਐਨਕਾਊਂਟਰ ਕਰਨਾ ਪਵੇ। ਜੀ ਬਿਲਕੁਲ। ਪਹਿਲਾਂ ਇਹ ਜਿਹੜੇ ਆ ਮਿਲਟਰੀ ਦੇ ਵਿੱਚ ਯੂਜ਼ ਕੀਤੇ ਜਾਂਦੇ ਆ, ਤੇ ਹੁਣ ਕਹਿੰਦੇ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਯੂਜ਼ ਕਰੂਗਾ। ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੀ ਜਾਈਏ, ਅੱਜ ਆਪਾਂ ਕਾਲਸ ਨਹੀਂ ਲਵਾਂਗੇ ਕਿਉਂਕਿ ਵਕੀਲ ਸਾਹਿਬ ਨੇ ਕਿਤੇ ਜਲਦੀ ਜਾਣਾ ਆ, ਤੇ ਪਰ ਉਹਨਾਂ ਦੇ ਆਫਿਸ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਟੈਲੀਫੋਨ ਨੰਬਰ 415 909 0503 415 909 0503। ਤੇ ਆਪਾਂ ਅਗਲੇ ਜਿਹੜੀ ਖਬਰ ਆ ਉਹਦੇ ਵੱਲ ਜਾਈਏ। ਜਾਰਜੀਆ ਜਿਹੜੀ ਆ ਕਹਿੰਦੇ ਵੀ ਬਹੁਤ ਵੱਡੀ ਫੈਸਿਲਿਟੀ ਬਣ ਰਹੀ ਆ ਜਾਰਜੀਆ 'ਚ, ਖਾਸ ਕਰਕੇ ਜਿਹੜੇ ਅਨਡਾਕੂਮੈਂਟਡ ਲੋਕ ਹੈਗੇ ਉਹਨਾਂ ਦੇ ਲਈ। ਜੀ, ਆਪਾਂ ਪਿਛਲੇ ਵਾਰੀ ਵੀ ਡਿਸਕਸ ਕੀਤਾ ਸੀਗਾ ਕਿ ਜੀਓ ਗਰੁੱਪ ਜਿਹੜਾ ਸੀਗਾ ਪਬਲਿਕਲੀ ਟ੍ਰੇਡਡ ਜਿਹੜੀ ਕੰਪਨੀ ਆ, ਕਾਫੀ ਬਿਲੀਅਨਸ ਆਫ ਡਾਲਰ ਕਮਾ ਰਹੀ ਆ ਆਹੀ ਜਿਹੜੀ ਇਮੀਗ੍ਰੇਸ਼ਨ ਡਿਟੈਂਸ਼ਨ ਫੈਸਿਲਿਟੀਜ਼ ਦੇ ਉੱਤੇ। ਸੋ ਜਾਰਜੀਆ ਦੇ ਵਿੱਚ ਇੱਕ ਸ਼ਹਿਰ ਆ ਫੋਕਸਟਾਊਨ ਆਈਸ ਪ੍ਰੋਸੈਸਿੰਗ ਸੈਂਟਰ ਜਿਹੜਾ ਇਹਨਾਂ ਦਾ ਹੈਗਾ, ਇਹ ਪੈਂਦਾ ਚਾਰਲਟਨ ਕਾਊਂਟੀ ਦੇ ਵਿੱਚ। ਇਹ ਜਿਹੜਾ ਸ਼ਹਿਰ ਇੱਥੇ ਹੈਗਾ, ਜਿਹੜਾ ਸ਼ਹਿਰ ਦੀ ਪੋਪੂਲੇਸ਼ਨ ਆ ਉਹ ਹੈਗੀ ਆ 4400, ਤੇ ਜਿਹੜੀ ਇਹਨਾਂ ਨੇ ਫੈਸਿਲਿਟੀ ਬਣਾਈ ਆ, ਫੈਸਿਲਿਟੀ ਦੇ ਵਿੱਚ ਬੈੱਡ ਹੈਗੇ ਆ 3018। ਸੋ ਤੁਸੀਂ ਉੱਤੋਂ ਹਿਸਾਬ ਲਾ ਲਓ ਕਿ 4400 ਲੋਕਾਂ ਦਾ ਸ਼ਹਿਰ ਆ, ਤੇ ਇੰਨੇ ਹੀ 3000 ਲੋਕੀ ਉੱਥੇ ਜਿਹੜੇ ਕੈਦੀ ਉਹਨਾਂ ਨੇ ਕੱਢਣੇ ਆ, ਤਾਂ ਉਹ ਵੱਡੀ ਫੈਸਿਲਿਟੀ ਹੈ ਹਨਾ। ਸੋ ਜਿਹੜੀ ਇਹ ਕਰੈਕਸ਼ਨ ਕੰਪਨੀ ਆ, ਇਹਨੇ ਐਗਰੀਮੈਂਟ ਕੀਤਾ ਜਿਹੜੇ ਲੋਕਲ ਅਫੀਸ਼ੀਅਲਸ ਵਗੈਰਾ ਹੁੰਦੇ ਨੇ ਸਿਟੀ ਦੇ, ਕਿ ਆਪਾਂ ਆਪਣਾ ਜਿਹੜਾ ਡਿਟੈਂਸ਼ਨ ਸੈਂਟਰ ਆ ਉਹ ਐਕਸਪੈਂਡ ਕਰਨਾ। ਤੇ ਜਿਹੜਾ ਜੀਓ ਗਰੁੱਪ ਆ, ਇਹਨਾਂ ਨੇ ਹੋਰ ਉੱਥੇ ਜਿਹੜੀ ਫੋਕਸਟਾਊਨ ਏਰੀਆ 'ਚ ਬਿਲਡਿੰਗ ਵਗੈਰਾ ਖਰੀਦ ਕੇ ਉਹਨੂੰ ਬੇਸਿਕਲੀ ਕਹਿ ਲਓ ਫੈਡਰਲ ਪ੍ਰਿਜ਼ਨ 'ਚ ਕਨਵਰਟ ਕਰਤਾ। ਇਹਦਾ ਕਾਫੀ ਹੁਣ ਨਿੰਦਿਆ ਹੋ ਰਹੀ। ਉਹ ਕਹਿੰਦੇ ਪਹਿਲਾਂ ਤਾਂ ਐਡੀ ਵੱਡੀ ਫੈਸਿਲਿਟੀ ਹੈ ਕਿ ਤੁਸੀਂ ਬੰਦਿਆਂ ਨੂੰ ਬੰਦਿਆਂ ਵਾਂਗੂ ਟਰੀਟ ਨਹੀਂ ਕਰ ਰਹੇ, ਤੁਸੀਂ ਇਹਨੂੰ ਬਿਜ਼ਨਸ ਵਾਂਗੂ ਦੇਖ ਰਹੇ ਆ। ਜੀ ਤੇ ਇਮੀਗ੍ਰੈਂਟ ਰਾਈਟ ਐਕਟਿਵਿਸਟ ਨੇ ਕਾਫੀ ਇਹਦਾ ਅਪੋਜ਼ ਕੀਤਾ। ਪਰ ਜਿੱਦਾਂ ਹੁੰਦਾ ਹੀ ਹੈ ਹਨਾ ਕਿ ਜਿਹੜੇ ਲੋਕਲ ਲੋਕ ਆ ਉਹ ਕਹਿੰਦੇ ਸਾਨੂੰ ਜੌਬਸ ਮਿਲਣੀਆਂ, ਸਾਨੂੰ ਟੈਕਸ ਦਾ ਰੈਵਨਿਊ ਆਉਣਾ। ਜਿਹੜੇ ਸਿਟੀ ਵਾਲੇ ਲੋਕ ਆ ਉਹ ਕਾਫੀ ਖੁਸ਼ ਆ ਕਿ ਚਲੋ ਹੁਣ ਜੇ 4000 ਦੀ ਪਾਪੂਲੇਸ਼ਨ ਮਗਰ 3000 ਵਾਲੀ ਤੁਸੀਂ ਫੈਸਿਲਿਟੀ ਬਣਾਓਗੇ, ਤਾਂ ਤੁਸੀਂ ਲਾ ਲਓ ਕਿ ਜਿਹੜਾ ਕੰਮ ਧੰਦਾ ਉੱਥੇ ਜਿਹੜੇ ਲੋਕਲ ਲੋਕਾਂ ਦਾ ਉਹ ਤਾਂ ਵਧਣਾ ਹੀ ਆ। ਸੋ ਉਹ ਕਹਿੰਦੇ ਕਿ ਨਹੀਂ, ਬਹੁਤ ਵਧੀਆ ਚੀਜ਼ ਆ ਇਹ, ਫਾਇਦੇਮੰਦ ਆ। ਤੇ ਦੇਖੋ ਅੱਗੇ ਕਿੱਦਾਂ ਹੁੰਦਾ। ਅਗਲੀ ਖਬਰ ਵੱਲ ਚਲੀਏ ਤੇ ਕਹਿੰਦੇ ਵੀ ਕੋਲੀਸ਼ਨ ਆਫ 159 ਜਿਹੜੀਆਂ ਲੇਬਰ ਯੂਨੀਅਨਸ ਤੇ ਐਡਵੋਕੇਸੀ ਗਰੁੱਪ ਆ, ਉਹ ਹੁਣ ਰਲ ਕੇ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦਾ ਬਿਲਡ ਬੈਕ ਬੈਟਰ ਪਲਾਨ ਦੇ ਨਾਲ ਚੱਲਣਗੇ। ਜੀ, ਸੋ ਜਿੱਦਾਂ ਕਿ ਸਾਨੂੰ ਪਤਾ ਹੀ ਹੈ ਨਾ ਕਿ ਰਸ਼ੀਆ ਦਾ ਤੇ ਯੂਕਰੇਨ ਦਾ ਕਾਫੀ ਮਸਲਾ ਚੱਲ ਰਿਹਾ ਇਸ ਵੇਲੇ, ਜੀ ਤੇ ਸੁਪਰੀਮ ਕੋਰਟ ਦੇ ਇੱਕ ਜਸਟਿਸ ਦੀ ਡੈਥ ਵੀ ਹੋ ਗਈ ਹੈ। ਸੋ ਸੁਪਰੀਮ ਕੋਰਟ ਦੇ ਵਿੱਚ ਵੀ ਵੈਕੈਂਸੀ ਜਿਹੜੀ ਇੱਕ ਅਵੇਲੇਬਲ ਆ। ਸੋ ਉਹ ਵੀ ਜੇ ਲਿਸਨਰਸ ਨੂੰ ਪਤਾ ਹੀ ਹੋਣਾ ਹੁਣ ਕਿ ਕਾਫੀ ਇੰਪੋਰਟੈਂਟ ਚੀਜ਼ ਹੋ ਜਾਂਦੀ ਹੈ, ਕਿਉਂਕਿ ਉਹ ਡਿਸਾਈਡ ਕਰਦਾ ਕਿ ਤੁਹਾਡਾ ਜਿਹੜਾ ਸੁਪਰੀਮ ਕੋਰਟ ਆ ਉਹ ਕੰਜ਼ਰਵੇਟਿਵ ਹੋਊਗਾ ਕਿ ਲਿਬਰਲ ਹੋਊਗਾ। ਕੰਜ਼ਰਵੇਟਿਵ ਜੱਜ ਫਿਰ ਕੱਟੜ ਡਿਸੀਜਨ ਦਿੰਦੇ ਆ, ਲਿਬਰਲ ਤੁਹਾਡੇ ਫੇਵਰ 'ਚ ਦਿੰਦੇ ਆ ਹਨਾ। ਜਦ ਅਬੋਰਸ਼ਨ ਲਾਜ਼ ਆ ਜਾਂ ਹੋਰ ਜੋ ਡਾਕਾ ਦੇ ਕੋਈ ਵੀ ਜੋ ਵੀ ਇੰਪੋਰਟੈਂਟ ਲਾਅ ਸੂਟਸ ਜਿਹੜੇ ਹੈਗੇ ਆ। ਜੀ ਸੋ ਕਾਂਗਰਸ ਦਾ ਧਿਆਨ ਤਾਂ ਇਸ ਵੇਲੇ ਸਾਰਾ ਰਸ਼ੀਆ ਦੇ ਵੱਲ ਤੇ ਸੁਪਰੀਮ ਕੋਰਟ ਦੀ ਵੈਕੈਂਸੀ ਦੇ ਵੱਲ ਆ। ਪਰ ਜਿਹੜੇ ਆਹੀ ਐਡਵੋਕੇਸੀ ਗਰੁੱਪਸ ਹੈਗੇ ਆ, ਇਹ ਕਹਿੰਦੇ ਆਪਾਂ ਭੁੱਲੇ ਨਹੀਂ ਕਿ ਤੁਸੀਂ ਸਾਨੂੰ ਪ੍ਰੋਮਿਸ ਕੀਤਾ ਸੀਗਾ ਕਿ ਬਿਲਡ ਬੈਕ ਬੈਟਰ ਐਕਟ ਜਿਹੜਾ ਹੈਗਾ ਬਾਈਡਨ ਨੇ, ਕਿ ਸਾਰਾ ਇਨਫਰਾਸਟ੍ਰਕਚਰ ਚੇਂਜ ਕਰ ਦੇਣਾ, ਨਵਾਂ ਇਮੀਗ੍ਰੇਸ਼ਨ ਰਿਫਾਰਮ ਕਰ ਦੇਣਾ। ਉਹ ਕਹਿੰਦੇ ਕਿ ਤੁਸੀਂ ਜਿਹੜਾ ਆਪਣਾ ਵਾਅਦਾ ਕੀਤਾ ਸੀਗਾ ਉੱਤੇ ਤੁਸੀਂ ਪੂਰੇ ਉਤਰੋ। ਸੋ ਇਹ ਘੱਟੋ ਘੱਟ 160 ਦੇ ਕਰੀਬ ਜਿਹੜੀਆਂ ਲੇਬਰ ਯੂਨੀਅਨ ਤੇ ਐਡਵੋਕੇਸੀ ਪ੍ਰੋਗਰਾਮ ਹੈਗੇ ਆ, ਤੇ ਇਹਨਾਂ ਨੂੰ ਲੀਡ ਕਰ ਰਹੀ ਹੈਗੀ ਜਿਹੜੀ ਸੰਸਥਾ ਉਹ ਹੈਗੀ ਆ ਇਨਵੈਸਟ ਇਨ ਅਮਰੀਕਾ। ਇਹ ਕਾਂਗਰਸ ਨੂੰ ਕਹਿੰਦੀ ਕਿ ਤੁਸੀਂ ਆਪਣਾ ਜਿਹੜੀ ਇਲੈਕਸ਼ਨ ਦੇ ਰੈਲੀ ਦੇ ਵਿੱਚ ਇਹ ਪ੍ਰੋਮਿਸ ਕੀਤਾ ਸੀਗਾ, ਤਾਂ ਕਰਕੇ ਤੁਹਾਨੂੰ ਵੋਟਾਂ ਪਾਈਆਂ, ਤੇ ਤੁਹਾਨੂੰ ਇਹ ਜਿਹੜਾ ਬਿੱਲ ਆ ਉਹ ਇਹਦੇ ਉੱਤੇ ਹੋਰ ਮਿਹਨਤ ਕਰਨੀ ਚਾਹੀਦੀ ਹੈ। ਇੱਦਾਂ ਉਮੀਦ ਛੱਡਣੀ ਨਹੀਂ ਚਾਹੀਦੀ। ਇਹ ਜਿਹੜੇ ਸਾਰੇ ਜਿਹੜੇ ਐਡਵੋਕੇਸੀ ਗਰੁੱਪ ਆ, ਇਹਦੇ ਵਿੱਚ ਕਾਫੀ ਜਿਹੜੇ ਲੀਡਿੰਗ ਜਿਹੜੀਆਂ ਸੰਸਥਾਵਾਂ ਉਹਨਾਂ ਨੇ ਜੁਆਇਨ ਕੀਤੀ ਇਹ ਕੋਲੀਸ਼ਨ। ਸੋ
ਕੁਛ ਇੱਕ ਦਾ ਨਾਮ ਦੇਵਾਂਗੇ ਤਾਂ ਕਿ ਤੁਹਾਨੂੰ ਪਤਾ ਲੱਗੇਗੀ ਕਿ ਕਿੱਦਾਂ ਸਿਸਟਮ ਚੱਲਦਾ, ਕਿਹੜੇ-ਕਿਹੜੇ ਲੋਕ ਆ ਉਹ ਸਪੋਰਟਰ ਹੁੰਦੇ ਆ ਇਮੀਗ੍ਰੈਂਟਸ ਦੇ। ਸੋ ਇੱਕ ਤਾਂ ਹੈਗਾ ਬੈਂਡ ਦੀ ਆਰਕ, ਜੂਇਸ਼ ਐਕਸ਼ਨ, ਫਿਰ ਜੀ ਇਕਨੋਮਿਕ ਪਾਲਿਸੀ ਇੰਸਟੀਟਿਊਟ, ਫੇਥ ਇਨ ਪਬਲਿਕ ਲਾਈਫ, ਆਇਰਨ ਵਰਕਰਸ, ਲਟੀਨੋ ਵਿਕਟਰੀ, ਲੀਗ ਆਫ ਕੰਜ਼ਰਵੇਸ਼ਨ ਵੋਟਰਸ, ਮੌਮਸ ਰਾਈਜ਼ਿੰਗ, ਪਲੈਨਡ ਪੇਰੈਂਟਹੁੱਡ ਜਿਹੜੀ ਫੈਡਰੇਸ਼ਨ ਆਫ ਅਮਰੀਕਾ ਉਹਨਾਂ ਨੇ, ਤੇ ਯੂਨਾਈਟਿਡ ਬ੍ਰਦਰਹੁੱਡ ਆਫ ਕਾਰਪੈਂਟਰਸ। ਸੋ ਵਧੀਆ ਲੱਗੂਗਾ ਜੇ ਕਿਸੇ ਵੇਲੇ ਪੰਜਾਬੀਆਂ ਦੇ ਵੀ ਗਰੁੱਪ ਇਸ ਨੂੰ 5ਵੇਂ ਨੰਬਰ ਦੇ ਮੋਸਟ ਹਾਈਐਸਟ ਜਿਹੜੇ ਇਮੀਗ੍ਰੈਂਟ ਉਹ ਹੈਗੇ ਆ, ਪਰ ਇਦਾਂ ਕਿ ਕੇਸ ਕੂਸ ਪਾਸ ਹੁੰਦਾ ਉਹਨਾਂ ਨੂੰ ਕਦੀ ਦੇਖੇ ਨਹੀਂ ਪਾਰਟਿਸਿਪੇਟ ਕਰਦੇ ਜਾਂ ਕਿਤੇ। ਇਹ ਮਾੜੀ ਗੱਲ ਆ, ਜਦੋਂ ਆਪਣਾ ਹੋ ਜਾਂਦਾ ਨਾ ਫਿਰ ਪਾਰਟਿਸਿਪੇਟ ਨਹੀਂ ਕਰਦੇ। ਆਪਾਂ ਦੇਖਿਆ ਸੀ ਪਿਛਲੀ ਵਾਰੀ ਵੀ ਕਾਫੀ ਸਾਲ ਪਹਿਲਾਂ ਇੱਕ ਮਿਲੀਅਨ ਮੈਨ ਮਾਰਚ ਹੋਇਆ ਸੀ ਲਾਸ ਐਂਜਲਸ 'ਚ। ਮੋਸਟਲੀ ਅਨਡਾਕੂਮੈਂਟਡ ਸੀਗੇ ਤੇ ਬਹੁਤ ਹੀ ਘੱਟ ਉਹਦੇ ਵਿੱਚ ਪੰਜਾਬੀ ਸੀਗੇ, ਮੋਸਟਲੀ ਸਾਰੇ ਸਪੈਨਿਸ਼ ਬੋਲਦੇ ਸੀਗੇ। ਜੀ। ਹਾਂਜੀ, ਸੋ ਫਿਰ ਹੁੰਦਾ ਕੀ ਹੈ ਕਿ ਉਹੀ ਮਤਲਬ ਕੋਰਟਸ ਦੇ ਵਿੱਚ ਜਾਓ, ਜਿੱਥੇ ਵੀ ਜਾਓ, ਤੁਸੀਂ ਫਿਰ ਉਹੀ ਇੰਪ੍ਰੈਸ਼ਨ ਕੈਰੀ ਕਰਦੇ ਹਨਾ। ਫਿਰ ਜੇ ਬੰਦਾ ਉਹਨਾਂ ਕੀ ਸੋਚੇ ਕਿ ਚਲ ਮੇਰਾ ਕੇਸ ਪਾਸ ਹੋ ਗਿਆ, ਮੇਰਾ ਕੰਮ ਨਿਕਲ ਗਿਆ, ਮੈਨੂੰ ਕੀ ਲੈਣਾ ਕਿਸੇ ਨੂੰ, ਮੈਂ ਕਿਸੇ ਸੰਸਥਾ ਨੂੰ ਕਿਉਂ ਸਪੋਰਟ ਕਰਾਂ। ਤੇ ਫਿਰ ਉਹੀ ਹੈ ਕਿ ਜਿਹੜੀ ਜਿੱਦਾਂ ਦੇ ਲੀਡਰ, ਜਿੱਦਾਂ ਦੀ ਆਰਗੇਨਾਈਜੇਸ਼ਨ ਤੁਸੀਂ ਚੁਣੋਗੇ, ਸਪੋਰਟ ਕਰੋਗੇ, ਉਦਾਂ ਦੇ ਰਿਜ਼ਲਟ ਫਿਰ ਤੁਸੀਂ ਐਕਸਪੈਕਟ ਕਰੋਗੇ ਹਨਾ। ਸੋ ਇਹ ਹੈ ਕਿ ਜਿਹੜੇ ਹੁਣ ਹਿਸਪੈਨਿਕ ਹੈਗੇ ਆ, ਇਹਨਾਂ ਨੇ ਇਹ ਬਹੁਤ ਜ਼ਿਆਦਾ, ਹਿਸਪੈਨਿਕ ਆਪਾਂ ਕਹਿੰਦੇ ਜਿਹੜੇ ਸਾਊਥ ਅਮਰੀਕਾ ਤੋਂ ਲੋਕੀ ਆਉਂਦੇ ਆ, ਇਹਨਾਂ ਦੀਆਂ ਸੰਸਥਾਵਾਂ, ਇਹਨਾਂ ਦੇ ਫਿਰ ਜਦੋਂ ਕੋਈ ਇਦਾਂ ਦਾ ਕੇਸ ਹੁੰਦਾ, ਇਹਨਾਂ ਦਾ ਇਨਫਰਾਸਟ੍ਰਕਚਰ ਰੈਡੀ ਹੈ, ਸੁਪਰੀਮ ਕੋਰਟ ਤੱਕ ਫਿਰ ਲੈ ਕੇ ਜਾਂਦੇ ਆਪਣੀ ਕਮਿਊਨਿਟੀ ਵਾਲੇ ਬੰਦਿਆਂ ਨੂੰ। ਡਾਕਾ ਡੁੱਕਾ ਤੇ ਦੇਖੋ ਤੁਸੀਂ ਕਿੱਥੇ ਤੱਕ ਲੈ ਕੇ ਗਏ ਆ। ਸੋ ਇਦਾਂ ਹੈ ਕਿ ਫਿਰ ਜੇ ਫਾਇਦਾ ਵੀ ਫਿਰ ਕਮਿਊਨਿਟੀ ਨੂੰ ਹੀ ਹੁੰਦਾ ਕਹਿ ਲਓ ਇੱਕ ਤਰ੍ਹਾਂ। ਸੋ ਇਹ ਹੈ ਕਿ ਇਮੀਗ੍ਰੇਸ਼ਨ ਦੀ ਅੱਜ ਦੀ ਡੇਟ 'ਚ ਕੋਈ ਐਡਵੋਕੇਸੀ ਆਰਗੇਨਾਈਜੇਸ਼ਨ ਨਹੀਂ ਹੈਗੀ, ਕਿਸੇ ਲਾਇਰ ਨੇ ਬਣਾਈ ਨਹੀਂ, ਸਾਰੇ ਆਪਣਾ ਆਪਣਾ ਕੰਮ ਜਿਹੜਾ ਕਰਨ 'ਚ ਲੱਗੇ ਰਹੇ। ਪਰ ਜਦੋਂ ਮੈਂ ਡੇਟਾ ਬਿਲਕੁਲ ਦੇਖੋ, ਜੇ ਜੀ ਇਹ ਆਪਾਂ ਚਲੋ ਪੋਲੀਟੀਕਲ ਅਸਾਈਲਮ ਵਾਲੇ ਲੱਖਾਂ ਦੇ ਹਿਸਾਬ ਨਾਲ ਆਪਣੇ ਪੰਜਾਬੀ ਹਨਾ, ਜੀ, ਫਿਰ ਜੇ H1 ਵੀਜ਼ੇ ਨੂੰ ਦੇਖ ਲਈਏ, ਉਹਦੇ 'ਚ ਬਹੁਤ ਵੱਡੀ ਗਿਣਤੀ ਇੰਡੀਅਨਸ ਦੀ ਆ, ਮੇਰੇ ਖਿਆਲ ਨਾਲ ਜੀ, 70-80%। ਜੀ। ਤੇ ਫਾਈਨੈਂਸ਼ੀਅਲੀ ਵੀ ਬੜੇ ਸਟਰੋਂਗ ਆ। ਉਹਨਾਂ ਨੇ ਵੀ ਕੋਈ ਇਦਾਂ ਦਾ ਨਹੀਂ ਕੀਤਾ ਵੀ ਅਸੀਂ ਇੱਕ ਆਪਣਾ ਗਰੁੱਪ ਬਣਾਈਏ ਤੇ ਜਿਹੜਾ ਫਾਈਟ ਕਰੇ, ਘੱਟੋ ਘੱਟ ਉਹਨਾਂ ਲਈ ਫਾਈਟ ਕਰੇ। ਉਹਨਾਂ ਦਾ ਜੀ ਇੱਕ ਇਮੀਗ੍ਰੇਸ਼ਨ ਵੌਇਸ ਕਰਕੇ ਇੱਕ ਸੰਸਥਾ ਸੀਗੀ, ਹਾਂਜੀ, ਤੇ ਕਾਫੀ ਫਾਈਟ ਉਹਨਾਂ ਨੇ ਕੀਤਾ ਵੀ ਸੀਗਾ ਪਰ ਕੰਟਰੀ ਲਿਮਿਟੇਸ਼ਨ ਤੇ। ਪਰ ਉਹਨਾਂ ਦੇ ਵਿੱਚ ਵੀ ਕੀ ਸੀਗਾ ਕਿ ਜਿੱਦਾਂ ਰੈਲੀਆਂ ਵਗੈਰਾ ਹੁੰਦੀਆਂ ਸੀਗੀਆਂ ਨਾ, ਭਾਵੇਂ ਮੰਨ ਲਓ ਹੁਣ ਸੈਨੋ ਦੀ ਰੈਲੀ ਆ, ਜੀ, ਤੇ ਬਸ ਉਹੀ ਹੁੰਦਾ ਲੋਕਾਂ ਦਾ। ਹੋਰ ਤਾਂ ਚਲੋ ਗੱਡੀਆਂ ਗੁੱਡੀਆਂ ਦਾ ਮੇਲਾ ਹੋਵੇ, ਉੱਥੇ ਤਾਂ ਚੱਲ ਜਾਣਾ ਸਾਰੀ ਯੰਗ ਜਨਰੇਸ਼ਨ ਨੇ, ਪਰ ਏਦਾਂ ਦਾ ਜਦੋਂ ਕੰਮ ਹੁੰਦਾ ਨਾ, ਉੱਥੇ ਨਹੀਂ ਫਿਰ ਜਾਂਦੇ। ਜੀ, ਉੱਥੇ ਫਿਰ 2-4 ਲੋਕ ਹੀ ਪਹੁੰਚਦੇ ਆ। ਤੇ ਹੁਣ ਜਿਹੜੇ ਹਿਸਪੈਨਿਕ ਆ, ਇਹ ਜਦੋਂ ਆਪਣੀ ਰੈਲੀ ਕੱਢਦੇ ਆ, ਇਲੀਗਲ ਜਿਹੜੇ ਇਮੀਗ੍ਰੈਂਟਸ ਆ, ਤੁਸੀਂ ਦੇਖੋ ਲੱਖਾਂ 'ਚ ਹੀ ਲੋਕ ਜਿੱਦਾਂ ਭਰੇ ਹੁੰਦੇ, ਪਤਾ ਲੱਗਦਾ ਕਿ ਜੀ, ਪ੍ਰੈਜ਼ੈਂਸ ਜਿੱਦਾਂ ਵੋਇਸ ਸ਼ੋ ਹੁੰਦੀ ਹੈ। ਹੁਣ ਜਾਂ ਤਾਂ ਏਦਾਂ ਨਾ ਕਿ ਆਪਣਾ ਪੰਜਾਬੀਆਂ ਦਾ ਨੰਬਰ ਨਾ ਹੋਵੇ, ਸੋ ਉਹ ਪੰਜਾਬੀਆਂ ਦਾ ਜਿਹੜਾ 5ਵਾਂ ਕਹਿੰਦੇ 5th ਲਾਰਜੈਸਟ ਜਿਹੜੀ ਕਹਿ ਲਓ ਕਿ ਗਰੁੱਪ ਆ, ਜਿਹੜਾ ਇੱਕ ਇੰਨੀ ਛੋਟੀ ਜਿਹੀ ਸਟੇਟ ਹੈ ਇੰਨਾ, ਪਰ ਏਦਾਂ ਕਿ ਕੋਈ ਸੰਸਥਾ ਬਣੀ ਨਹੀਂ। ਵਕੀਲਾਂ ਦੀ ਵੀ ਗਲਤੀ ਆ, ਜਿਹੜੇ ਜੋ ਵੀ ਜਿੱਦਾਂ ਮੋਬਿਲਾਈਜ਼ ਕਰਦੇ ਉਹਨਾਂ ਦੀ ਵੀ ਗਲਤੀ ਹੈ ਕਿ ਚਲੋ ਅੱਜ ਕਿਸੇ ਨੇ ਸੋਚਿਆ ਹੀ ਨਹੀਂ ਇਸ ਬਾਰੇ। ਪਰ ਏਦਾਂ ਕਿ ਇਹਦੇ ਆਉਣ ਵਾਲੇ ਟਾਈਮਾਂ ਦੇ ਵਿੱਚ ਇਹਦੇ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਸਾਨੂੰ ਐਜ਼ ਅ ਕਮਿਊਨਿਟੀ, ਤਾਂ ਕਿ ਹੁਣ ਜਿੱਦਾਂ ਕਹਿ ਲਓ ਇੰਡੀਆ ਦੇ ਕੇਸ ਆ, ਫਸ ਗਏ ਉੱਥੇ ਹਨਾ, ਕੌਂਸੂਲੇਟ ਨੇ, ਉਹ ਕੋਈ ਉਹਨਾਂ ਨੂੰ ਲੈਣਾ ਦੇਣਾ ਨਹੀਂ ਹਨਾ, ਜੋ ਉਹਨਾਂ ਨੇ ਕਰਨਾ, ਜੇ ਬੰਦ ਆ ਤਾਂ ਬੰਦ ਆ। ਕੋਈ ਐਸਾ ਤੁਹਾਡਾ ਮੈਕੈਨਿਜ਼ਮ ਨਹੀਂ ਹੈਗਾ ਜਿੰਨਾ ਤੁਸੀਂ ਉਹਨਾਂ ਨਾਲ ਇੰਟਰੈਕਟ ਕਰ ਸਕਦੇ ਹੋ, ਉਹਨਾਂ ਨੂੰ ਆਪਣੀਆਂ ਪ੍ਰੋਬਲਮ ਦੱਸ ਸਕਦੇ ਹੋ। ਸੋ ਇਦਾਂ ਦੀ ਸੰਸਥਾ ਦਾ ਜਿਹੜਾ ਹੈਗਾ ਉਹ ਬਣਨਾ ਜਿਹੜਾ ਹੈਗਾ ਉਹ ਜ਼ਰੂਰੀ ਆ ਮੇਰੇ ਹਿਸਾਬ ਨਾਲ। ਅਜੇ ਤਾਂ ਆਪਾਂ ਵੀ ਚਲੋ ਕੰਮਕਾਰ ਸ਼ੁਰੂ ਕੀਤੇ ਆ, ਰਿਲੇਟਿਵਲੀ ਯੰਗ ਉਮਰ ਆ, ਪਰ ਇਹ ਹੈ ਕਿ ਜਿਹੜਾ ਹੁਣ ਇਮੀਗ੍ਰੇਸ਼ਨ ਕਰੀਅਰ ਦੀ ਜਿਹੜੀ ਜਰਨੀ ਆ, ਉਹ ਸ਼ੁਰੂ ਐਜ਼ ਅ ਵਕੀਲ ਤੋਂ ਹੋਈ ਸੀਗੀ, ਪਰ ਮੈਨੂੰ ਪਤਾ ਨਹੀਂ ਕਿ ਖਤਮ ਕਿੱਥੇ ਜਾ ਕੇ ਹੋਊਗੀ। ਸੋ ਜੀ, ਮਕਸਦ ਬੇਸਿਕਲੀ ਇਹੀ ਹੈਗਾ ਕਿ ਇਮੀਗ੍ਰੇਸ਼ਨ ਸਪੇਸ ਦੇ ਵਿੱਚ ਲੋਕਾਂ ਦੀ ਜਿਹੜੀ ਆ ਉਹ ਹੈਲਪ ਕਰਨੀ ਆ, ਜਿਹੜਾ ਪਿਛਲੇ ਵਾਲੇ ਕਰ ਸਕੇ, ਉਹਨੂੰ ਅੱਗੇ ਹੋਰ ਮੁਕਾਮ ਤੇ ਜਿਹੜਾ ਉਹ ਪਹੁੰਚਾਉਣਾ। ਜੀ, ਸੋ ਅੱਛਾ, ਐਨੀਵੇਜ਼ ਮੂਵਿੰਗ ਔਨ। ਸੋ ਇਹ ਜਿਹੜਾ ਕੋਲੀਸ਼ਨ ਸੀਗੀ, ਹੁਣ ਇਹਦੇ ਵਿੱਚ 160 ਗਰੁੱਪ ਤਕਰੀਬਨ ਜਿਹੜੇ ਆਏ ਆ, ਤੇ ਅਮਰੀਕਨ ਫੈਡਰੇਸ਼ਨ ਆਫ ਸਟੇਟ, ਕਾਉਂਟੀ ਤੇ ਮਿਊਨਿਸਿਪਲ EMPLOYEES ਜਿਹੜੀ ਇੱਕ ਬਹੁਤ ਵੱਡੀ ਸੰਸਥਾ, ਜਿਹਦੇ ਵਿੱਚ ਕਿ 12.5 ਮਿਲੀਅਨ ਜਿਹੜੇ ਇਹਦੇ ਮੈਂਬਰ ਆ, ਤੇ ਇਹਨਾਂ ਦੇ ਅੱਗੇ ਥੱਲੇ 57 ਹੋਰ ਅਫੀਲੀਏਟ ਯੂਨੀਅਨ ਜਿਹੜੀਆਂ ਉਹ ਆਉਂਦੀਆਂ, ਉਹਨਾਂ ਨੇ ਵੀ ਇਸ ਜਿਹੜਾ ਹੈਗਾ ਇਹਦੀ ਸਪੋਰਟ ਕੀਤੀ ਕਿ ਇਹ ਇਨੀਸ਼ੀਏਟਿਵ ਦੀ। ਤੇ ਇਹਦੇ ਨਾਲ ਨਾਲ ਦੇਖੋ ਤੁਸੀਂ ਕਿ ਨੈਸ਼ਨਲ ਐਜੂਕੇਸ਼ਨ ਐਸੋਸੀਏਸ਼ਨ ਜਿਹੜੇ 3 ਮਿਲੀਅਨ ਮੈਂਬਰ ਆ, ਸਰਵਿਸ EMPLOYEES ਇੰਟਰਨੈਸ਼ਨਲ ਯੂਨੀਅਨ 2 ਮਿਲੀਅਨ ਮੈਂਬਰ ਜਿਹਦੇ, ਈਵਨ ਜਿਹੜੀ ਅਮਰੀਕਨ ਫੈਡਰੇਸ਼ਨ ਆਫ ਟੀਚਰਸ ਦੀ ਜਿਹੜੀ ਐਸੋਸੀਏਸ਼ਨ ਆ, 1.7 ਮਿਲੀਅਨ ਜਿਹੜੇ ਮੈਂਬਰ ਆ, ਉਹਨਾਂ ਨੇ ਵੀ ਇਹਨੂੰ ਸਪੋਰਟ ਕੀਤਾ। ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਟੀਚਰ ਵਾਲੇ ਵੀ ਜਿਹੜੇ ਇਮੀਗ੍ਰੈਂਟ ਨੂੰ ਕਰ ਰਹੇ ਆ, ਸਾਡੇ ਬੰਦੇ ਕਿੱਥੇ ਆ, ਮੈਂ ਉਹ ਸਾਰੀ ਸੰਸਥਾਵਾਂ ਨੂੰ ਸਵਾਲ ਕਰਦਾ ਕਿ ਕਿੱਥੇ ਬੈਠੇ ਆ ਤੁਸੀਂ, ਕੀ ਕੰਮ ਕਰਦੇ ਆ ਹਨਾ। ਕਿਤੇ ਨਾਮੋ ਨਿਸ਼ਾਨੀ ਜਿਹੜਾ ਹੈਗਾ ਕਿ ਜਿਹੜੇ ਕਿੱਤਿਆਂ ਦਾ ਜਿਹੜਾ ਦਾ ਕੋਈ ਲੈਣਾ ਦੇਣਾ ਵੀ ਨਹੀਂ ਹੈਗਾ, ਉਹ ਵੀ ਕਹਿੰਦੇ ਕਿ ਚੰਗੀ ਗੱਲ ਆ ਇਹ ਕਿ ਪ੍ਰੈਸ਼ਰ ਪਾਓ ਇਹਨਾਂ ਤੇ ਰਲ ਕੇ, ਉਹ ਵੀ ਇਹਨਾਂ ਦੇ ਨਾਲ ਰਲੇ ਹੋਏ ਆ ਹਨਾ। ਤੇ ਕਹਿੰਦੇ ਇਹ ਕਿ ਕਾਫੀ ਪ੍ਰੋਗਰੈਸ ਜਿਹੜੀ ਅਮਰੀਕਾ ਰੈਸਕਿਊ ਪਲਾਨ ਜਾਂ ਬਾਈ ਪਾਰਟੀਸ਼ਨ ਜਿਹੜਾ ਇਨਫਰਾਸਟ੍ਰਕਚਰ ਲਾਅ ਸੀਗਾ, ਉਹ 'ਚ ਦੇਖਿਆ ਆਪਾਂ
ਹੋਈ ਆ, ਕਾਫੀ ਨੈਗੋਸ਼ੀਏਸ਼ਨ ਅੱਗੇ ਗਈਆਂ, ਪਰ ਉਹ ਕਹਿੰਦੇ ਕਿ ਹੋਰ ਵੀ ਕਾਫੀ ਕੁਛ ਜਿਹੜਾ ਇਹਦੇ ਵਿੱਚ ਹੋ ਸਕਦਾ ਵਾ। ਕਾਂਗਰਸ ਨੇ ਜਿਹੜਾ ਬਿਲਡ ਬੈਕ ਬੈਟਰ ਫਰੇਮਵਰਕ ਪਾਸ ਕੀਤਾ ਸੀਗਾ ਪਹਿਲਾਂ, $3.5 ਟ੍ਰਿਲੀਅਨ ਦਾ ਜਿਹੜਾ ਸੀਗਾ ਪਲਾਨ ਸੀਗਾ, ਤੇ ਇਮੀਗ੍ਰੇਸ਼ਨ ਦੇ ਵੀ ਇਹਦੇ ਵਿੱਚ ਬੈਨੀਫਿਟ ਵਗੈਰਾ ਇਹਨਾਂ ਨੇ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਜਿਹੜਾ ਹੁਣ ਸੀਗਾ $3.5 ਟ੍ਰਿਲੀਅਨ ਤੋਂ ਘਟਾ ਕੇ ਉਹਨਾਂ ਦੀ ਬਹਿਸਬਾਜ਼ੀ ਹੁੰਦੀ ਰਹੀ, ਕੰਪਰੋਮਾਈਜ਼ ਕਾਫੀ ਉਹਨਾਂ ਦੇ ਹੋਏ, ਹੁਣ ਇਹ 1.75 ਟ੍ਰਿਲੀਅਨ ਦਾ ਜਿਹੜਾ ਉਹ ਰਹਿ ਗਿਆ। ਤੇ ਜਿਹੜਾ ਇਹਦਾ ਫੋਕਸ ਆ ਉਹ ਜਿਹੜਾ ਪ੍ਰੀ ਕਿੰਡਰਗਾਰਟਨ ਐਜੂਕੇਸ਼ਨ ਆ ਉਹਦੇ ਉੱਤੇ ਹੋਊਗਾ, ਕਲਾਈਮੇਟ ਚੇਂਜ ਨੂੰ ਕੰਬੈਟ, ਕਲਾਈਮੇਟ ਚੇਂਜ ਦੇ ਉੱਤੇ, ਅਫੋਰਡੇਬਲ ਹੈਲਥ ਕੇਅਰ ਦੇ ਉੱਤੇ, ਤੇ ਮੈਡੀਕਲ ਕਵਰੇਜ ਜਿਹੜੀ ਮੈਡੀਕੇਡ ਕਵਰੇਜ ਜਿਹੜੀ ਐਕਸਪੈਂਡ ਕਰਨੀ ਆ, ਤੇ ਜਿਹੜੇ ਹੋਰ ਬੱਚਿਆਂ ਦੇ ਜਾਂ ਬਜ਼ੁਰਗਾਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਆ ਉਹਦੇ ਉੱਤੇ ਜਿਹੜੀ ਇਹਦੀ ਹੈ ਇਨਵੈਸਟਮੈਂਟ ਹੋਗੀ। ਤੇ ਹੁਣ ਜਿਹੜਾ ਬਿਲਡ ਬੈਕ ਬੈਟਰ ਐਕਟ ਹੈਗਾ, ਇਹ ਕਿਉਂਕਿ ਪੋਲਿਟਿਕਸ ਹੀ ਇੰਨੀ ਪ੍ਰੋਬਲਮੈਟਿਕ ਆ, ਉਹਦੇ ਵਿੱਚ ਇਹ ਫਸਿਆ ਹੋਇਆ, ਤੇ ਡੈਮੋਕ੍ਰੈਟਸ ਤਾਂ ਆਲਰੇਡੀ ਬਹੁਤ ਥਿਨ ਕਹਿ ਲਓ ਉਹਨਾਂ ਦੀ ਮੈਜੋਰਟੀ ਆ, ਤੇ ਇਹ ਜਿਹੜਾ ਸੈਨੇਟਰ ਜੋ ਮੈਨਸਿਨ ਡੈਮੋਕ੍ਰੈਟ ਹੈਗਾ ਵੈਸਟ ਵਰਜੀਨੀਆ ਤੋਂ, ਉਹਨਾਂ ਨੇ ਵੀ ਇਵਨ ਇਹ ਕਹਿਤਾ ਕਿ ਇਹ ਜਿਹੜਾ ਬਿੱਲ ਹੈ ਮੈਂ ਨਹੀਂ ਇਹਨੂੰ ਪਾਸ ਕਰਦਾ। ਸੋ ਇਹ ਬਿੱਲ ਜਿਹੜਾ ਕਹਿ ਲਓ ਕਿ ਕਾਈਂਡ ਆਫ ਡੈਡ ਆ, ਤੇ ਤਾਂ ਕਰਕੇ ਹੁਣ ਜਿਹੜੀਆਂ ਸਾਰੀਆਂ ਸੰਸਥਾਵਾਂ ਕਹਿੰਦੇ ਕਾਰਜਕਾਲ ਤਾਂ ਥੋੜਾ ਰਹਿ ਗਿਆ, ਜੇ ਤੁਸੀਂ ਕੁਝ ਕਰ ਸਕਦੇ ਆ ਇਮੀਗ੍ਰੇਸ਼ਨ ਦੇ ਬਾਰੇ ਤਾਂ ਹੁਣ ਤੁਹਾਨੂੰ ਇਹ ਬਿੱਲ ਨੂੰ ਕਰਨਾ ਪੈਣਾ, ਤੁਹਾਨੂੰ ਫਾਈਟ ਇਹਦੀ ਕਰਨੀ ਪੈਣੀ ਹੈ, ਨਹੀਂ ਤਾਂ ਫਿਰ ਤੁਹਾਡੀਆਂ ਵੀ ਜਿਹੜੀਆਂ ਹੈਗੀਆਂ ਗੱਲਾਂ ਹੀ ਆ ਸਾਰੀਆਂ। ਉੱਤੋਂ ਦੀ ਆਪਾਂ ਦੇਖ ਰਹੇ ਹਾਂ ਕਿ ਮਿਡ ਟਰਮ ਜਿਹੜੀ ਇਲੈਕਸ਼ਨਸ ਆ ਉਹ ਆ ਰਹੀ ਆ, ਤੇ ਮਿਡ ਟਰਮ ਇਲੈਕਸ਼ਨਸ ਦੇ ਵਿੱਚ ਰਿਪਬਲਿਕਨ ਜਿਹੜੇ ਸਾਰੇ ਆ ਉਹ ਸਾਰੇ ਇਕੱਠੇ ਹੋਏ ਆ, ਤੇ ਉਹਨਾਂ ਦਾ ਜਿਹੜਾ ਏਜੰਡਾ ਜਿੱਤਣ ਦਾ ਉਹੀ ਹੈ ਕਿ ਲੋਕਾਂ ਨੂੰ ਡਰਾਇਆ ਜਾਵੇ ਕਿ ਜਿਹੜੀ ਇਮੀਗ੍ਰੇਸ਼ਨ ਆ ਉਹ ਮਾੜੀ ਆ, ਤੇ ਉਸ ਹਿਸਾਬ ਨਾਲ ਵੋਟਾਂ ਆਪਣੀਆਂ ਖਿੱਚੀਆਂ ਜਾਣ। ਜਿਹੜੇ ਡੈਮੋਕ੍ਰੈਟਸ ਆ ਉਹਨਾਂ ਨੇ ਜਿਹੜੀ ਆਪਣੀ ਪੋਜੀਸ਼ਨ ਹੈ, ਪਹਿਲਾਂ ਤਾਂ ਬੜਾ ਮੋਮੈਂਟਮ ਸੀਗਾ ਕਿ ਇਮੀਗ੍ਰੈਂਟਸ ਪੱਕੇ ਕਰਨੇ ਆ, ਪਰ ਹੁਣ ਕਿਉਂਕਿ ਕੋਵਿਡ ਚੱਲਦਾ ਤੇ ਇਹ ਸਾਰੀਆਂ ਚੀਜ਼ਾਂ, ਬਾਰਡਰ ਦੀ ਹਾਲਤ ਮਾੜੀ ਆ, ਤਾਂ ਕਰਕੇ ਜਿਹੜੇ ਡੈਮੋਕ੍ਰੈਟ ਆ ਉਹ ਵੀ ਥੋੜੇ ਠੰਡੇ ਪੈ ਗਏ ਆ ਕਿ ਇੰਨਾ ਓਪਨਲੀ ਕਹਿ ਲਓ ਇਮੀਗ੍ਰੇਸ਼ਨ ਬਾਰੇ ਗੱਲ ਨਹੀਂ ਕਰ ਰਹੇ। ਤਾਂ ਕਰਕੇ ਜਿਹੜੇ ਗਰੁੱਪ ਆ ਇਹ ਕਹਿੰਦੇ ਕਿ ਤੁਸੀਂ ਕੈਂਪੇਨ ਪ੍ਰੋਮਿਸ ਆਪਣੇ ਤੁਹਾਨੂੰ ਨਿਭਾਉਣੇ ਪੈਣੇ ਨੇ, ਤਾਂ ਤੁਹਾਨੂੰ ਅਗਲੀ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਜਿਹੜੀ ਆ ਪ੍ਰੋਬਲਮ ਹੋ ਜਾਣੀ ਆ। ਤੇ ਇਹਨਾਂ ਨੇ ਕਾਫੀ ਜ਼ਿਆਦਾ ਆਪਣੇ ਸਰਵੇ ਵਗੈਰਾ ਕੀਤੇ ਆ, ਤੇ ਡੈਮੋਕ੍ਰੈਟਸ ਦੇ ਵਿੱਚ ਕਹਿੰਦੇ 65% ਜਿਹੜੇ ਲੋਕੀ ਆ ਵੋਟਰਸ ਹੈਗੇ ਆ ਉਹ ਅਜੇ ਵੀ ਜਿਹੜਾ ਹੈਗਾ ਬਿਲਡ ਬੈਕ ਬੈਟਰ ਇਮੀਗ੍ਰੇਸ਼ਨ ਰਿਫਾਰਮ ਹੋਣਾ ਚਾਹੀਦਾ ਉਹਨੂੰ ਸਪੋਰਟ ਕਰਦੇ ਆ, ਤੇ ਜਿਹੜੇ ਇੰਡੀਪੈਂਡੈਂਟ ਵੋਟਰ ਹੁੰਦੇ ਆ, ਕਿਸੇ ਪਾਰਟੀ ਨਾਲ ਅਫੀਲੀਏਟ ਨਹੀਂ ਹੈ, ਸੈਂਟਰਿਸਟ ਹੈਗੇ ਆ, ਉਹ ਵੀ ਤਕਰੀਬਨ 64% ਜਿਹੜੇ ਲੋਕੀ ਆ ਉਹ ਐਗਰੀ ਕਰਦੇ ਆ ਵੋਟਰਸ ਕਿ ਇਮੀਗ੍ਰੇਸ਼ਨ ਰਿਫਾਰਮ ਜਿਹੜਾ ਤੁਹਾਡਾ ਹੋਣਾ ਚਾਹੀਦਾ। ਤੇ ਦੇਖੋ ਹੁਣ ਇਹ ਸਾਰੇ ਇਕੱਠੇ ਮਿਲ ਕੇ ਇਹ ਅਕੰਪਲਿਸ਼ ਕਰ ਪਾਉਂਦੇ ਆ ਕਿ ਨਹੀਂ ਕਰ ਪਾਉਂਦੇ ਆ। ਬਿਲਕੁਲ, ਜੇ ਵੈਸੇ ਦੇਖਿਆ ਜਾਵੇ ਅੱਜ ਇੱਕ ਨਿਊਯਾਰਕ ਟਾਈਮ ਨੇ ਵੀ ਬਹੁਤ ਵੱਡੀ ਰਿਪੋਰਟ ਜੀ ਪਬਲਿਸ਼ ਕੀਤੀ ਆ ਜੀ, ਕਹਿੰਦੇ ਪਈ ਇਮੀਗ੍ਰੇਸ਼ਨ ਹੀ ਆ ਜਿਹਦੇ ਨਾਲ ਯੂਐਸ ਦੀ ਪੋਪੂਲੇਸ਼ਨ ਗਰੋਥ ਹੋਊਗੀ। ਪਿਛਲੇ ਸਾਲ ਸਨ 2021 ਦੇ ਵਿੱਚ ਸਭ ਤੋਂ ਘੱਟ ਪੋਪੂਲੇਸ਼ਨ ਗਰੋਥ ਹੋਈ ਆ ਯੂਐਸਏ ਦੇ ਵਿੱਚ। ਸੋ ਆਪਾਂ ਗਵਾਂਢੀ ਮੁਲਕ 'ਚ ਦੇਖਦੇ ਹਾਂ, ਕੈਨੇਡਾ 'ਚ ਦੇਖੋ ਵੀ ਲੱਖਾਂ ਦੇ ਹਿਸਾਬ ਨਾਲ ਇਮੀਗ੍ਰੈਂਟ ਆ ਰਹੇ, ਉਹਨਾਂ ਨੂੰ ਪਤਾ ਵੀ ਉੱਥੇ ਵੀ ਜਿਹੜੀ ਪੋਪੂਲੇਸ਼ਨ ਦੀ ਗਰੋਥ ਆ ਬਹੁਤ ਘੱਟ ਰਹੀ ਹੈਗੀ ਆ। ਹਾਂਜੀ, ਕੈਨੇਡਾ ਦਾ ਤਾਂ ਇੰਟਰਸਟਿੰਗ ਸਿਸਟਮ ਆ ਥੋੜਾ, ਪੁਆਇੰਟ ਬੇਸਡ ਤੇ ਪ੍ਰੋਵਿੰਸ ਬੇਸਡ। ਸਾਡੇ ਵੀ ਪ੍ਰੋਵਿੰਸ ਇੱਥੇ ਜਿਹੜੇ ਹੁਣ ਸਪੈਸ਼ਲੀ ਟਰੱਕਰਸ ਵਗੈਰਾ ਉਹਨਾਂ ਨੂੰ ਪਤਾ ਹੀ ਆ, ਸਟੇਟਸ ਜਿੱਦਾਂ ਵਾਇਓਮਿੰਗ ਵਗੈਰਾ ਖਾਲੀ ਪਈਆਂ, ਜੀ, ਤੇ ਕਰਨ ਨੂੰ ਤਾਂ ਸਾਡੇ ਵੀ ਇੱਥੇ ਇਦਾਂ ਦਾ ਸਿਸਟਮ ਪੁਆਇੰਟ ਬੇਸ ਕਰ ਸਕਦੇ ਆ, ਪੋਪੂਲੇਟ ਕਰ ਸਕਦੇ ਆ ਕਿ ਉਹ ਵੀ ਜਿਹੜੇ ਸ਼ਹਿਰ ਆ ਚੱਕੇ ਜਾਊਗੇ, ਮਹਿੰਗੇ ਹੋ ਜਾਊਗੇ, ਰੀਅਲ ਏਸਟੇਟ ਵਗੈਰਾ ਚੱਲ ਪਊਗੀ। ਪਰ ਗੱਲ ਸਾਰੀ ਉਹੀ ਆ ਜਾਂਦੀ ਕਿ ਕੀ ਇਹ ਉਹ ਕਰਨਾ ਚਾਹੁੰਦੇ ਆ। ਸੋ ਉੱਤੇ ਗੱਲ ਆ ਜਾਂਦੀ ਕਿ ਸਾਰੀ ਕਾਫੀ ਜ਼ਿਆਦਾ ਸਟੇਟਸ ਜਿਹੜੀਆਂ ਵਿੱਚ ਉਹ ਰਿਪਬਲਿਕਨ ਆ, ਤੇ ਉਹ ਜਿਹੜੀਆਂ ਰਿਪਬਲਿਕਨ ਸਟੇਟਸ ਆ ਉਹ ਓਬਵੀਅਸਲੀ ਆਪਣਾ ਜਿਹੜਾ ਲਾਈਫ ਸਟਾਈਲ ਉਹਨਾਂ ਦਾ ਰਹਿਣ ਦਾ ਲੱਗਾ ਸਾ, ਮੈਨੂੰ ਲੱਗਦਾ ਨਹੀਂ ਕਿ ਉਹ ਕੈਨੇਡਾ ਵਾਲੀ ਜਿਹੜੀ ਜਿੱਦਾਂ ਉੱਥੇ ਰਿਮੋਟ ਪ੍ਰੋਵਿੰਸਿਸ ਦੇ ਵਿੱਚ ਭੇਜ ਦਿੰਦੇ ਆ, ਜ਼ਿਆਦਾ ਪੁਆਇੰਟ ਦੇ ਦਿੰਦੇ ਆ, ਯੂਐਸ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਉਹ ਜਿਹੜਾ ਤੁਹਾਡਾ ਚੱਲੂਗਾ, ਕਿਉਂਕਿ ਜਿਹੜਾ ਇੱਥੇ ਸਾਰੀ ਤੁਹਾਡੀ ਪੋਲੀਟੀਕਲ ਫਾਈਟ ਆ, ਹਰੇਕ ਸਟੇਟ ਦਾ ਆਪਣਾ ਆਪਣਾ ਜਿਹੜਾ ਮੁੱਦਾ, ਤੇ ਕਾਫੀ ਸਾਰੇ ਜਿਹੜੇ ਸਟੇਟਸ ਜਿਹੜੇ ਹੈਗੇ ਆ ਉਹ ਸਾਰਿਆਂ ਨੂੰ ਪਤਾ ਹੀ ਆ ਕਿ ਉਹ ਕਾਫੀ ਸਾਰੇ ਜਿਹੜੇ ਸਟੇਟਸ ਆ ਇਮੀਗ੍ਰੈਂਟਸ ਨੂੰ ਜਿਹੜਾ ਪਸੰਦ ਨਹੀਂ ਕਰਦੇ ਜੀ। ਤੇ ਕੁਛ ਇੱਕ ਸਟੇਟਸ ਦੀਆਂ 'ਚ ਰਹੀਆਂ ਵੀ ਆ, ਮੈਂ ਮਜ਼ੂਰੀ ਦੇ ਵਿੱਚ, ਵਰਜੀਨੀਆ ਦੇ ਵਿੱਚ, ਛੋਟੇ ਛੋਟੇ ਸ਼ਹਿਰ ਸੀਗੇ, ਜਿੱਦਾਂ 30,000 ਪਾਪੂਲੇਸ਼ਨ ਵਾਲਾ ਸ਼ਹਿਰ ਸੀਗਾ ਵਰਜੀਨੀਆ ਦੇ ਵਿੱਚ, ਸਟਾਂਟਨ ਇੱਕ ਸ਼ਾਰਲਟਸਵਿਲ ਦੇ ਲਾਗੇ ਪੈਂਦਾ, ਤੇ ਇੱਕ ਅੱਧੀ ਮੇਰੇ ਖਿਆਲ ਇੰਡੀਅਨ ਫੈਮਿਲੀ ਹੋਣੀ ਆ। ਸੋ ਇਦਾਂ ਕਿ ਉਹਨਾਂ ਨੂੰ ਆਪਣੀ ਦੁਨੀਆ ਉਹਨਾਂ ਦੀ, ਸੋ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ। ਰੂਰਲ ਪਾਪੂਲੇਸ਼ਨ ਆ, ਖੇਤੀਬਾੜੀ ਵਾਲੀ, ਡੇਅਰੀ ਡੂਰੀ ਦਾ ਜਿਹੜਾ ਕੰਮ ਉਹ ਕਰਦੇ ਆ। ਤੇ ਜਿਹੜੇ ਹੁਣ ਕੈਲੀਫੋਰਨੀਆ 'ਚ ਜਦੋਂ ਤੁਸੀਂ ਆ ਕੇ ਦੇਖੋ ਤਾਂ ਫਿਰ ਉੱਥੇ ਮੈਂ 4 ਸਾਲ ਰਿਹਾ ਵਰਜੀਨੀਆ 'ਚ, ਤਾਂ ਇਦਾਂ ਲੱਗਾ ਕਿ ਕੋਈ ਇੱਥੇ ਲੌਂਗ ਟਰਮ ਦਾ ਕੋਈ ਫਾਇਦਾ ਨਹੀਂ, ਸਕੋਪ ਨਹੀਂ ਨਾ, ਸਪੈਸ਼ਲ ਇਮੀਗ੍ਰੇਸ਼ਨ ਲਾਇਰ। ਹੁਣ ਤੁਸੀਂ ਕੈਲੀਫੋਰਨੀਆ ਜਾਂਦੇ ਹੋ, ਸੈਨ ਹੋਜ਼ੇ ਰਹਿੰਦੇ ਹੋ, ਸਿਲੀਕਨ ਵੈਲੀ ਦੇ ਵਿੱਚ, ਇੱਥੇ ਪੁੱਠਾ ਕੰਮ ਹੋ ਜਾਂਦਾ। ਇੱਥੇ ਸਾਰੇ ਬੰਦੇ ਤੁਹਾਨੂੰ ਇਮੀਗ੍ਰੈਂਟ ਹੀ ਦੇਖਦੇ ਆ, ਜਿਹੜਾ ਦੂਜਾ ਅਮਰੀਕਨ ਬੰਦਾ ਉਹ ਤੁਹਾਨੂੰ ਕਈ ਵਾਰੀ ਲੱਭਣਾ ਔਖਾ ਹੋ ਜਾਂਦਾ, ਪਲਾਜ਼ੇ 'ਚ ਚੱਲ ਜਾਓ, ਮਾਲ 'ਚ ਚੱਲ ਜਾਓ। ਸੋ ਦੇਖੋ ਹੁਣ ਕਿੱਦਾਂ ਦੀ ਇਮੀਗ੍ਰੇਸ਼ਨ ਚੇਂਜ ਇਹ ਕਰਦੇ ਆ, ਪਰ ਇਹ ਹੈ ਕਿ ਕੋਈ ਵੀ ਇਹਨਾਂ ਨੇ ਇਦਾਂ ਦੀ ਮੇਜਰ ਚੇਂਜ ਜੇ ਕਰਨੀ ਆ, ਇਹਨਾਂ ਨੂੰ ਦੋਨੋਂ ਪਾਰਟੀਜ਼ ਨੂੰ ਅਗਰੀ ਕਰਨਾ ਪੈਣਾ। ਸੋ ਜਿਹੜੀ ਪੋਲਿਟਿਕਸ ਇਹਨਾਂ ਦੀ ਗ੍ਰਿਡ ਲੌਕ ਉਹ
ਟਰੰਪ ਵਰਗੇ ਬੰਦੇ ਦੇ ਆਉਣ ਨਾਲ ਛੋਟਾ ਨਹੀਂ ਹੋਇਆ, ਉਹ ਗੈਪ ਜਿਹੜਾ ਵਧਿਆ ਹੀ ਆ। ਸੋ ਇਹ ਹੈ ਕਿ ਕੋਈ ਇਦਾਂ ਦਾ ਲੀਡਰ ਜਿਹੜਾ ਆਵੇ ਕਿ ਦੋਨੋਂ ਪਾਰਟੀਆਂ ਨੂੰ ਬੰਨ੍ਹ ਕੇ ਇਦਾਂ ਦਾ ਰਿਫਾਰਮ ਪਾਸ ਕਰੇ, ਪਰ ਮੈਨੂੰ ਲੱਗਦਾ ਔਖਾ ਹੀ ਹੈ ਇਦਾਂ ਦਾ ਚੀਜ਼ ਪਾਸ ਹੋਣੀ। ਉੱਤੋਂ ਪੈਂਡੈਮਿਕ ਵੀ ਆ ਗਿਆ, ਉਹਦੇ ਕਰਕੇ ਐਮਬੈਸੀਜ਼ ਬਹੁਤ ਸ਼ਟ ਡਾਊਨ ਰਹੀਆਂ, ਜਿਨ੍ਹਾਂ ਦਾ ਰੈਗੂਲਰ ਵੀ ਕੇਸਿਸ ਆਣੇ ਸੀ ਉਹ ਬਹੁਤ ਡਿਲੇ ਹੋ ਗਏ। ਹੁਣ ਸੱਚਾਈ ਤਾਂ ਦੇਖੋ ਜੀ, ਇਮੀਗ੍ਰੇਸ਼ਨ ਸਿਸਟਮ ਦੀ ਇਹ ਹੈ ਕਿ ਜਿਹੜਾ ਇਮੀਗ੍ਰੇਸ਼ਨ ਸਿਸਟਮ ਹੈ ਨਾ ਉਹਦਾ, ਅਮਰੀਕਾ ਨੇ ਕੀ ਸੀਗਾ ਕਿ ਅਮਰੀਕਾ ਨੇ ਜਾ ਕੇ ਦੁਨੀਆ ਦੇ ਵਿੱਚ ਤਬਾਹੀਆਂ ਬਹੁਤ ਮਚਾਈਆਂ, ਜਿਹੜੀ ਸਿੱਧੀ ਗੱਲ ਆ, ਸਾਰਿਆਂ ਨੂੰ ਪਤਾ ਹੀ ਹੈ। ਕਿਤੇ ਮਿਲਟਰੀ ਉਹਦੇ ਵਿੱਚ ਚਲ ਗਏ, ਜਿਹੜਾ ਸਾਊਥ ਅਮਰੀਕਨ ਕੰਟਰੀਜ਼ ਆ ਉੱਥੇ ਜਾ ਕੇ ਇਹਨਾਂ ਨੇ ਬਹੁਤ ਜ਼ਿਆਦਾ ਡੀਸਟੇਬਲਾਈਜ਼ ਕੀਤੇ, ਜਿਹੜੀਆਂ ਥੱਲੇ ਛੋਟੀਆਂ ਛੋਟੀਆਂ ਜਿਹੜੀਆਂ ਕੰਟਰੀਜ਼ ਆ ਉਹਨਾਂ ਦੀ ਇਕਨੋਮੀ ਜਿਹੜੀ ਸੀਗੀ ਉਹ ਮਤਲਬ ਵਧਣ ਨਹੀਂ ਦਿੱਤਾ ਉਹਨਾਂ ਨੂੰ ਆਪਣੇ ਲੈਵਲ ਤੇ ਇੰਡੀਪੈਂਡੈਂਟ, ਤੇ ਆਪਣੀ ਜਿਹੜੀ ਕਹਿ ਲਓ ਕਿ ਜੀਓਪੋਲਿਟੀਕਲ ਡੋਮੀਨੈਂਸ ਅਸਰਟ ਕਰਨ ਲਈ ਜਿਹੜੇ ਛੋਟੇ ਛੋਟੇ ਕੰਟਰੀ ਸੀਗੇ ਚੱਲਣ ਨਹੀਂ ਦਿੱਤੇ। ਕਾਫੀ ਉੱਥੇ ਨਿਕਰਾਗੁਆ, ਹੋਂਡਰਸ, ਇੱਥੇ ਆਪਾਂ ਦੇਖਿਆ ਮਿਸ਼ਨ ਮਿਲਟਰੀ ਕੂਪ ਵਗੈਰਾ ਕਈ ਕੁਛ ਕਰਾਏ, ਤਖਤੇ ਪਲਟ ਕੀਤੇ, ਡੀਸਟੇਬਲਾਈਜੇਸ਼ਨ ਬਹੁਤ ਉੱਥੇ ਹੈਗੀ ਆ, ਪਾਵਰਟੀ ਬਹੁਤ ਜ਼ਿਆਦਾ ਹੈਗੀ ਆ। ਤੇ ਉਹ ਜਿਹੜੇ ਇਮੀਗ੍ਰੇਸ਼ਨ ਤੇ ਫਿਰ ਜਿਹੜੀ ਸਭ ਤੋਂ ਜ਼ਿਆਦਾ ਆਬਵੀਅਸਲੀ ਕਿਉਂਕਿ ਨਾਲ ਲੱਗਦਾ ਬਾਰਡਰ ਬਾਈ ਫੁੱਟ ਆ ਸਕਦੇ ਆ, ਸਭ ਤੋਂ ਜ਼ਿਆਦਾ ਜਿਹੜੀ ਪੋਪੂਲੇਸ਼ਨ ਆ ਉਹ ਸਦਰਨ ਅਮਰੀਕਨ ਕੰਟਰੀਜ਼ ਤੋਂ ਜਿਹੜੀ ਆਉਂਦੀ ਆ, ਤੇ ਉਹਦੇ ਕਰਕੇ ਜਿਹੜੀਆਂ ਯੂਐਸ ਦੀਆਂ ਪਾਲਿਸੀਜ਼ ਆ ਕਿ ਇਮੀਗ੍ਰੇਸ਼ਨ ਨੂੰ ਰੋਕਣਾ ਕਿੱਦਾਂ, ਜਿਹੜਾ ਇੱਥੇ ਪੋਲੀਟੀਕਲ ਜਿਹੜਾ ਹੁਣ ਜਿਹੜੇ ਆਮ ਜਿਹੜੀ ਅਮਰੀਕਨ ਪੋਪੂਲੇਸ਼ਨ ਆ ਉਹਨੂੰ ਨਹੀਂ ਮੇਰੇ ਖਿਆਲ ਪਤਾ ਹੋਣਾ ਕਿ ਸਿੱਖਾਂ ਦੇ ਕੇਸ ਜਾਂ ਖਾਲਿਸਤਾਨ ਦੇ ਕੇਸ ਕੀ ਹੈ, ਪਰ ਉਹਨਾਂ ਨੂੰ ਜਿਹੜਾ ਆਹ ਸਾਊਥ ਅਮਰੀਕਨ ਇਲੀਗਲ ਵਰਕਰ ਆਂਦਾ, ਬਾਰਡਰ ਤੋਂ ਟੱਪ ਕੇ ਆਂਦਾ, ਮੈਕਸੀਕੋ ਤੋਂ, ਐਲ ਸਾਲਵਾਡੋਰ ਤੋਂ, ਗੁਆਟੇਮਾਲਾ ਤੋਂ, ਟ੍ਰਾਇੰਗਲ ਕੰਟਰੀ ਜਿਹੜੀਆਂ ਹੈਗੀਆਂ, ਉਹ ਜਿਹੜੇ ਇਮੀਗ੍ਰੈਂਟ ਵਰਕਰ ਆਉਂਦੇ ਆ ਉਹਨਾਂ ਤੋਂ ਕਾਫੀ ਪ੍ਰੋਬਲਮ ਹੈ ਇਹਨਾਂ ਨੂੰ, ਤੇ ਉਹਨਾਂ ਤੋਂ ਜਿਹੜੇ ਹੈਗੇ ਆ ਰੇਸਿਸਟ ਲੋਕ ਆ ਜਾਂ ਐਕਸਟ੍ਰੀਮ ਰਾਈਟ ਵਿੰਗ ਆ ਉਹ ਖਿੱਚਦੇ ਆ, ਤੇ ਜਿਹੜੀਆਂ ਇਹਨਾਂ ਦੀਆਂ ਪਾਲਿਸੀਜ਼ ਹੈਗੀਆਂ ਕਿ ਕਿੱਦਾਂ ਇਮੀਗ੍ਰੈਂਟ ਨੂੰ ਟੰਗਣਾ, ਉਹ ਜਿਹੜੀਆਂ ਪਾਲਿਸੀਜ਼ ਇਹਨਾਂ ਦੀਆਂ ਪੂਰੀ ਇਹਨਾਂ ਦੇ ਸਾਊਥ ਅਮਰੀਕਾ ਦੀ ਜਿਹੜੀ ਇਮੀਗ੍ਰੇਸ਼ਨ ਉਹਨੂੰ ਮਿਰਰ ਕਰਦੀਆਂ, ਮਤਲਬ ਕਿ ਜਿਹੜੀ ਸਾਰਾ ਇਹਨਾਂ ਦਾ ਇਮੀਗ੍ਰੇਸ਼ਨ ਲਾਅ ਆ ਉਹ ਇਸ ਹਿਸਾਬ ਨਾਲ ਡਿਜ਼ਾਈਨ ਕੀਤਾ ਕਿ ਜਿਹੜਾ ਇੱਕ ਸਾਊਥ ਅਮਰੀਕਨ ਬੰਦਾ ਉਹਨੂੰ ਕਿੱਦਾਂ ਰੋਕਣਾ, ਬਾਰਡਰ ਦੇ ਲਾਅ ਕਿੱਦਾਂ ਰੱਖਣੇ ਹਨ ਜੀ। ਤੇ ਆਪਣੇ ਬੰਦੇ ਆਉਂਦੇ ਆ ਉਹਨਾਂ ਨੂੰ ਇਹ ਫਾਇਦਾ ਕਿ ਪੋਲੀਟੀਕਲ ਓਪੀਨੀਅਨ ਆ, ਰਿਲੀਜੀਅਸ ਓਪੀਨੀਅਨ ਆ, ਉਹ ਸਿੱਧੀ ਸਿੱਧੀ ਜਿਹੜੀ ਗਰਾਊਂਡ ਆ ਉਹ ਅਸਾਈਲਮ ਦੀ ਹੈਗੀ ਆ। ਜਿਹੜੇ ਸਾਊਥ ਅਮਰੀਕਾ ਤੋਂ ਲੋਕੀ ਆਉਂਦੇ ਨੇ ਉਹ ਵਿਚਾਰਿਆਂ ਨਾਲ ਧੱਕਾ ਅਸਲੀ ਦੇ ਵਿੱਚ ਹੁੰਦਾ, ਟੈਰਰਿਸਟ ਕਹਿੰਦਾ ਉੱਥੇ ਜਿਹੜੇ ਆਹ ਗੈਂਗ ਵਾਇਲੈਂਸ ਬਹੁਤ ਜ਼ਿਆਦਾ ਹੈਗੀ, ਡਰੱਗ ਵਾਲੇ ਤੇ ਕਰਪਸ਼ਨ ਬਹੁਤ ਜ਼ਿਆਦਾ, ਆਪਣੇ ਇੰਡੀਆ ਤੋਂ ਵੀ ਕਿਤੇ ਜ਼ਿਆਦਾ। ਤੇ ਜੱਜ ਉਹਨਾਂ ਦਾ ਤਕਰੀਬਨ ਨਾ ਕੇਸ ਆਪਣਾ ਅਪਰੂਵ ਕਰਨਾ ਚਾਹੁੰਦੇ ਆ ਕਿਉਂਕਿ ਉਹਨਾਂ ਨਾਲ ਧੱਕਾ ਬਹੁਤ ਹੋਇਆ, ਕੁੱਟਾ ਮਾਰਾਂ ਤਾਂ ਉੱਥੇ ਗੋਲੀਆਂ ਆਮ ਹੀ ਆ ਚੱਲਦੀਆਂ, ਪਰ ਉਹਨਾਂ ਦੀ ਪ੍ਰੋਬਲਮ ਇਹ ਹੈ ਕਿ ਉਹਨਾਂ ਦਾ ਜਿਹੜਾ ਲੀਗਲ ਜਿਹੜਾ ਕਹਿ ਲਓ ਬੇਸਿਸ ਨਹੀਂ ਬਣਦਾ। ਜਿੱਦਾਂ ਮੈਟਰ ਆਫ ਏਬੀ ਆ ਗਿਆ, ਉਹਨੇ ਕਿਹਾ ਕਿ ਡੋਮੈਸਟਿਕ ਵਾਇਲੈਂਸ ਵਾਲੇ LGBTQ ਉਹਨਾਂ ਦਾ ਅਸਾਈਲਮ ਨਹੀਂ ਦੇਣਾ ਹੈ ਨਾ, ਤੇ ਟਰੰਪ ਉਹਨਾਂ ਨੇ ਜਿੱਦਾਂ ਬਣਾਈ ਸੀਗੀ, ਫਿਰ ਇਹਨਾਂ ਨੇ ਆ ਕੇ ਉਹ ਚੱਕਤਾ ਲਾਅ, ਫਿਰ ਦੁਬਾਰਾ ਅਸਾਈਲਮ ਖੁੱਲ ਗਿਆ। ਸੋ ਕੀ ਸੀਗਾ ਕਿ ਜਿਹੜੀਆਂ ਪਾਰਟੀ ਪੋਲਿਟਿਕਸ ਕਰਕੇ ਜਿਹੜੀਆਂ ਪਾਲਿਸੀ ਜਿਹੜੀਆਂ ਬਣਦੀਆਂ ਉਹ ਬਣਦੀਆਂ ਕਿ ਸਾਊਥ ਅਮਰੀਕਨ ਇਮੀਗ੍ਰੇਸ਼ਨ ਨੂੰ ਜਿਹੜਾ ਉਹ ਰੋਕਣਾ ਕਿੱਦਾਂ, ਤੇ ਜਿਹੜੇ ਸਾਡੇ ਲੋਕ ਆਉਂਦੇ ਉਹਨਾਂ ਨੂੰ ਇਹ ਫਾਇਦਾ ਕਿ ਜਿਹੜਾ ਪੋਲੀਟੀਕਲ ਓਪੀਨੀਅਨ ਤੇ ਰਿਲੀਜੀਅਸ ਦੇ ਕਰਕੇ ਜਿਹੜਾ ਅਸਾਈਲਮ ਆ ਉਹ ਸਿੱਧਾ ਸਿੱਧਾ ਹੀ ਆ, ਤਾਂ ਕਰਕੇ ਆਪਾਂ ਜਿਹੜਾ ਕਹਿ ਲਓ ਕਿ ਡਾਇਰੈਕਟ ਇਹਨਾਂ ਦੀ ਰਿਪਬਲਿਕਨਾਂ ਦੀ ਲਾਈਨ ਆਫ ਫਾਇਰ ਦੇ ਵਿੱਚ ਨਹੀਂ ਆਉਂਦੇ। ਸਾਡੀ ਜਿਹੜੀ ਇਮੀਗ੍ਰੇਸ਼ਨ ਹੈਗੀ ਆ ਉਹਦਾ ਬੇਸਿਸ ਕਲੀਅਰ ਆ। ਸਾਡੀ ਜਿਹੜੀ ਇਮੀਗ੍ਰੇਸ਼ਨ ਆ ਉਹਦੇ ਵਿੱਚ ਜੱਜਾਂ ਨੂੰ ਬਸ ਇੱਕੋ ਹੀ ਖੇਜਾ ਕਿ ਲੋਕੀ ਝੂਠ ਬਹੁਤ ਬੋਲਦੇ ਆ, ਬਿਆਨ ਬਹੁਤ ਗਲਤ ਹੋ ਜਾਂਦੇ ਆ, ਤੇ ਉਹ ਜਿਹੜੇ ਕੇਸ ਆ ਕਈ ਪਾਸ ਕਰਨਾ ਨਹੀਂ ਚਾਹੁੰਦੇ, ਪਰ ਉਹਨਾਂ ਨੂੰ ਫਿਰ ਵੀ ਮਜਬੂਰੀ ਨਾਲ ਕਈਆਂ ਨੂੰ ਕਰਨੇ ਪੈਂਦੇ ਆ, ਕਿਉਂਕਿ ਜੇ ਤੁਸੀਂ ਸਾਰਾ ਕੁਝ ਜਾ ਕੇ ਸਹੀ ਤੁਹਾਡੇ ਬਿਆਨ ਕੰਸਿਸਟੈਂਟ ਆ, ਐਫੀਡੇਵਿਟ ਵਗੈਰਾ ਕੰਸਿਸਟੈਂਟ ਆ, ਤੇ ਤੁਹਾਡਾ ਬੇਸ ਜਿਹੜਾ ਕਹਿ ਲਓ ਮੀਟ ਹੋ ਜਾਂਦਾ। ਸੋ ਜਿਹੜਾ ਇਮੀਗ੍ਰੇਸ਼ਨ ਸਿਸਟਮ ਆ ਉਹ ਇੱਥੇ ਟਿਕਿਆ ਹੋਇਆ, ਕੋਰਟ ਦੇ ਵਿੱਚ ਕਈ ਤਰ੍ਹਾਂ ਦੇ ਜੱਜ ਆ, ਕਈ ਤਰ੍ਹਾਂ ਦਾ ਉੱਥੇ ਜਿਹੜਾ ਕਹਿ ਲਓ ਰੂਟੀਨ ਬੇਸਿਸ ਤੇ ਜਿਹੜਾ ਡਰਾਮਾ ਜਿਹੜਾ ਹੁੰਦਾ, ਤੇ ਲੋਕਾਂ ਦੀ ਜ਼ਿੰਦਗੀ ਚਲੋ ਐਟ ਅ ਸਟੇਕ ਹੁੰਦੀ ਹੈ। ਤਾਂ ਆਪਾਂ ਵੀ ਫਿਰ ਜਿਹੜਾ ਸਰਕਾਰਾਂ ਆਉਂਦੀਆਂ ਕਿ ਕਿੱਦਾਂ ਦਾ ਲਾਅ ਕੀ ਪਾਸ ਹੋਇਆ, ਕਿਹੜੇ ਸਰਕਿਟ ਚੋਂ, ਆਪਾਂ ਨਿਊਯਾਰਕ ਦਾ ਡਿਸਕਸ ਕੀਤਾ ਸੀਗਾ ਕਿ ਰੀਲੋਕੇਸ਼ਨ ਵਾਲੇ ਮੁੱਦੇ ਤੇ ਟਾਈਟ ਕਰਤਾ। ਸੋ ਇਦਾਂ ਦੀਆਂ ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਚੱਲਦੀਆਂ ਰਹਿਣੀਆਂ ਆਉਣ ਵਾਲੇ ਟਾਈਮਾਂ ਦੇ ਵਿੱਚ। ਸੋ ਜੀ ਤੁਸੀਂ ਕਹਿੰਦੇ ਸੀ ਵੀ 5ਵੀਂ ਨੰਬਰ ਤੇ ਪੰਜਾਬੀਆਂ ਦੇ ਪੂਰੇ USA 'ਚ ਜਾਂ ਕੈਲੀਫੋਰਨੀਆ ਜਿਹੜੇ ਪੋਲੀਟੀਕਲ ਅਸਾਈਲਮ ਅਪਲਾਈ ਕਰਦੇ? ਹਾਂ, USA ਦੇ ਵਿੱਚ ਜਿਹੜੇ ਗਰੁੱਪ ਅਸਾਈਲਮ ਕਰਦੇ ਨਾ ਉਹਦੇ ਵਿੱਚ ਪੰਜਾਬੀ ਜਿਹੜੇ 5ਵੇਂ ਨੰਬਰ ਤੇ ਆਉਂਦੇ ਆ। ਕਿਉਂਕਿ ਤੁਸੀਂ ਦੇਖੋ ਕਿੰਨੇ ਕੰਟਰੀ ਹੈ ਹਨਾ, ਅਫਗਾਨਿਸਤਾਨ, ਇਰਾਕ, ਆਪਣਾ ਚਾਈਨਾ, ਉੱਥੋਂ ਅਫਰੀਕਾ ਦੇ ਕਿੰਨੇ ਕੰਟਰੀਜ਼ ਆ, ਮੈਕਸੀਕੋ, ਆਪਣਾ ਪੰਜਾਬ ਦੇਖ ਲਓ ਮੈਂ ਕਿੱਥੇ ਪੈਂਦਾ, ਕਿੱਥੋਂ ਦੀ ਪੈਦਲ ਚੱਲ ਕੇ ਬੰਦੇ ਹਿੰਮਤੀ ਆ ਕਿ ਕਿੱਡੀ ਦੂਰ ਆਪਣਾ ਕਹਿ ਲਓ ਕਿ ਆ ਗਏ ਤੇ 5ਵੇਂ ਨੰਬਰ ਤੇ ਆ। ਤੇ ਸੋ ਇੱਥੋਂ ਇੱਕ ਲੈਸਨ ਵੀ ਹੈਗਾ ਆਪਣੇ ਲੋਕਾਂ ਲਈ ਜਿਹੜੇ ਪੋਲੀਟੀਕਲ ਅਸਾਈਲਮ ਕਰਦੇ ਆ, ਵੀ ਇਹ ਇਦਾਂ ਨਾ ਸੋਚਣ ਵੀ ਜਿਹੜੇ ਜੱਜ ਆ ਉਹਨਾਂ ਨੂੰ ਕੁਝ ਪਤਾ ਨਹੀਂ ਹੈ, ਵੀ ਘਰੇ ਮੈਂ ਝੂਠ ਬੋਲ ਕੇ ਆਹ ਕਰ ਦੇਣਾ। ਸੋ ਆਈ ਥਿੰਕ ਉਹਨਾਂ ਨੂੰ ਹੁਣ ਬਹੁਤ ਕੁਝ ਪਤਾ ਆਪਣੇ ਧਰਮ ਬਾਰੇ ਵੀ, ਆਪਣੇ ਕਲਚਰ ਬਾਰੇ ਵੀ, ਤੇ ਇੰਡੀਆ 'ਚ ਕੀ ਕੁਝ ਵਾਪਰ ਰਿਹਾ, ਰਾਈਟ? ਹਾਂਜੀ, ਕਈ ਵਾਰੀ ਆਪਣਾ ਸਟਾਫ ਜਿੱਦਾਂ ਹੈਗੇ ਲਾਇਰ ਜਿਹੜੇ ਹੈਗੇ ਅਮਰੀਕਨ, ਉਹ ਲੱਭਣੇ ਔਖੇ ਹੋ ਜਾਂਦੇ ਆ। ਉਹ ਕਹਿੰਦੇ ਮੈਂ ਆਹ ਵਾਲੀ ਜਿਹੜੀ ਫੀਲਡ ਹੈਗੀ ਆ ਪੰਜਾਬੀਆਂ ਦੇ ਕੇਸਾਂ 'ਚ ਕੰਮ ਨਹੀਂ ਕਰਨਾ। ਕਿਉਂ ਨਹੀਂ ਕੰਮ ਕਰਨਾ ਤੂੰ? ਕਹਿੰਦਾ ਬਹੁਤ ਜ਼ਿਆਦਾ ਝੂਠ ਬੋਲਦੇ ਆ ਹਨਾ, ਤੇ ਮੈਂ ਕਿਹਾ ਉਹਦੀ ਤੈਨੂੰ ਕਿਹੜਾ ਗਾਰੰਟੀ ਹੈ ਕਿ ਜਿਹੜੇ ਦੂਜੇ ਵਾਲੇ ਆ ਉਹ ਨਹੀਂ ਝੂਠ ਬੋਲਦੇ ਹਨਾ, ਤੂੰ ਤਾਂ ਤੇਰੀ ਤਾਂ ਡਿਊਟੀ ਆ, ਤੂੰ ਜਿਹੜਾ ਹੁਣ
ਪਾਲਿਸੀ ਤਾਂ ਬੇਸਿਕਲੀ ਇਹ ਆ ਕਿ ਲਾਅ ਆਫਿਸ ਦੀ, ਕਿ ਜਿਹੜਾ ਬੰਦਾ ਕਹਿੰਦਾ ਕਿ ਮੇਰਾ ਕੇਸ ਨਕਲੀ ਆ ਜਾਂ ਮੇਰੀ ਕਹਾਣੀ ਬਣਾ ਦਿਓ ਏਦਾਂ, ਜੀ, ਉਹਦਾ ਕੇਸ ਜਿਹੜਾ ਬੇਸਿਕਲੀ ਫਿਰ ਲਾਇਰ ਨੂੰ ਬਾਏ ਲਾਅ ਛੱਡਣਾ ਹੀ ਪੈਂਦਾ ਹੈ, ਕਿਉਂਕਿ ਤੁਸੀਂ ਨਹੀਂ ਕਰ ਸਕਦੇ। ਜੀ, ਸੋ ਜਿਹੜਾ ਅਸਾਈਲਮ ਪਹਿਲੀ ਗੱਲ ਤਾਂ ਆ ਰਿਹਾ, ਲੱਭ ਰਿਹਾ, ਬਾਰਡਰ ਤੇ ਤੁਹਾਡੇ ਕੋਲ ਸਵਾਲ ਪੁੱਛੇ ਜਾਂਦੇ ਆ ਕੀ ਆ ਕਿੱਦਾਂ ਨਾ, ਤਾਂ ਜਿਹੜਾ ਆਂਦਾ ਪਹਿਲਾਂ ਤੁਹਾਨੂੰ ਆਪਣਾ ਧਰਮ ਦੇ ਬਾਰੇ ਪਤਾ ਹੋਣਾ ਚਾਹੀਦਾ, ਕਿ ਇਹਨੂੰ ਧਰਮ ਬਾਰੇ ਨਹੀਂ ਪਤਾ ਹੁੰਦਾ, ਪਾਰਟੀ ਦੀ ਹਿਸਟਰੀ ਕੀ ਆ ਨਹੀਂ ਪਤਾ ਹੁੰਦਾ, ਕਿਹੜੇ ਸਾਲ ਦੇ ਵਿੱਚ, ਇਹ ਨਹੀਂ ਭਾਜੀ ਪਤਾ ਹੁੰਦਾ ਕਿ ਕਿਹੜੇ ਸਾਲ ਦੇ ਵਿੱਚ ਪਾਰਟੀ ਬਣੀ ਹੈ, ਜੀ, ਪਾਰਟੀ ਕਿਉਂ ਬਣੀ ਆ, ਕੀ ਮੈਂਬਰਸ਼ਿਪ ਆ, ਮੁੱਦਾ ਕੀ ਆ, ਮੰਗਾਂ ਕੀ ਆ, ਡਿਮਾਂਡਾਂ ਕੀ ਆ। ਸੋ ਇਹ ਹੈ ਕਿ ਘੱਟੋ ਘੱਟ, ਤੇ ਜਿਹੜਾ ਹੁਣ ਜਿੱਦਾਂ ਪੁਰਾਣੀ ਜਨਰੇਸ਼ਨ ਵਾਲੇ ਜਿਹੜੇ ਲੋਕ ਆਏ ਆ, ਉਹਨਾਂ ਦੇ ਵਿੱਚ, ਤੇ ਜਿਹੜੇ ਹੁਣ ਨਵੀਂ ਜਨਰੇਸ਼ਨ ਵਾਲੇ ਜਿਹੜੇ ਆ ਰਹੇ ਆ ਟੱਪ ਕੇ, ਜੀ, ਬੜਾ ਉਹਨਾਂ ਦੇ ਵਿੱਚ ਕਹਿ ਲਓ ਫਰਕ ਆ, ਕਿ ਜਿਹੜਾ ਪੁਰਾਣੇ ਵਾਲਾ, ਹੁਣ ਜਿੱਦਾਂ ਕੇਸ ਦੇਖੀਏ 90 ਤੋਂ ਜਿਹੜਾ ਬੰਦਾ 80 ਤੋਂ ਬੰਦਾ ਜਿਹਨਾਂ ਦੇ ਫਸੇ ਪਏ ਆ, ਉਹਨਾਂ ਨੂੰ ਤੁਸੀਂ ਜਿਹੜਾ ਮਰਜ਼ੀ ਚੀਜ਼ ਤੇ ਕੁਐਸਚਨ ਕਰ ਲਓ, ਇਲੈਕਸ਼ਨ ਕਦੋਂ ਹੋਏ, ਪਹਿਲੀ ਵਾਰੀ ਮਾਨ ਪਾਰਟੀ ਦੇ ਇਲੈਕਸ਼ਨ ਕਦੋਂ ਹੋਏ, 96 ਚ ਕੀ ਹੋਇਆ, 98 ਚ ਕੀ ਹੋਇਆ, ਪੂਰੀ ਹਿਸਟਰੀ ਉਹਨਾਂ ਨੂੰ ਕਹ ਲਓ ਜਿਹੜੀ ਪਤਾ ਹੋਣੀ ਹੈ। ਜੀ, ਨਹੀਂ ਫਿਰ ਜਿੱਦਾਂ ਨਵੀਂ ਜਨਰੇਸ਼ਨ ਆਉਂਦੀ ਹੈ, ਕਈ ਵਾਰੀ ਇੰਨਾ ਐਫਰਟ ਨਹੀਂ ਪਾਉਂਦੀ, ਕਹਿੰਦੇ ਚੱਲ ਐਂਡ ਤੱਕ ਦੇਖਦੇ ਆ, ਤੇ ਜਿਹਨਾਂ ਦਾ ਤਾਂ ਕੇਸ ਪਾਸ ਹੋ ਜਾਂਦਾ, ਕਿਉਂਕਿ ਕੋਰਟ ਥੋੜੇ ਜਿਹੇ ਲਿਬਰਲ ਆ, 70-80% ਕੋਰਟਸ ਦਾ ਗ੍ਰਾਂਟ ਰੇਟ ਆ, ਪਰ ਕਈਆਂ ਨੂੰ ਜਦੋਂ ਜੱਜ ਫਿਰ ਫਸਾਉਂਦੇ ਆ, ਉਹ ਇਦਾਂ ਦਾ ਕਿ ਜੇ ਤੂੰ ਇਦਾਂ ਸੀਗਾ ਤਾਂ 10 ਸਾਲ ਹੀ, ਇਲੈਕਸ਼ਨ ਕਦੋਂ ਆ, ਕਿਹੜਾ ਉਮੀਦਵਾਰ ਖੜਾ, ਬੇਸਿਕ ਚੀਜ਼ਾਂ ਕਈ ਵਾਰੀ ਨਹੀਂ ਬੰਦਾ ਆਨਸਰ ਕਰ ਸਕਦਾ, ਉੱਤੇ ਵੀ ਜਿਹੜੇ ਕਈ ਵਾਰੀ ਕੇਸ ਆ ਉਹ ਫੇਲ ਹੋ ਜਾਂਦੇ ਆ। ਸੋ ਇਹ ਹੈ ਕਿ ਜੇ ਤੁਸੀਂ ਆਉਂਦੇ ਆ ਇਸ ਕੰਟਰੀ ਦੇ ਵਿੱਚ, ਕੋਈ ਚੀਜ਼ ਸੈਂਸਰਡ ਨਹੀਂ, ਅਮਰੀਕਾ 'ਚ ਤੁਹਾਨੂੰ ਪੂਰੀ ਇਨਫੋਰਮੇਸ਼ਨ ਦਾ ਐਕਸੈਸ ਆ, ਇੰਡੀਆ 'ਚ ਤੁਹਾਨੂੰ ਕਈ ਚੀਜ਼ਾਂ ਸ਼ਾਇਦ ਨਾ ਮਿਲੀਆਂ ਹੁਣ, ਇਨਫੋਰਮੇਸ਼ਨ ਐਕਸਚੇਂਜ ਨਹੀਂ ਹੁੰਦਾ ਸੀਗਾ, ਜੀ, ਪਰ ਇਹ ਹੈ ਕਿ ਇੱਥੇ ਪੂਰਾ, ਤੇ ਜਦੋਂ ਆਉਂਦੇ ਆ ਨਾ 5 ਸਾਲ 6 ਸਾਲ ਜਿਹਦਾ ਕੇਸ ਆ ਪੈਂਡਿੰਗ ਆ, ਪਹਿਲਾ ਸਵਾਲ ਜਦੋਂ ਮੇਰੇ ਆਫਿਸ 'ਚ ਆਊਗਾ, ਮੈਂ ਇਹੀ ਪੁੱਛਣਾ ਕਿ ਤੂੰ ਪਹਿਲਾਂ ਮੈਨੂੰ ਇਹ ਦੱਸ, ਤੂੰ 5 ਸਾਲ ਗਤੀਵਿਧੀਆਂ ਇੱਥੇ ਕੀ ਕੀਤੀਆਂ, ਜੀ, ਧਾਰਮਿਕ ਗਤੀਵਿਧੀਆਂ ਕੀ ਕੀਤੀਆਂ, ਪੋਲੀਟੀਕਲ ਗਤੀਵਿਧੀਆਂ ਕੀ ਕੀਤੀਆਂ, ਜੇ ਤੂੰ ਕਹਿੰਦਾ ਮੇਰੀ ਉੱਥੇ ਮੰਗ ਸੀ, ਆਪਣੀ ਕੰਟਰੀ ਦੇ ਵਿੱਚ ਆ ਮੈਂ ਮੰਗਦਾ ਸੀਗਾ, ਮੇਰਾ ਸਵਾਲ ਜਾਂ ਜੱਜ ਦਾ ਸਵਾਲ ਤੇਰੇ ਤੋਂ ਇਹ ਹੋਊਗਾ ਕਿ ਤੂੰ ਇੱਥੇ ਆ ਕੇ 5 ਸਾਲ, ਇੱਥੇ ਤਾਂ ਫ੍ਰੀ ਕੰਟਰੀ ਆ, ਇੱਥੇ ਤਾਂ ਤੇਰੇ ਕੋਲ ਪੈਸੇ ਦੀ ਵੀ ਨਹੀਂ ਪ੍ਰੋਬਲਮ, ਇੱਥੇ ਤਾਂ ਸਭ ਕੁਝ ਹੈਗਾ ਤੇਰੇ ਕੋਲ, ਇੰਟਰਸਟੇਟ ਤੁਸੀਂ 50 ਸਟੇਟਾਂ 'ਚ ਟਰੱਕ ਵੀ ਚਲਾ ਸਕਦੇ ਆ, ਇੱਥੇ ਤੂੰ ਰੈਲੀਆਂ ਦੇ ਵਿੱਚ ਕਿਉਂ ਨਹੀਂ ਗਿਆ, ਇੱਥੇ ਜੀ, ਐਮਬੈਸੀਆਂ ਦੇ ਮੂਹਰੇ ਜਾ ਕੇ ਧਰਨੇ ਕਿਉਂ ਨਹੀਂ ਮਾਰੇ। ਸੋ ਜੀ, ਕਾਫੀ ਸਾਰੇ ਜਿਹੜੇ ਇਦਾਂ ਦੇ ਸਵਾਲ ਹੈ ਕਿ ਨਹੀਂ ਮੈਂ ਬਿਜ਼ੀ ਸੀਗਾ, ਪਰ ਤੈਨੂੰ 7 ਸਾਲ ਹੋ ਗਏ, ਤੂੰ 7 ਸਾਲ ਪੂਰਾ ਬਿਜ਼ੀ ਸੀਗਾ, ਫਿਰ ਤੇਰਾ ਪੋਲੀਟੀਕਲ ਓਪੀਨੀਅਨ ਕਾਹਦਾ ਪੋਲੀਟੀਕਲ ਓਪੀਨੀਅਨ ਆ, ਜਿਹੜਾ ਕਿ ਜਿੱਥੇ ਤੂੰ ਕਹਿੰਦਾ ਕਿ ਤੇਰੇ ਤੇ ਤਸ਼ੱਦਦ ਹੁੰਦਾ, ਤੂੰ ਕਹਿੰਦਾ ਕਿ ਉੱਥੇ ਮੈਂ ਹਟਿਆ ਨਹੀਂ, ਡਟਿਆ ਰਿਹਾ, ਪਰ ਜਿਹੜੀ ਇਹ ਕੰਟਰੀ ਆ ਜਿਹਦੇ ਵਿੱਚ ਤੁਹਾਨੂੰ ਕੋਈ ਰੋਕਦਾ ਨਹੀਂ, ਇਨਕਰੇਜ ਕਰਦੇ ਆ, ਪੁਲਿਸ ਵੀ ਤੁਹਾਡੀ ਪ੍ਰੋਟੈਕਸ਼ਨ ਦਿੰਦੀ ਆ, ਤੁਸੀਂ ਪੀਸਫੁਲੀ ਕਿਤੇ ਵੀ ਪ੍ਰੋਟੈਸਟ ਕਰ ਸਕਦੇ ਆ, ਉੱਥੇ ਜਾ ਕੇ ਤੁਸੀਂ ਕਹਿੰਦੇ ਕਿ ਕਿਸੇ ਸੰਸਥਾ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਨਾ, ਕਿਸੇ ਪ੍ਰੋਟੈਸਟ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਨਾ। ਸੋ ਇਦਾਂ ਕਿ ਜੱਜ ਫਿਰ ਕਈ ਵਾਰੀ ਇਹ ਜਿਹੜੀਆਂ ਚੀਜ਼ਾਂ, ਜੇ ਤੁਸੀਂ ਪ੍ਰੋਪਰ ਆਪਣੀ ਪ੍ਰੈਜ਼ੈਂਟ ਕਰੋ, ਕਿ ਮੰਨ ਲਓ ਕਿਸੇ ਨੇ 2015 'ਚ ਆਪਣੀ ਕੰਟਰੀ ਛੱਡੀ ਸੀ, ਪਰ ਉਹ ਪੂਰਾ ਦੱਸੇ ਕਿ ਮੈਂ 2022 ਤੱਕ ਆਹ ਚੀਜ਼ਾਂ ਕੀਤੀਆਂ। ਸੋ ਜੀ, ਇਹ ਹੈ ਕਿ ਕਿਤਾਬ 'ਚ ਲਿਖਿਆ ਨਹੀਂ ਕਿਤੇ ਕਿ ਜੱਜ ਨੇ ਉਹ ਦੇਖਣਾ ਜ਼ਰੂਰੀ ਆ, ਪਰ ਇਹ ਚੀਜ਼ ਹੈ ਕਿ ਉਹਨਾਂ ਤੁਹਾਡਾ ਜਿਹੜਾ ਕੇਸ ਆ, ਉਹਨਾਂ ਚੀਜ਼ਾਂ ਤੇ ਤੁਹਾਡੀ ਕ੍ਰੈਡੀਬਿਲਿਟੀ ਤੇ ਤੁਹਾਡੀ ਅਥੈਂਟਿਸਿਟੀ ਤੇ ਫਰਕ ਬਹੁਤ ਜ਼ਿਆਦਾ ਪੈਂਦਾ। ਜੀ, ਬਿਲਕੁਲ। ਸੋ ਇਹ ਤਾਂ ਸੀਗਾ ਪੋਲੀਟੀਕਲ ਅਸਾਈਲਮ ਦੇ ਸੰਬੰਧ ਦੇ ਵਿੱਚ, ਤੇ ਇੱਕ ਵਾਰੀ ਫੇਰ ਦੱਸਦੇ ਜਾਈਏ, ਅੱਜ ਆਪਾਂ ਕਾਲਸ ਨਹੀਂ ਲੈ ਸਕਾਂਗੇ, ਤੇ ਜੇ ਤਿਰਕੀਆਣਾ ਉਹਨਾਂ ਦੇ ਟੈਲੀਫੋਨ ਆਫਿਸ ਦੇ 415 909 0503 415 909 0503 ਹੈਗਾ। ਤੇ ਜਾਂਦੇ ਜਾਂਦੇ ਜੇ ਕਿਉਂਕਿ ਹੁਣ H1 ਦਾ ਸੀਜ਼ਨ ਫੇਰ ਆ ਗਿਆ, ਤੁਸੀਂ ਪਿਛਲੇ ਸ਼ੋਆਂ ਦੇ ਵਿੱਚ ਕਾਫੀ ਕੁਝ ਡਿਸਕਸ ਕੀਤਾ H1 ਵੀਜ਼ੇ ਦੇ ਸੰਬੰਧ ਦੇ ਵਿੱਚ। ਆਪਣੇ ਬਹੁਤ ਸਾਰੇ ਪੰਜਾਬੀ ਭੈਣ ਭਰਾ ਜਿਨ੍ਹਾਂ ਦੇ ਛੋਟੇ ਬਿਜ਼ਨਸ ਆ, ਕਿਸੇ ਦੇ 5-10 ਸਟੋਰ ਆ, ਕਿਸੇ ਦੇ ਟਰੱਕਿੰਗ ਕੰਪਨੀ ਆ, ਐਜ਼ ਏ ਬਿਜ਼ਨਸ ਐਨਾਲਿਸਟ, ਜਾਂ ਕਿਸੇ ਨੂੰ ਕੰਪਿਊਟਰ ਸਾਇੰਟਿਸਟ, ਜਾਂ ਡਾਟਾ ਐਨਾਲਿਸਟ, ਇੱਦਾਂ ਦੇ ਜਿਹੜੇ ਆ ਉਹ ਲੋਕ ਜਿਹੜੇ ਬਿਜ਼ਨਸਿਸ ਆ H1 ਵੀਜ਼ੇ ਤੇ ਮੰਗਾ ਸਕਦੇ ਆ। ਇੱਕ ਵਾਰੀ ਫੇਰ ਸ਼ਾਰਟ ਜਿਹਾ ਜਾਂਦੇ ਜਾਂਦੇ ਦੱਸ ਜਾਓ, ਕਿਉਂਕਿ ਕਿਹੜੀ ਡੇਟ ਆ ਲਾਸਟ ਅਪਲਾਈ ਕਰਨ ਦੀ ਲੋਟਰੀ ਦੀ, ਤੇ ਕੀ ਕੁਆਲੀਫਿਕੇਸ਼ਨ ਚਾਹੀਦੀ ਆ? ਜੀ, ਬਿਲਕੁਲ। ਸੋ ਪਹਿਲਾਂ ਤਾਂ ਇਹ ਹੈ ਕਿ ਜਿਹੜੀ H1B ਦੀ ਪੋਜੀਸ਼ਨ ਆ, ਉਹ ਡਿਗਰੀ ਦੇ ਬੇਸਿਸ ਤੇ ਹੋਣੀ ਚਾਹੀਦੀ ਆ। ਡਿਗਰੀ ਇਹ 4 ਸਾਲਾਂ ਦੀ ਡਿਗਰੀ ਨੂੰ ਡਿਗਰੀ ਮੰਨਦੇ ਆ, ਜਿੱਦਾਂ ਇੰਜੀਨੀਅਰਿੰਗ ਹੋ ਗਈ। ਜੇ ਤੁਸੀਂ 3 ਸਾਲ ਵਾਲੀ ਡਿਗਰੀ ਕੀਤੀ, ਫੋਰ ਐਗਜ਼ਾਮਪਲ BSc ਕੀਤੀ ਆ, ਤੇ ਨਾਲ ਤੁਸੀਂ ਮਾਸਟਰਸ ਕੀਤੀ ਆ, ਉਹਨੂੰ ਇਹ ਫਿਰ ਮਤਲਬ ਤੁਹਾਨੂੰ ਇਕੁਇਵਲੈਂਸੀ ਵੈਲੂਏਸ਼ਨ ਲੈਣੀ ਹੁੰਦੀ। ਪਹਿਲਾਂ ਤਾਂ 4 ਸਾਲ ਦੇ ਬਰਾਬਰ ਤੁਸੀਂ ਆਪਣੀ ਡਿਗਰੀ ਸ਼ੋਅ ਕਰਨੀ ਹੈ, ਤੇ ਜੇ ਤੁਹਾਡੀ 3 ਸਾਲ ਦੀ ਡਿਗਰੀ ਆ, ਤੇ ਫਿਰ 1 ਸਾਲ ਤੁਹਾਡਾ ਹੁਣ ਮਿਸਿੰਗ ਹੋ ਗਿਆ। 3 ਸਾਲ ਦਾ ਜਿਹੜਾ ਵਰਕ ਐਕਸਪੀਰੀਅੰਸ ਆ, ਉਹਨੂੰ ਇਹ 1 ਸਾਲ ਦੀ ਕਾਲਜ ਪੜ੍ਹਾਈ ਮੰਨਦੇ ਆ। ਸੋ ਜਿਹੜੇ ਉਹ ਵਾਲੇ ਲੋਕ ਆ, ਉਹਨਾਂ ਦਾ ਐਕਸਪੀਰੀਅੰਸ ਪਾ ਕੇ ਕਈ ਵਾਰੀ ਉਹਨਾਂ ਨੂੰ ਵੈਲੂਏਸ਼ਨ ਮਿਲ ਜਾਂਦੀ ਹੈ। ਜੀ, ਇਹਦਾ ਪੋਸਟ ਗ੍ਰੈਜੂਏਟ ਡਿਪਲੋਮਾ ਵੀ ਕਾਊਂਟ ਹੋ ਜਾਂਦਾ ਕਈ ਵਾਰ, 1 ਹਾਂਜੀ, ਸਾਲ ਦਾ ਹੁੰਦਾ ਜਾਂ 2 ਸਾਲ ਦਾ। ਸੋ ਆਪਣੇ ਬਹੁਤ ਸਾਰੇ ਪੰਜਾਬ ਦੇ ਵਿੱਚ ਵੀ, ਜਾਂ ਜਿਹੜੇ ਆਪਣੇ ਮਾਸਟਰਸ ਆਮ ਕਰੀ ਬੈਠੇ ਹੈਗੇ ਆ। ਸੋ ਇਹ ਗੱਲ ਹਾਂਜੀ। ਤੁਹਾਡੀ ਸਹੀ ਆ ਜੀ।
ਸੋ ਪਹਿਲਾਂ ਤਾਂ ਇਹ ਹੈ ਕਿ ਇਹਦੇ ਵਿੱਚ ਤੁਸੀਂ ਏਦਾਂ ਨਹੀਂ ਕਿ ਮੈਂ ਸਟੋਰ ਤੇ ਕੰਮ ਕਰਨ ਲਈ ਵਰਕਰ ਲੈ ਕੇ ਆਉਣਾ ਜਾਂ ਟਰੱਕ ਜੀ, ਡਰਾਈਵਰ ਆਉਣਾ, ਉਹ ਚੀਜ਼ ਨਹੀਂ ਇਹਦੇ ਵਿੱਚ ਹੋਣੀ, ਕਿਉਂਕਿ ਇਹ ਡਿਗਰੀ ਬੇਸਡ ਜਿਹੜੀ ਪੋਜੀਸ਼ਨ ਆ, ਉਹ ਸਿਰਫ ਉਹਦੇ ਵਾਸਤੇ ਇਹ ਅਪਰੂਵ ਹੋਣਾ। ਇਹ ਕਿਤੇ ਜੀ, 7-Eleven ਵਾਸਤੇ ਨਹੀਂ ਅਪਰੂਵ ਹੋਣਾ, ਇਹ ਕਿਸੇ ਸਬਵੇ ਵਾਸਤੇ ਅਪਰੂਵ ਨਹੀਂ ਹੋਣਾ। ਇਹ ਹਾਂਜੀ ਤਾਂ ਹੋ ਸਕਦਾ ਤੁਸੀਂ ਕਹੋ ਹੁਣ ਮੇਰੇ 4 ਸਟੋਰ ਆ, ਮੈਨੂੰ ਉਹਦੇ ਲਈ ਮੈਨੇਜਰ ਚਾਹੀਦਾ MBA ਵਾਲਾ, ਉਸ ਚੀਜ਼ ਲਈ ਇਹ ਅਪਰੂਵ ਹੋ ਸਕਦਾ। ਤੁਸੀਂ ਕਹੋ ਮੇਰੇ 2-3 ਰੈਸਟੋਰੈਂਟ ਆ, ਮੈਨੂੰ ਉਹਦਾ ਕੋਆਰਡੀਨੇਟਰ ਚਾਹੀਦਾ ਹੈ ਨਾ, ਮਤਲਬ ਤੁਹਾਨੂੰ ਇਹ ਬਿਜ਼ਨਸ ਐਨਾਲਿਸਟ ਚਾਹੀਦਾ ਜਾਂ ਕੁਛ। ਹਾਂਜੀ, ਤੁਹਾਨੂੰ ਬੇਸਿਕਲੀ ਇਹ ਆਰਗੂਮੈਂਟ ਦੇਣੀ ਪੈਣੀ ਕਿ ਬੰਦੇ ਨੇ ਆਪਣੀ ਜਿਹੜੀ ਡਿਗਰੀ ਆ, ਪੜ੍ਹਾਈ ਜਿਹੜੀ ਹੈਗੀ ਆ, ਉਹਨੂੰ ਕਿੱਦਾਂ ਯੂਜ਼ ਕਰਕੇ ਜੌਬ ਜਿਹੜੀ ਪਰਫਾਰਮ ਕਰਨੀ ਹੈ। ਹੁਣ ਜਿੱਦਾਂ ਲਾਅ ਆਫਿਸ ਹੋ ਗਏ, ਇਹਦੇ ਵਿੱਚ ਜਿਹੜੇ ਪੈਰਾਲੀਗਲ, ਜਿਹੜੇ ਅਟਰਨੀ ਹੋ ਗਏ, ਕੋਈ ਵੀ ਹੋਰ ਇੰਸ਼ੋਰੈਂਸ ਦਾ, ਅਕਾਊਂਟਿੰਗ ਦਾ, ਜਿਹੜੇ ਇਦਾਂ ਦੇ ਆਫਿਸਿਸ ਆ, ਇਹ ਜਿਹੜੇ ਬੰਦੇ ਬਾਹਰੋਂ ਦੀ ਜਿਹੜੇ ਮੰਗਾ ਸਕਦੇ ਆ। ਇਹਦਾ ਪ੍ਰੋਸੈਸ ਇਹ ਹੈ ਕਿ ਮਾਰਚ, ਤੁਹਾਨੂੰ ਇਹਦੇ ਲਈ ਫਰਵਰੀ ਦੇ ਵਿੱਚ ਸਾਨੂੰ ਕੰਟੈਕਟ ਕਰਨਾ ਪੈਣਾ। ਜੀ, ਮਾਰਚ 1 ਦੇ ਵਿੱਚ ਇਹਦੀ ਜਿਹੜੀ ਲੋਟਰੀ ਆ ਉਹ ਖੁੱਲੂਗੀ, ਤੇ ਮਾਰਚ 18 ਜਾਂ 19 ਤੱਕ ਇਹਦੀ ਲੋਟਰੀ ਰਹੂਗੀ। ਤੇ ਲੋਟਰੀ ਮਤਲਬ ਇਹ ਹੁੰਦਾ ਕਿ ਕੰਪਿਊਟਰ ਦੇ ਵਿੱਚ ਪਹਿਲਾਂ ਤੁਸੀਂ ਆਪਣਾ ਨਾਮ ਵਗੈਰਾ, EMPLOYER ਇਨਫੋਰਮੇਸ਼ਨ ਵਗੈਰਾ, ਕਿਹੜਾ ਵਰਕਰ ਆ ਉਹ ਕਰਨਾ। ਫਿਰ ਕੰਪਿਊਟਰ ਨੇ ਤੁਹਾਡੀ ਲੋਟਰੀ ਜਿਹੜੀ ਕੱਢਣੀ ਆ, ਮਾਰਚ ਦੇ ਵਿੱਚ ਹੀ ਤੁਹਾਨੂੰ ਰਿਜ਼ਲਟ ਦੇ ਦਊਗੇ, ਕਿਹੜਾ ਬੰਦਾ ਸਿਲੈਕਟ ਹੋਇਆ, ਕਿਹੜਾ ਨਹੀਂ ਸਿਲੈਕਟ ਹੋਇਆ। ਟੋਟਲ ਜਿਹੜੇ ਇਹਦੇ 85,000 ਸਲੋਟ ਹੁੰਦੇ ਆ ਹਰ ਸਾਲ, 20,000 ਜਿਹੜੇ US ਤੋਂ ਜਿਹਨਾਂ ਨੇ ਡਿਗਰੀਆਂ ਕੀਤੀਆਂ, ਮਾਸਟਰ ਜਾਂ PhD ਜਾਂ ਹਾਇਰ, ਤੇ ਬਾਕੀ ਦੇ 65,000 ਜਿਹੜੇ ਬਾਕੀ ਦੁਨੀਆ ਲਈ ਹਨਾ। ਸੋ ਇਹ ਪਹਿਲਾਂ ਲੋਟਰੀ ਕੱਢਦੇ ਨੇ, ਫਿਰ ਲੋਟਰੀ 'ਚ ਜਿਹਦਾ ਨੰਬਰ ਲੱਗ ਜਾਂਦਾ, ਉਹ ਸਿੱਧੇ ਤਰੀਕੇ ਨਾਲ ਆਪਣਾ ਵੀਜ਼ਾ ਲੈ ਕੇ, ਵਰਕ ਵੀਜ਼ਾ ਲੈ ਕੇ ਆ ਸਕਦਾ, ਕੰਮ ਕਰ ਸਕਦਾ। ਕੁਛ 2 ਨੰਬਰ ਆਪਾਂ ਇਹਦਾ ਪੰਜਾਬੀ ਰੇਡੀਓ ਵਾਲਿਆਂ ਨੇ ਇਹਦਾ YouTube ਵਗੈਰਾ ਤੇ ਵੀ ਪਾਇਆ ਸੀਗਾ ਹਨਾ, ਜਿਹੜਾ ਪੰਜਾਬੀ ਰੇਡੀਓ ਵਾਲਿਆਂ ਨੇ ਇੱਕ ਪਿਛਲੇ ਸਾਲ ਵਰਕਰ ਹਾਇਰ ਕੀਤਾ, ਉਹਦੀ ਐਗਜ਼ਾਮਪਲ ਆਪਾਂ ਦਿੱਤੀ ਸੀਗੀ। ਸੋ ਇਹ ਸਿੱਧੇ ਤਰੀਕੇ ਤੁਸੀਂ ਆਪਣਾ ਜਿਹੜਾ ਉਹ ਅਮਰੀਕਾ ਆ ਸਕਦੇ ਹੋ। ਇਹਦੇ ਲਈ ਤੁਹਾਨੂੰ US EMPLOYER ਚਾਹੀਦਾ, ਜਿਹਦਾ ਆਫਿਸ ਹੋਵੇ, EMPLOYEES ਹੋਣ, ਇਨਕਮ ਹੋਵੇ, ਰੈਵਨਿਊ ਹੋਵੇ। ਤਾਂ ਸਾਨੂੰ ਕਾਲ ਕਰਕੇ ਨਹੀਂ ਕਹਿਣਾ ਕਿ ਸਾਨੂੰ ਕੋਈ ਲੱਭ ਕੇ ਦਿਓ, ਸਾਡਾ ਉਹ ਕੰਮ ਨਹੀਂ ਹੈਗਾ। ਸਾਡਾ ਜੀ, ਕੰਮ ਲਾਅ ਦਾ ਕੰਮ ਹੈਗਾ। ਮਤਲਬ ਤੁਹਾਡੇ ਕੋਲ ਜੇ EMPLOYER ਹੈਗਾ ਤੇ ਤੁਹਾਡੇ ਕੋਲ ਜੇ ਡਿਗਰੀ ਹੈਗੀ ਆ, ਫਿਰ ਆਪਾਂ ਤੁਹਾਡੀ ਹੈਲਪ ਕਰ ਸਕਦੇ ਹਾਂ। ਲੋਟਰੀ ਹੋਊਗੀ, ਤੇ ਜੇ ਤੁਹਾਡਾ ਸਾਰਾ ਕੁਝ ਸਹੀ ਸਲਾਮਤ ਹੋ ਜਾਂਦਾ, ਤੁਸੀਂ ਅਕਤੂਬਰ 1 ਨੂੰ 2022 ਨੂੰ ਇੱਥੇ ਆ ਕੇ ਆਪਣਾ ਜਿਹੜਾ ਵੀਜ਼ੇ ਤੇ ਕੰਮ ਕਰ ਸਕਦੇ ਆ, ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਗ੍ਰੀਨ ਕਾਰਡ ਦਾ ਰਸਤਾ ਵੀ ਅੱਗੇ ਖੁੱਲ ਜੂਗਾ। ਜੀ। ਸੋ ਇਹਦੇ ਵਿੱਚ ਸਾਰੀਆਂ ਕੰਟਰੀਆਂ ਇਨਵੋਲਵ ਆ, ਰਾਈਟ? ਪਾਕਿਸਤਾਨ ਤੋਂ ਵੀ ਲੋਕ ਆ ਸਕਦੇ, ਰਾਈਟ? ਹਾਂ, ਨਹੀਂ, ਹਰੇਕ ਕੰਟਰੀ ਤੋਂ, ਹਾਂਜੀ ਬਿਲਕੁਲ। ਤੇ ਦੂਸਰਾ, ਪਹਿਲਾਂ ਜੀ ਕਈ ਵਾਰ ਕੀ ਹੁੰਦਾ ਸੀ ਵੀ ਜਦੋਂ ਹੀ ਓਪਨ ਹੁੰਦਾ ਸੀ, ਉਹ ਪਹਿਲੇ ਦਿਨ ਹੀ ਕਹਿੰਦੇ ਸੀ ਭਰ ਜਾਣਗੀਆਂ ਐਪਲੀਕੇਸ਼ਨ, ਦੂਜੇ ਦਿਨ ਭਰ ਜਾਂਦੀਆਂ ਆ, ਤੇ ਇਦਾਂ ਦੀ ਤਾਂ ਨਹੀਂ ਇਹ ਕੰਡੀਸ਼ਨ ਹੈਗੀ ਇਸ ਵਾਰ? ਪਹਿਲਾਂ ਜੀ ਏਦਾਂ ਸੀਗਾ ਕਿ ਕਾਫੀ ਸਾਲਾਂ ਤੋਂ ਕਿਉਂਕਿ ਪ੍ਰੋਗਰਾਮ ਚੱਲ ਰਿਹਾ, ਤੇ ਉਹ ਪੇਪਰ ਬੇਸਡ ਐਪਲੀਕੇਸ਼ਨ ਜਿਹੜੀਆਂ ਹੁੰਦੀਆਂ ਸੀਗੀਆਂ, ਜੀ, ਉਹਨਾਂ ਨੂੰ ਹੁਣ ਜਿਹੜਾ ਪ੍ਰੋਗਰਾਮ ਆ ਉਹ ਤਾਂ ਚਲੋ ਪੂਰੇ ਸਾਲ ਖੁੱਲਣਾ। ਫਿਜ਼ੀਕਲ ਈਅਰ ਹੁੰਦਾ, ਅਕਤੂਬਰ 1 ਤੋਂ ਸ਼ੁਰੂ ਹੁੰਦਾ ਤੇ ਸਪਟੈਂਬਰ 30 ਅਗਲੇ ਸਾਲ 2023 ਚ ਖਤਮ ਹੋਣਾ। ਇਹ ਫਿਜ਼ੀਕਲ ਈਅਰ ਹੁੰਦਾ। ਜਿੱਦਾਂ ਆਪਾਂ ਰੇਡੀਓ ਤੋਂ ਵੀ ਦੱਸਿਆ, ਕੋਈ ਸਵਾਲ ਪੁੱਛਦਾ ਕਿ ਮੈਂ ਵਰਕ ਪਰਮਿਟ ਕਿੰਨੀ ਦੇਰ ਪਹਿਲਾਂ ਅਪਲਾਈ ਕਰ ਸਕਦਾ, ਸੋ ਜਵਾਬ ਹੈਗਾ ਕਿ ਤੁਸੀਂ 6 ਮਹੀਨੇ ਪਹਿਲਾਂ ਐਪਲੀਕੇਸ਼ਨ ਜਿਹੜੀ ਉਹ ਫਾਈਲ ਕਰ ਸਕਦੇ ਆ। ਸੋ ਉਹਦੀ 6 ਮਹੀਨੇ ਪਹਿਲਾਂ, ਜੇ ਅਕਤੂਬਰ 1 ਤੋਂ ਲੈ ਲਓ, April 1 ਬੰਦ ਹੁੰਦਾ ਸੀਗਾ ਕਿ April 1 ਤੋਂ ਫਾਈਲਾਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ। ਸੋ ਪਹਿਲੇ ਸਾਲਾਂ 'ਚ ਰੂਲ ਕੀ ਹੁੰਦਾ ਸੀਗਾ ਕਿ ਤੁਸੀਂ ਪੇਪਰ ਬੇਸਡ ਐਪਲੀਕੇਸ਼ਨ ਦਿੰਦੇ ਸੀਗੇ, April 1 ਨੂੰ ਉੱਥੇ ਡਿਲੀਵਰ ਹੁੰਦੀ ਸੀ, ਤੇ ਨਾਲੋਂ ਕਿਉਂਕਿ ਕੰਪੀਟੀਸ਼ਨ ਹੀ ਇੰਨਾ ਜ਼ਿਆਦਾ, 2 ਲੱਖ ਜਾਂ 2.5 ਲੱਖ ਲੋਕ ਜਿਹੜੇ ਅਪਲਾਈ ਕਰਦੇ ਆ 85,000 ਸਲੋਟ ਦੇ ਪਿੱਛੇ, ਸੋ ਪਹਿਲੇ ਦਿਨ ਹੀ ਭਰ ਦਿੰਦਾ ਸੀਗਾ। ਹੁਣ ਕੰਪਿਊਟਰ ਦਾ ਇਹਨਾਂ ਨੇ ਕੀ ਕੀਤਾ ਕਿ ਉਹ April 1 ਦੀ ਬਜਾਏ ਇਹਨਾਂ ਨੇ ਥੋੜਾ ਜਿਹਾ ਜਲਦੀ ਕਰਤਾ, ਕਿਉਂਕਿ ਨਵਾਂ ਪ੍ਰੋਗਰਾਮ ਆ, ਉਹ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਕੰਪਿਊਟਰ, ਕਈ ਵਾਰੀ ਸਰਵਰ ਵਗੈਰਾ ਵੀ ਡਾਊਨ ਹੋ ਸਕਦੇ ਆ, ਕੁਛ ਵੀ ਹੈ। ਸੋ ਉਹਨਾਂ ਨੇ ਇਹ ਕਿਹਾ ਕਿ ਆਪਾਂ 18 ਦਿਨ ਜਿਹੜੀ ਆ ਉਹ ਖੋਲ ਕੇ ਰੱਖਣੀ ਹੈ ਲੋਟਰੀ। ਉਹਦੇ ਵਿੱਚ ਨੰਬਰ ਜਿੰਨੇ ਮਰਜ਼ੀ ਆ ਗਏ, ਭਾਵੇਂ 2 ਲੱਖ ਅਪਲਾਈ ਕਰਨ, ਭਾਵੇਂ 5 ਲੱਖ ਕਰਨ, ਜਦੋਂ ਇੱਕ ਵਾਰੀ ਬੰਦ ਹੋ ਗਈ, ਉਸ ਤੋਂ ਬਾਅਦ ਕੰਪਿਊਟਰ ਨੇ ਆਟੋਮੈਟਿਕਲੀ ਜਿਹੜੀ ਲੋਟਰੀ ਕੰਡਕਟ ਕਰਕੇ ਤੁਹਾਨੂੰ ਦੱਸ ਦੇਣਾ ਕਿ ਕੌਣ ਸਿਲੈਕਟ ਹੋਇਆ, ਕੌਣ ਨਹੀਂ ਹੋਇਆ। ਸੋ ਬਿਲਕੁਲ ਇਹਦੇ ਤੇ ਮੈਂ ਤਾਂ ਜ਼ਿਆਦਾ ਫੋਕਸ ਕੀਤਾ ਕਿਉਂਕਿ ਪੰਜਾਬੀ ਜਿਹੜੇ ਆ ਨਾ, ਆਪਾਂ ਨੂੰ ਪਤਾ ਨਹੀਂ ਹੈ ਵੀ ਤੁਸੀਂ ਵੀ, ਜੇ ਤੁਹਾਡੇ ਬਿਜ਼ਨੈਸਸ ਆ, ਕਿਸੇ ਵੀ EMPLOYEE ਨੂੰ ਜੇ ਪ੍ਰੋਫੈਸ਼ਨਲ ਚਾਹੀਦਾ, ਉਹ ਮੰਗਾ ਸਕਦੇ ਹੋ, ਕਿਉਂਕਿ ਆਪਣੇ ਜਿਹੜੇ ਹੋਰ ਇੰਡੀਅਨਸ ਹੈਗੇ ਆ H1 ਵੀਜ਼ੇ ਤੇ ਬਹੁਤ ਆਉਂਦੇ ਆ। ਹੁਣ ਮੰਨ ਲਓ ਕਿਸੇ ਦੇ 4-5 ਮੋਟਲਸ ਆ, ਉਹਨਾਂ ਨੇ ਮੋਟਲ ਦੇ ਲਈ ਮੈਨੇਜਰ ਚਾਹੀਦਾ, ਉਹਨਾਂ ਨੂੰ ਮੈਨੇਜਮੈਂਟ ਦੇ ਵਿੱਚ ਉਹ ਐਜ਼ ਏ ਬਿਜ਼ਨਸ ਐਨਾਲਿਸਟ, ਕਿਸੇ ਕੋਲ MBA ਦੀ ਡਿਗਰੀ, ਜਿਸ ਤਰ੍ਹਾਂ ਤੁਸੀਂ ਦੱਸਿਆ। ਸੋ ਜੇ ਤੁਸੀਂ ਬੰਦੇ ਦਾ ਅਪਣਾਉਣਾ, ਤੁਸੀਂ ਮੇਬੀ 10 ਬੰਦੇ ਅਪਲਾਈ ਕਰ ਸਕਦੇ ਆ, ਸੋ ਮੇਬੀ ਉਹਨਾਂ ਚੋਂ ਇੱਕ ਜਣਾ ਪਿਕ ਅਪ ਹੋ ਜਾਏ, ਰਾਈਟ? ਹਾਂਜੀ, ਬਿਲਕੁਲ। ਸੋ ਬਸ ਇਹਦੀ ਇਹ ਸ਼ਰਤ ਹੈ ਕਿ ਜਿਹੜੀ ਨੌਕਰੀ ਹੈ ਉਹ ਜੈਨੂਇਨ ਹੋਣੀ ਚਾਹੀਦੀ ਹੈ, ਕੋਈ ਏਦਾਂ ਨਹੀਂ ਪੈਸੇ ਲੈ ਕੇ ਨਹੀਂ ਕਰਨਾ ਕੋਈ। ਇਹ ਜਿਹੜਾ EMPLOYMENT ਬੇਸਡ ਵਾਲਾ ਪ੍ਰੋਗਰਾਮ ਹੈ ਨਾ, ਇਹ ਹੈਵੀਲੀ ਰੈਗੂਲੇਟਿਡ ਹੈਗਾ। ਸੋ ਹੁਣ ਜੀ, ਇਹਦੇ ਵਿੱਚ ਤਾਂ ਘਪਲਾ ਮਾਰਨ ਦਾ ਕੋਈ ਟਰਾਈ ਵੀ ਨਾ ਕਰੇ, ਹਨਾ। ਤੇ ਇਹਦੀ ਜੌਬ, ਸੈਲਰੀ ਰਿਕੁਆਇਰਮੈਂਟ ਵਗੈਰਾ, ਹੋਰ ਕਾਫੀ ਜਿਹੜੀਆਂ ਚੀਜ਼ਾਂ ਪਹਿਲਾਂ ਹੀ ਤੁਸੀਂ ਡਿਪਾਰਟਮੈਂਟ ਆਫ ਲੇਬਰ ਨੂੰ ਪ੍ਰੋਮਿਸ ਕਰਦੇ ਹੋ ਕਿ ਮੈਂ ਆਹ ਚੀਜ਼ ਦੇਣੀ ਹੈ। ਸੋ ਜਿੰਨੀ ਜਿਹੜੀ ਤਨਖਾਹ ਵਾ, ਪੂਰਾ ਰੂਲ ਰੈਗੂਲੇਸ਼ਨ, ਜਿਹੜੀ EMPLOYMENT ਬੇਸਡ ਇਮੀਗ੍ਰੇਸ਼ਨ 'ਚ ਪੂਰਾ ਰੂਲ ਰੈਗੂਲੇਸ਼ਨ ਦੇ ਹਿਸਾਬ ਨਾਲ ਚੱਲਣਾ ਪੈਂਦਾ। ਜੋ ਸੈਲਰੀ ਲਿਖੀ ਹੈ ਉਹ ਦੇਣੀ ਪੈਂਦੀ ਆ, ਪ੍ਰੋਪਰਲੀ ਦੇਣੀ ਪੈਂਦੀ ਹੈ। ਸੋ ਇੱਕ ਲੀਗਲ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਆ। ਪਰ ਇਹ ਹੈ ਕਿ ਕਾਫੀ ਜਿਹੜੇ ਪੰਜਾਬੀ ਸਮਾਲ ਬਿਜ਼ਨਸ ਆ, ਇਹਦਾ ਰੀਜ਼ਨ ਇਹ ਹੈਗਾ ਕਿ ਲਾਇਰ ਕੋਈ ਸੀਗਾ ਹੀ ਨਹੀਂ, ਸਾਰੇ ਸਾਲਮ ਸੁਲਮ ਵਾਲੇ ਸੀਗੇ।
ਤੇ ਜੀ, ਮੈਂ ਪਹਿਲਾਂ ਪ੍ਰਾਇਮਰੀਲੀ ਜਿਹੜਾ ਐਮਪਲੋਇਮੈਂਟ ਕਿਉਂਕਿ ਸਿਲੀਕਨ ਵੈਲੀ ਕਰਕੇ ਆਪਾਂ ਪਹਿਲਾਂ ਐਮਪਲੋਇਮੈਂਟ ਇਮੀਗ੍ਰੇਸ਼ਨ ਦਾ ਕੰਮ ਸ਼ੁਰੂ ਕੀਤਾ। ਸੋ ਫਿਰ ਜਿੱਦਾਂ ਹੈ ਨਾ ਤੁਹਾਡੇ ਨਾਲ ਗੱਲ ਹੋਈ, ਪਤਾ ਲੱਗਿਆ ਕਿ ਰਿਅਲਾਈਜ਼ ਕੀਤਾ ਕਿ ਸਮਾਲ ਬਿਜ਼ਨੈਸਸ ਨੂੰ ਤਾਂ ਪਤਾ ਹੀ ਨਹੀਂ ਇਸ ਪ੍ਰੋਗਰਾਮ ਬਾਰੇ। ਜੀ, ਕਾਫੀ ਬਿਲਕੁਲ। ਸਾਰੇ ਜਿਹੜੇ ਪੜ੍ਹੇ ਲਿਖੇ ਲੋਕ ਹੈਗੇ ਆ ਇੰਡੀਆ ਤੋਂ, ਉਹ ਡਾਇਰੈਕਟਲੀ ਇਹਦੇ ਥੱਲੇ ਆ ਸਕਦੇ। ਬਿਲਕੁਲ, ਸੋ ਬਹੁਤ ਸਾਰੇ ਜਿਸ ਤਰ੍ਹਾਂ ਦੱਸਿਆ, ਆਪਣੇ ਬੰਦੇ ਬਹੁਤ ਆ ਜਿਨ੍ਹਾਂ ਦੇ ਕਾਫੀ 10-10, 20-20 ਸਟੋਰ ਆ, ਸਬਵੇ ਆ, 7-11 ਆ, ਈਵਨ ਟਰੱਕਿੰਗ ਕੰਪਨੀਆਂ ਵੀ ਆ। ਜੇ ਉਹਦੇ ਲਈ ਤੁਸੀਂ ਐਜ਼ ਏ ਮੈਨੇਜਮੈਂਟ ਨੋਟ ਐਜ਼ ਏ ਡਰਾਈਵਰ ਹਨਾ, ਜੀ, ਤੇ ਤੁਹਾਨੂੰ ਐਜ਼ ਏ ਕੰਪਿਊਟਰ ਤੁਹਾਡਾ ਬੈਕਗਰਾਉਂਡ ਬੈਕ ਤੇ ਤੁਹਾਡਾ ਜਿਹੜਾ ਡਾਟਾ ਇਕੱਠਾ ਕਰਨਾ, ਉਹ ਐਜ਼ ਏ ਪ੍ਰੋਫੈਸ਼ਨਲ ਜੌਬਸ ਆ। ਸੋ ਨੈਚੁਰਲੀ ਤੁਹਾਨੂੰ ਸੈਲਰੀਜ਼ ਇਹਨਾਂ ਦੀਆਂ ਜ਼ਿਆਦਾ ਦੇਣੀਆਂ ਪੈਂਦੀਆਂ, 70-80 ਹਜ਼ਾਰ 90 ਹਜ਼ਾਰ ਜਿੰਨੀਆਂ ਵੀ ਵੱਖ-ਵੱਖ ਦੀਆਂ ਹੈਗੀਆਂ ਆ H1B ਦੇ ਮੁਤਾਬਕ। ਪਰ ਤੁਸੀਂ ਕਰ ਸਕਦੇ ਹੋ ਕਿਉਂਕਿ ਇਹ ਆਪਣੇ ਲੋਕਾਂ ਨੂੰ ਪਤਾ ਨਹੀਂ ਸੀ, ਇਸ ਕਰਕੇ ਅਸੀਂ ਵਾਰ-ਵਾਰ ਪਿਛਲੇ ਕਈ ਹਫ਼ਤਿਆਂ ਤੋਂ ਡਿਸਕਸ ਕੀਤਾ ਆ, ਤੇ ਡੇਟ ਉਹਦੀ ਵੀ ਲੱਗ ਗਏ ਆ। ਸਿਰਫ ਤੁਸੀਂ ਆਪਣੇ EMPLOYEE ਲੱਭਣੇ ਆ, ਤੇ ਫਿਰ ਤੁਸੀਂ ਜੇ ਟਰਕੀ ਆਉਣਾ, ਉਹਨਾਂ ਦਾ ਜਿਹੜਾ ਆਫਿਸ ਆ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਮਾਰਚ 1 ਤੋਂ ਲੈ ਕੇ ਮਾਰਚ 18 ਤਾਈਂ ਅਪਲਾਈ ਕਰਨਾ। ਉਹ ਤੋਂ ਬਾਅਦ ਫਿਰ ਉਹ ਲੋਟਰੀ ਹੁੰਦੀ ਆ, ਜਿਹਦੀ ਵੀ ਲੋਟਰੀ ਨਿਕਲ ਆਈ ਫਿਰ ਉਹਦੀ ਫੁੱਲ ਐਪਲੀਕੇਸ਼ਨ ਫਾਈਲ ਕਰਨੀ ਆ, ਫਿਰ ਉਹ ਅਪਰੂਵ ਹੋਣਾ, ਫਿਰ ਵੀ ਉੱਥੇ ਡਿਨਾਈ ਵੀ ਹੋ ਸਕਦਾ। ਫਿਰ ਉਹ ਜਦੋਂ ਅਪਰੂਵ ਹੋ ਗਿਆ ਫਿਰ ਤੁਸੀਂ ਵੀਜ਼ਾ ਲੈ ਸਕਦੇ ਹੋ, ਰਾਈਟ। ਕਿਉਂਕਿ ਜੇ ਤੁਹਾਡਾ ਬੜਾ ਛੋਟਾ ਬਿਜ਼ਨਸ, ਉਹਨੇ ਕਹਿਣਾ ਕਿ ਇਹਨੂੰ ਕਰਨ ਲਈ MBA ਨਹੀਂ ਚਾਹੀਦਾ। ਇਹ ਤਾਂ ਜੀ, ਬੇਸਿਕ ਜਿਹੜੀ ਚੀਜ਼ ਹੈ ਨਾ। ਜੇ ਤੁਹਾਡਾ ਕਿਸੇ ਕੋਲ ਮਾਰਕੀਟਿੰਗ ਦੀ ਡਿਗਰੀ ਆ, ਉਹਨੇ ਕਹਿਣਾ ਤੁਹਾਡੇ ਆਪਰੇਸ਼ਨ ਛੋਟੇ ਆ। ਮਤਲਬ ਇਹ ਤੁਸੀਂ ਪ੍ਰੂਵ ਕਰਨਾ ਕਿ ਡਿਗਰੀ ਦੀ ਰਿਕੁਆਇਰਮੈਂਟ ਆ। ਇੱਕ ਚੀਜ਼ ਦੱਸਦੀ ਹੈ ਕਿ ਜਦੋਂ ਟਰੰਪ ਹੋਣੀ ਸੀਗੇ, ਉਹਨਾਂ ਦੇ ਲਾਸਟ ਉਹ ਬਹੁਤ ਜ਼ਿਆਦਾ ਹਾਈ ਡਿਨਾਇਲ ਰੇਟ ਸੀਗਾ। ਇੰਜੀਨੀਅਰ ਨੂੰ ਵੀ ਡਿਨਾਈ ਕਰ ਦਿੰਦੇ ਸੀਗੇ, ਕੰਪਿਊਟਰ ਇੰਜੀਨੀਅਰ ਨੂੰ, ਬਿਲਕੁਲ। ਪ੍ਰੋਗਰਾਮਰ ਨੂੰ। ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ, ਪਿਛਲੇ ਸਾਲ ਸਿਰਫ ਜਿਹੜਾ ਪੂਰੀ ਇੰਡਸਟਰੀ ਵਾਈਡ H1B ਤੇ ਸਿਰਫ 4% ਕਹਿ ਲਓ ਡਿਨਾਈ ਰੇਟ ਹੋਇਆ। 96% ਕੇਸ ਜਿਹੜੇ ਸੀਗੇ ਉਹਨਾਂ ਨੇ ਅਪਰੂਵ ਕੀਤੇ ਆ। ਜੀ, ਦੈਟਸ ਇਹ ਬਹੁਤ ਵੱਡਾ ਨੰਬਰ ਆ 96% ਜੀ। ਜੀ। ਸੋ ਬਿਲਕੁਲ ਸਰੋਤਿਓ ਮਾਫ਼ੀ ਮੰਗਦੇ ਆ, ਤੇ ਕਿਉਂਕਿ ਅੱਜ ਆਪਾਂ ਕਾਲਸ ਨਹੀਂ ਲੈ ਸਕਦੇ, ਕਿਉਂਕਿ ਜੇ ਉਹਨਾਂ ਨੇ ਐਮਰਜੈਂਸੀ ਕਿਤੇ ਜਾਣਾ ਆ, ਤੇ ਪਰ ਤੁਸੀਂ ਉਹਨਾਂ ਦੇ ਆਫਿਸ ਦੇ ਵਿੱਚ 6 ਦਿਨ ਮੰਡੇ ਟੂ ਸੈਚਰਡੇ ਟੈਲੀਫੋਨ ਨੰਬਰ 415 909 0503 415 909 0503 ਤੇ ਕਾਲ ਕਰਕੇ ਅਪਾਇੰਟਮੈਂਟ ਬਣਾ ਸਕਦੇ ਆ, ਡਿਸਕਸ ਕਰ ਸਕਦੇ ਆ। ਸੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ ਜੀ। ਜੀ। ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ US।